वाहिगुरू जी का खालसा वाहिगुरू जी की फतेह। अस्सलाम वालेकुम आदाब अर्ज वहां ਤੁਹਾਡੀ ਹੋਸਟ ਅਨਿਲ ਮੁਖਰਤਨਾ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੇ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब आज 20 मार्च 2024 7 चेत नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ ਦੀ ਫੋਰਮ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀ ਕੇਬਲ ਬਾਫਲਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਦੀ ਫੋਰ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਦੀ ਫੋਰਮ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ ਦੀ ਫੋਨ ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ ਦੀ ਫੋਰ ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਦੀ ਫੋਰ ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਤਕੜੇ ਹੋ ਕੇ ਲੱਗੇ ਰਹੋ। ਸਫ਼ਰ ਕਠਿਨ ਅਤੇ ਲੰਬਾ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਭਗਤ ਸਿੰਘ ਨੂੰ ਫਾਂਸੀ ਦੇਣ ਮੌਕੇ ਗਾਂਧੀ ਅਤੇ ਨਹਿਰੂ ਨੂੰ ਕਾਹਲੀ ਸੀ ਫਾਂਸੀ ਦੀ। ਜੇ ਕਿਤੇ ਇਹ ਬਚ ਗਿਆ ਤਾਂ ਇਸ ਨੇ ਆਗੂ ਬਣ ਜਾਣਾ ਔਰ ਗੋਰਿਆਂ ਦੀ ਆਪਣੀ ਦੌੜ ਸੀ। ਸਾਡਾ ਵਾਕ ਸਿਰੇ ਦੇ ਮਕਾਰਾਂ ਅਤੇ ਬੇਈਮਾਨਾਂ ਨਾਲ ਪਿਆ ਹੋਇਆ ਹੈ। ਤੁਸੀਂ ਤਕੜੇ ਹੋ ਕੇ ਲੱਗੇ ਰਹੋ ਅਸੀਂ ਤੁਹਾਡੇ ਨਾਲ ਹਾਂ। ਔਰ ਉਹਨਾਂ ਨੇ ਗੁਰਬਾਣੀ ਦੀ ਤੁਕ ਵਿੱਚ ਕਿਹਾ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਸੋ ਅਸੀਂ ਸਰਦਾਰ ਕਸ਼ਮੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੀਰ ਭਾਰਤ ਨੇ ਮੰਨ ਹੀ ਲਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਵਿੱਚ ਉਸ ਦੀਆਂ ਖੁਫੀਆ ਏਜੰਸੀਆਂ ਦੇ ਬੰਦੇ ਇਨਵੋਲਵ ਸਨ ਔਰ ਬਲੂਮਸਬਰਗ ਨਿਊਜ਼ ਦੀ ਸਟੋਰੀ ਅਨੁਸਾਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਮਰਡਰ ਪਲਾਟ ਨੂੰ ਸਰਕਾਰੀ ਸਹਿਮਤੀ ਨਹੀਂ ਸੀ ਪਰ ਇਹ ਰੋਗ ਐਲੀਮੈਂਟ ਵੱਲੋਂ ਆਪਣੇ ਤੌਰ ਤੇ ਕੀਤਾ ਗਿਆ ਯਤਨ ਸੀ। ਸੋ ਭਾਵੇਂ ਇਹ ਸਾਰਾ ਸਰ ਝੂਠ ਹੈ ਸਰਕਾਰੀ ਸਹਿਮਤੀ ਤੋਂ ਬਿਨਾ ਇਹ ਕਿਲਿੰਗ ਪਲਾਟ ਸੀ ਪਰ ਭਾਰਤ ਨੇ ਇਸ ਵਿੱਚ ਸ਼ਮੂਲੀਅਤ ਨੂੰ ਕਬੂਲ ਕਰ ਲਿਆ ਹੈ। ਹੁਣ ਦੇਖਣਾ ਇਹ ਹੈ ਕਿ ਇਸ ਨੂੰ ਅਮਰੀਕਾ ਕਿਵੇਂ ਮੰਤਕੀ ਅੰਜਾਮ ਤੱਕ ਪਹੁੰਚਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਸ਼ਮੀਰ ਸਿੰਘ ਜਿਹੜੇ ਮੈਰੀਲੈਂਡ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਵੀ ਸਾਡੇ ਕਾਫਲੇ ਦੇ ਪਿਛਲੇ ਲਗਭਗ 3.5 ਦਹਾਈਆਂ ਦੇ ਅਮਰੀਕਾ ਦੇ ਸਫ਼ਰ ਦੇ ਵਿੱਚ ਹਮ ਸਫ਼ਰ ਨੇ ਔਰ 90ਵਿਆਂ ਦੇ ਵਿੱਚ ਇਹਨਾਂ ਨੇ ਇੱਥੋਂ ਜਾ ਕੇ ਰਾਵੀ ਪਾਰ ਵੀ ਡੇਰੇ ਲਾਏ ਔਰ ਕਮਿਟਮੈਂਟ ਦੇ ਪੱਖੋਂ ਹਰ ਪੱਖੋਂ ਜਿਹੜੇ ਨੇ ਧੜੱਲੇਦਾਰ ਔਰ ਪੂਰਾ ਜਿਹਨੂੰ ਜਬੇ ਵਾਲੇ ਜਥੇਦਾਰ ਕਹਿੰਦੇ ਨੇ ਉਸ ਕਿਸਮ ਦੀ ਉਹਨਾਂ ਦੀ ਸ਼ਖਸੀਅਤ ਹੈ। ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੇ ਲਗਾਤਾਰਤਾ ਨਾਲ ਹੌਸਲਾ ਵੀ ਦਿੱਤਾ ਮਦਦ ਵੀ ਕੀਤੀ ਔਰ ਭਾਵੇਂ ਕਈ ਵਾਰ ਸਾਲ ਸੰਪਰਕ ਵੀ ਨਹੀਂ ਹੁੰਦਾ ਉਹਨਾਂ ਦੇ ਆਪਣੇ ਰੁਝੇਵੇਂ ਜਾਂ ਜਦੋਂ ਤੁਸੀਂ ਕਾਰੋਬਾਰੀ ਗ੍ਰਸਤੀ ਜੀਵਨ 'ਚ ਹੁੰਦੇ ਹੋ ਆਪਣੇ ਕਿਸਮ ਦੇ ਰੁਝੇਵੇਂ ਹੁੰਦੇ ਨੇ ਲੇਕਿਨ ਕੁਛ ਉਹ ਜਿਨ੍ਹਾਂ ਨੂੰ ਤੁਸੀਂ ਕਿਤੇ ਵੀ ਕਾਊਂਟ ਕਰ ਸਕਦੇ ਹੋ ਕਿ ਉਹ ਤੁਹਾਡੇ ਨਾਲ ਖਲੋਤੇ ਨੇ ਔਰ ਆਵਾਜ਼ ਦਿੱਤਿਆਂ ਹਾਜ਼ਰ ਹੋਣਗੇ। ਉਹਨਾਂ 'ਚ ਭਾਈ ਕਸ਼ਮੀਰ ਸਿੰਘ ਹੋਰਾਂ ਦੀ ਸ਼ਖਸੀਅਤ ਹੈ ਔਰ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ ਮੈਸੇਜ ਵੀ ਦਿੱਤਾ ਹੈ ਜਦੋਂ ਪਿੱਛੇ ਗੁਰਦੁਆਰਾ ਸਿੰਘ ਸਭਾ 'ਚ ਟੀਵੀ 84 ਦਾ ਫੰਡ ਰੇਜ਼ਰ ਹੋਇਆ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਔਰ ਉਹਨਾਂ ਨੇ ਬਿਲਕੁਲ ਉਹ ਸਾਰੇ ਸਫ਼ਰ ਨੂੰ ਉਹਨਾਂ ਨੇ 90ਵਿਆਂ ਦੀ ਦੌਰ ਦੀ ਸਿੱਖ ਲੀਡਰਸ਼ਿਪ ਵੀ ਦੇਖੀ ਹੈ ਖਾਲਿਸਤਾਨ ਦੀ ਜੁਝਾਰੂ
ਲੀਡਰਸ਼ਿਪ ਨਾਲ ਵੀ 1-to-1 ਮਿਲੇ। ਇੱਥੇ ਵੀ ਉਹਨਾਂ ਨੇ ਮੈਰੀਲੈਂਡ 'ਚ ਹੁੰਦੇ ਆ ਜਿਹੜਾ ਕਿੰਨੀਆਂ ਤਬਦੀਲੀਆਂ, ਕੌਣ ਅੱਗੇ ਕੌਣ ਪਿੱਛੇ, ਇਹ ਸਾਰਿਆਂ ਨੂੰ ਦੇਖਿਆ। ਔਰ ਜਿਹੜੀ ਉਹਨਾਂ ਨੇ ਭਗਤ ਸਿੰਘ ਔਰ ਗਾਂਧੀ ਨਹਿਰੂ ਦਾ ਵਰਤਾਰਾ ਜੋ ਸੀ, ਖਾਸ ਤੌਰ ਤੇ ਗਾਂਧੀ ਦਾ ਭਗਤ ਸਿੰਘ ਦੀ ਫਾਂਸੀ ਵੇਲੇ, ਕਿਉਂਕਿ ਜਦੋਂ ਫਾਂਸੀ ਦਿੱਤੀ ਜਾਣੀ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਲਾਰਡ ਕਰਜ਼ਨ ਜਿਹੜੇ ਵਾਇਸਰਾਏ ਸੀ ਉਹਨਾਂ ਦੇ ਨਾਲ ਗਾਂਧੀ ਦੀ ਮੀਟਿੰਗ ਸੀ। ਔਰ ਅੰਗਰੇਜ਼ ਇਹ ਐਕਸਪੈਕਟ ਕਰਦੇ ਸੀ ਕਿ ਗਾਂਧੀ ਜਿਹੜਾ ਕਰਜ਼ਨ ਨਹੀਂ ਇਰਵਿਨ, ਔਰ ਉਹ ਗਾਂਧੀ ਇਰਵਿਨ ਪੈਕਟ ਵੀ ਹੋਇਆ। ਅੰਗਰੇਜ਼ ਇਹ ਐਕਸਪੈਕਟ ਕਰਦੇ ਸੀ ਕਿ ਗਾਂਧੀ ਪਰਸਨਲੀ ਰਿਕੁਐਸਟ ਕਰੇਗਾ ਇਰਵਿਨ ਨੂੰ ਕਿ ਵੀ ਇਸ ਨੂੰ ਜਿਹੜਾ ਐਗਜ਼ੀਕਿਊਟ ਨਾ ਕਰੋ, ਇਸ ਨੂੰ ਜਿਹੜਾ ਉਹ ਉਮਰ ਕੈਦ 'ਚ ਬਦਲ ਦਿਓ। ਲੇਕਿਨ ਗਾਂਧੀ ਨੇ ਮੈਂਸ਼ਨ ਤੱਕ ਵੀ ਨਹੀਂ ਕੀਤਾ। ਔਰ ਇਸ ਕਿਸਮ ਦੇ ਹੁਣ ਡਾਕੂਮੈਂਟ ਨੇ ਕਿ ਕਿਵੇਂ ਜਿੰਨੀ ਪੋਪੂਲੈਰਿਟੀ ਭਗਤ ਸਿੰਘ ਔਰ ਇਹ ਸਾਰੀ ਜੁਝਾਰੂ ਲਹਿਰ ਦੀ ਬਣ ਰਹੀ ਸੀ, ਉਸ ਤੋਂ ਵੀ ਗਾਂਧੀ ਘਬਰਾਇਆ ਹੋਇਆ ਸੀ। ਹਾਲਾਂ ਉਹ ਐਜ਼ ਏ ਸ਼ੀਲਡ ਯੂਜ਼ ਕਰ ਰਿਹਾ ਸੀ ਨੌਨ ਵਾਇਲੈਂਸ ਵਰਸਸ ਵਾਇਲੈਂਸ। ਪਰ ਅਸੀਂ ਦੇਖਦੇ ਹਾਂ ਕਿ ਜਿੱਥੇ ਨੌਨ ਵਾਇਲੈਂਸ, ਜਦੋਂ ਸਾਕਾ ਨਨਕਾਣਾ ਸਾਹਿਬ ਹੁੰਦਾ ਹੈ ਔਰ ਗਾਂਧੀ ਆਉਂਦਾ ਵੀ ਹੈ ਕੁਝ ਸਮੇਂ ਬਾਅਦ, ਤੇ ਉੱਥੇ ਆ ਕੇ ਵੀ ਉੱਥੇ ਹਾਲਾਂ ਟੋਟਲੀ ਨੌਨ ਵਾਇਲੈਂਸ ਦੇ ਥੱਲੇ ਸਿੱਖਾਂ ਨੇ ਆਪਣੀ ਰੈਜ਼ਿਸਟੈਂਸ ਦਿੱਤੀ ਸੀ ਔਰ ਕੁਰਬਾਨੀਆਂ ਦਿੱਤੀਆਂ ਸੀ। ਪਰ ਉੱਥੇ ਗਾਂਧੀ ਨੂੰ ਇਹ ਫਿਕਰ ਸੀ ਕਿ ਜੀ ਇਹ ਗੁਰਦੁਆਰੇ ਮਹੰਤਾਂ ਤੋਂ ਕਿਉਂ ਲੈ ਜਾ ਰਹੇ ਨੇ। ਔਰ ਇੱਥੇ ਉਹ ਜਾ ਕੇ ਉਹਨੇ ਜਿਹੜਾ ਆਪਣੀ ਗੁਜਰਾਤੀ ਪਬਲੀਕੇਸ਼ਨ ਦੇ ਵਿੱਚ ਲਿਖਿਆ ਕਿ ਜੀ ਮੈਨੂੰ ਤਾਂ ਪੰਜਾਬ ਜਾ ਕੇ ਬੜੀ ਹੈਰਾਨੀ ਹੋਈ ਕਿ ਸਿੱਖ ਤਾਂ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਦੇ, ਉਹ ਤਾਂ ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਉਹ ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ ਦੇ ਜਿਹੜਾ ਉਹ ਡਿਵਾਈਨ ਰੂਪ ਨੂੰ ਨਹੀਂ ਮੰਨਦੇ ਕਿ ਇਹ ਕੋਈ ਰੱਬੀ ਕਿਤਾਬਾਂ ਨੇ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਉਸ ਨੇ, ਔਰ ਇਹੀ ਰਵੱਈਆ ਜਦੋਂ ਈਵਨ ਸੁਭਾਸ਼ ਚੰਦਰ ਬੋਸ ਜਦੋਂ ਕਾਂਗਰਸ ਦੀ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ ਔਰ ਗਾਂਧੀ ਦਾ ਜਿਹੜਾ ਮਨੋਨੀਤ ਕੀਤਾ ਉਮੀਦਵਾਰ ਸੀ ਹਾਰ ਜਾਂਦਾ ਹੈ, ਕਿਉਂਕਿ ਪੰਜਾਬ ਦੇ ਸਾਰੇ ਡੈਲੀਗੇਟ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੂੰ ਪ੍ਰੈਜ਼ੀਡੈਂਟ ਚੁਣਿਆ ਸੀ। ਔਰ ਬੋਸ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਕਾਂਗਰਸ ਦਾ। ਤੇ ਉਦੋਂ ਵੀ ਗਾਂਧੀ ਨੇ ਇਹ ਕਹਿ ਕੇ ਕਿ ਜੀ ਇਹ ਮੇਰੀ ਨਿੱਜੀ ਹਾਰ ਹੈ, ਪਰਸਨਲ ਡਿਫੀਟ ਹੈ, ਸੁਭਾਸ਼ ਚੰਦਰ ਬੋਸ ਨੂੰ ਤੋਂ ਬਿਲਕੁਲ ਕਿਨਾਰਾ ਕਰ ਲਿਆ ਸੀ। ਉਹਨਾਂ ਹਾਲਾਤਾਂ 'ਚ ਹੀ ਸੁਭਾਸ਼ ਚੰਦਰ ਬੋਸ ਨੇ ਫਿਰ ਇਹ ਦੇਖਿਆ ਕਿ ਵੀ ਇੱਥੇ ਦਾਲ ਨਹੀਂ ਗਲਣੀ। ਉਹਨੇ ਕਿਵੇਂ ਵਾਇਆ ਅਫਗਾਨਿਸਤਾਨ ਮੁਲਕ ਛੱਡਿਆ ਔਰ ਆਜ਼ਾਦ ਹਿੰਦ ਫੌਜ ਰਾਹੀਂ ਜਿਹੜਾ ਉਹ ਮਿਲੀਟੈਂਟ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਇੱਕ ਵੱਖਰੀ ਕਹਾਣੀ ਹੈ ਕਿ ਸੁਭਾਸ਼ ਚੰਦਰ ਬੋਸ ਨੂੰ ਪੰਜਾਬ 'ਚੋਂ ਅਫਗਾਨਿਸਤਾਨ ਰਾਹੀਂ ਕੱਢਣ 'ਚ ਵੀ ਸਿੱਖਾਂ ਦਾ ਕਿੰਨਾ ਵੱਡਾ ਰੋਲ ਸੀ। ਤੇ ਜੇ 42,000 ਦੇ ਕਰੀਬ ਫੌਜੀ ਆਜ਼ਾਦ ਹਿੰਦ ਫੌਜ ਵਿੱਚ ਸਨ ਤਾਂ ਉਸ 'ਚੋਂ 32-33 ਹਜ਼ਾਰ ਸਿੱਖ ਸਨ। ਸੋ ਇਹ ਔਰ ਜਿਹੜੀ ਗੱਲ ਕਰਕਸ ਹੈ ਉਹਨਾਂ ਦਾ ਕਿ ਫੀਅਰ ਉਹਨਾਂ ਨੂੰ ਇਹੀ ਰਿਹਾ ਕਿ ਵੀ ਕਿਤੇ ਜਿਹੜੇ ਗਾਂਧੀ ਨਹਿਰੂ ਨੂੰ ਕਿ ਵੀ ਸਾਡੀ ਥਾਂ ਕੋਈ ਹੋਰ ਦੀ ਐਕਸੈਪਟੈਂਸ ਨਾ ਹੋ ਜਾਏ। ਸੋ ਇਹੀ ਪਾਰਟ ਜਦੋਂ ਉਹਨਾਂ ਨੇ ਭਾਈ ਕਸ਼ਮੀਰ ਸਿੰਘ ਹੋਰਾਂ ਨੇ ਭਗਤਾਂ ਕੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਕਿਹਾ, ਤੇ ਉਹਨਾਂ ਨੇ ਕਿਹਾ ਵੀ ਅੰਗਰੇਜ਼ਾਂ 'ਚ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਆਪਣੇ ਇੱਕ ਸਿਵਲਾਈਜੇਸ਼ਨਲ ਕਿਰਦਾਰ ਦਾ ਜਿਹੜਾ ਉਹ ਚੇਤਾ ਆ ਜਾਂਦਾ ਸੀ। ਉਹ ਕੁਝ ਵੀ ਐਸਾ ਨਹੀਂ ਸੀ ਕਰਨਾ ਚਾਹੁੰਦੇ ਜਿੱਥੇ ਕਿ ਇਤਿਹਾਸ ਦੇ ਵਿੱਚ ਉਹਨਾਂ ਨੂੰ ਕੋਈ ਜ਼ਾਬਰ ਜਾਂ ਜ਼ਾਲਮ ਕਹੇ ਉਹਦਾ ਕੋਈ ਨਾ ਕੋਈ ਕਵਰ ਅਪ ਕਰ ਜਾਂਦੇ ਸੀ। ਜਿਵੇਂ ਅਸੀਂ ਦੇਖਿਆ ਜਲਿਆਂਵਾਲੇ ਬਾਗ ਤੋਂ ਬਾਅਦ ਡਾਇਰ ਨੂੰ ਡਿਮੋਟ ਕੀਤਾ ਗਿਆ, ਹੰਟਰ ਕਮਿਸ਼ਨ ਬਿਠਾਇਆ ਗਿਆ, ਮੁਆਵਜ਼ੇ ਦਿੱਤੇ ਗਏ ਔਰ ਉਸ ਕਿਸਮ ਦਾ ਕੋਈ ਵਾਕਿਆ ਫਿਰ 1947 ਤੱਕ 1919 ਤੋਂ ਬਾਅਦ ਨਹੀਂ ਹੋਇਆ। ਇੱਥੇ ਤਾਂ ਇਹਨਾਂ ਨੇ ਕਿੰਨੇ ਜਲਿਆਂਵਾਲੇ ਬਾਗ ਕੀਤੇ ਨੇ। ਸੋ ਅਸੀਂ ਭਾਈ ਕਸ਼ਮੀਰ ਸਿੰਘ ਹੋਰਾਂ ਦਾ ਉਹਨਾਂ ਨੇ ਕਿਹਾ ਕਿ ਵੀ ਇਹ ਵਾਹ ਹੀ ਸਾਡਾ ਮਕਾਰਾਂ ਤੇ ਬੇਈਮਾਨਾਂ ਨਾਲ ਹੈ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਿਹੜੀ ਬੜੀ ਅਹਿਮ ਖਬਰ ਨਾ ਸਿਰਫ ਪੰਥਕ ਹਲਕਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੈ, ਅੱਜ ਇਸ ਦੀ ਸ਼ੁਰੂਆਤ ਉਦੋਂ ਹੀ ਹੋਈ ਜਦੋਂ ਬਲੂਮਬਰਗ ਨਿਊਜ਼ ਦੀ ਸਟੋਰੀ, ਇਹੀ ਲੀਡ ਸਟੋਰੀ ਸੀ ਬਲੂਮਬਰਗ ਦੀ, ਔਰ ਉਸ ਤੋਂ ਹੀ ਫਿਰ ਸਾਰੇ ਇੰਡੀਅਨ ਮੀਡੀਆ ਨੇ ਵੀ, PTI ਨੇ, ਟ੍ਰਿਬਿਊਨ ਨੇ ਔਰ ਬਾਕੀ ਸਾਰਿਆਂ ਨੇ ਉਹਦੇ 'ਚ ਕੁਛ ਨਾ ਕੁਛ ਮਿਰਚ ਮਸਾਲਾ ਖੱਬੇ ਸੱਜੇ ਲਾ ਕੇ, ਪਰ ਓਰੀਜਨਲ ਸੋਰਸ ਬਲੂਮਬਰਗ ਸਟੋਰੀ ਦਾ। ਔਰ ਇਹ ਵੀ ਇਸ ਦੇ ਨਾਲ ਅਸੀਂ ਗੱਲ ਕਰ ਲਈ ਹੈ ਕਿ ਅੱਜ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਦੀ ਇੱਕ ਹੀਅਰਿੰਗ ਸੀ, ਹਾਲਾਂ ਜਿਹੜੇ ਉਸ ਦੇ ਵਿੱਚ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਨੇ ਬਿਊਰੋ ਆਫ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰਸ ਡੋਨਾਲਡ ਲੂ, ਉਹ ਜਵਾਬ ਦਿੰਦੇ ਨੇ ਇੱਕ ਸਵਾਲ ਦਾ। ਜਿਹੜੇ ਸਵਾਲ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਕਲੀਅਰ ਹੈ ਕਿਉਂਕਿ ਉਹ ਰੈਂਕਿੰਗ ਮੈਂਬਰ ਨੇ ਹਾਊਸ ਫੋਰਨ ਅਫੇਅਰਸ ਕਮੇਟੀ ਦੇ, ਮਿਸਟਰ ਡੀਨ ਫਿਲਿਪਸ। ਹਾਲਾਂਕਿ ਜਿਹੜਾ ਡੋਨਾਲਡ ਲੂ ਦਾ ਜਵਾਬ ਹੈ ਉਸ ਤੋਂ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਨੂੰ ਜਿਹੜੀ ਅੱਜ ਬਲੂਮਬਰਗ ਨਿਊਜ਼ ਦੀ
ਖਬਰ ਸੀ ਉਸ ਬਾਰੇ ਜਾਣਕਾਰੀ ਸੀ, ਪਰ ਉਸ ਦੀ ਅਸੀਂ ਗੱਲ ਵੀ ਕਰਾਂਗੇ ਔਰ ਉਹ ਸੈਗਮੈਂਟ ਵੀ ਅਸੀਂ ਸਾਡੀ ਟੈਕਨੀਕਲ ਟੀਮ ਨੇ ਡਾਊਨਲੋਡ ਕੀਤਾ, ਅਸੀਂ ਦਿਖਾਵਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਇਸ ਦੀ ਗੱਲ ਕਰੀਏ ਜਿਹੜੀ ਬਲੂਮਬਰਗ ਦੀ ਪਹਿਲਾਂ ਓਰੀਜਨਲ ਸਟੋਰੀ ਔਰ ਉਸ ਨੂੰ ਫਿਰ ਬਾਕੀਆਂ ਨੇ ਕਿਵੇਂ ਪ੍ਰੈਜ਼ੈਂਟ ਕੀਤਾ, ਪਰ ਜੋ ਕੰਟੈਂਟ ਹੈ ਉਹਨੂੰ ਹੀ ਐਕਸਟੈਂਡ ਕੀਤਾ ਗਿਆ ਜਾਂ ਉਸ ਨੂੰ ਐਗਜ਼ੈਜਰੇਟ ਕੀਤਾ ਗਿਆ ਜਾਂ ਡੀਗ੍ਰੇਡ ਕੀਤਾ ਗਿਆ। ਔਰ ਇਹ ਖਬਰ ਹੈ ਬਲੂਮਬਰਗ ਦੀ ਜਿਹੜੀ ਫਾਈਨੈਂਸ਼ੀਅਲ ਪੋਸਟ ਨੇ ਬਲੂਮਬਰਗ ਨਿਊਜ਼ ਨੂੰ ਹੀ ਕ੍ਰੈਡਿਟ ਦੇ ਕੇ ਛਾਪੀ ਔਰ ਸੁਧੀ ਰੰਜਨ ਸੇਨ ਤੇ ਐਂਟਨੀ ਇਹ ਦੋ ਜਿਹੜੇ ਰਿਪੋਰਟਰ ਨੇ, ਸਾਡਾ ਫਰਜ਼ ਬਣਦਾ ਵੀ ਜਿਹੜੇ ਕੋਈ ਸਟੋਰੀ ਕੱਢ ਕੇ ਲਿਆਂਦੇ ਨੇ ਉਹਨਾਂ ਨੂੰ ਡਿਊ ਕ੍ਰੈਡਿਟ ਦਿੱਤਾ ਜਾਏ। ਸੋ ਇਹਦਾ ਹੈਡਿੰਗ ਹੈ India's probe finds rogue officials involved in US murder plot. India's investigation into US claims of an attempted murder of a Sikh leader in New York found that rogue operatives not authorized by the government had been involved in the plot according to senior officials familiar with the matter. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜੋ ਹੀ ਔਰ ਅਸੀਂ ਕਿਉਂਕਿ ਆਲਮੋਸਟ ਜਦੋਂ ਵੀ ਰਿਪੋਰਟਿੰਗ ਕਰਦੇ ਹਾਂ ਅਸੀਂ ਇਸ ਕਿਸਮ ਦੀ ਨਿਊਜ਼ ਦੀ, ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਕਿਵੇਂ ਉਹਦੀ ਬਿਗਨਿੰਗ ਉਹਨਾਂ ਨੇ ਕੀਤੀ, ਚੱਲ ਤਾਂ ਪਤਾ ਨਹੀਂ ਕਦੋਂ ਦਾ ਰਿਹਾ ਸੀ, ਕਿਉਂਕਿ ਅਸੀਂ ਹੁਣ ਜਦੋਂ ਦੇਖਦੇ ਹਾਂ ਕਿ ਜਰਮਨ ਦੇ ਵਿੱਚ ਵੀ ਕਿਸੇ ਦਾ ਮਰਡਰ ਜਿਹੜਾ ਉਹ ਐਲੀਮੀਨੇਟ ਕਿਸੇ ਨੂੰ ਕੀਤਾ, ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਹੈਪੀ ਪਾਕਿਸਤਾਨ ਦੇ ਵਿੱਚ ਔਰ ਦੂਸਰਿਆਂ ਦੇ ਵੀ ਨਾਂ ਆਏ। ਲੇਕਿਨ ਜੇ ਅਸੀਂ ਕਰੰਟ ਸਿਨੈਰੀਓ ਦੇ ਵਿੱਚ ਦੇਖੀਏ 2023 ਦੇ ਵਿੱਚ ਤਾਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਲਾਹੌਰ 'ਚ, 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਿਸਟੀਰੀਅਸ ਹਾਲਾਤਾਂ 'ਚ ਮਰਡਰ, 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਔਰ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨ ਰੈਫਰੈਂਡਮ ਦੇ ਮੁੱਢਲੇ ਆਗੂਆਂ ਚੋਂ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ 29 ਨਵੰਬਰ ਦੀ ਇੰਡਾਈਟਮੈਂਟ ਜਿਹੜੀ ਨਿਊਯਾਰਕ ਕੋਰਟ 'ਚ ਫਾਈਲ ਕੀਤੀ ਜਾਂਦੀ ਹੈ ਜਸਟਿਸ ਡਿਪਾਰਟਮੈਂਟ ਵੱਲੋਂ, ਉਸ 'ਚੋਂ ਇਹ ਸਾਹਮਣੇ ਆਉਂਦਾ ਹੈ ਗੁਰਪਤਵੰਤ ਮਰਡਰ ਪਲਾਟ ਕਿ ਕਿਵੇਂ ਨਿਖਿਲ ਗੁਪਤਾ ਜਿਸ ਨੂੰ ਉਸੇ ਦਿਨ ਹੀ ਚੈੱਕ ਰਿਪਬਲਿਕ 'ਚ ਗ੍ਰਿਫਤਾਰ ਕੀਤਾ ਗਿਆ ਕਿ ਕਿਵੇਂ ਇਸ ਪਲਾਟ ਦੇ ਵਿੱਚ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਇੱਥੇ ਉਹਨਾਂ ਨੇ ਫਰਦਰ ਗੁਰਪਤਵੰਤ ਸਿੰਘ ਨੂੰ ਟਾਰਗੇਟ ਕੀਤਾ ਸੀ ਔਰ ਇਹ ਕੀ ਉਹਨਾਂ ਦੀ ਸਾਰੀ ਖੇਡ ਸੀ ਔਰ ਆਉਣ ਵਾਲੇ ਪੀਰੀਅਡ ਜਿਹੜੀਆਂ ਡੀਟੇਲਸ ਨਿਖਿਲ ਗੁਪਤੇ ਦੀ ਉਸ ਕਨਵਰਸੇਸ਼ਨ ਦੀਆਂ ਜਾਂ ਦੂਸਰੀਆਂ ਸਾਹਮਣੇ ਆਈਆਂ ਕਿ ਉਹ ਡਜ਼ਨਸ ਆਫ ਹੋਰ ਐਕਟਿਵਿਸਟ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਸੀ ਔਰ ਉਹਨੂੰ ਉਹ ਨਿਖਿਲ ਗੁਪਤਾ ਕਹਿ ਰਿਹਾ ਜਿਹੜਾ ਕਵਰ ਏਜੰਟ ਅੱਗੋਂ FBI ਦਾ ਸੀ, ਉਹਨਾਂ ਨੇ ਸਮਝਿਆ ਵੀ ਉਹ ਹਾਇਰ ਕਰ ਰਹੇ ਨੇ ਕਿਸੇ ਅਸੈਸਨ ਨੂੰ ਕਿ ਬਈ ਫਿਕਰ ਨਾ ਕਰ ਅਸੀਂ ਤੈਨੂੰ 2-2 3-3 ਟਾਰਗੇਟ ਜਿਹੜੇ ਹੈ ਉਹ ਹਰ ਮਹੀਨੇ ਦੇ ਦਿਆਂਗੇ। ਹੁਣ ਇੰਨੀ ਕੁ ਜਾਣਕਾਰੀ ਔਰ ਉਸ ਤੋਂ ਬਾਅਦ ਸਾਡਾ ਤਾਂ ਇਹੀ ਹੈ ਕਿ ਬਈ ਨਿਖਿਲ ਗੁਪਤਾ ਕਦੋਂ ਆਏ, ਉਸ ਦੀ ਐਕਸਟ੍ਰੈਡੀਸ਼ਨ ਨਾਲ ਸੰਬੰਧਿਤ 3 ਅਦਾਲਤਾਂ 'ਚੋਂ ਆਲਰੇਡੀ ਉਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੂੰ ਓਕੇ ਹੋ ਚੁੱਕੀ ਹੈ। ਇਸ ਵੇਲੇ ਕਾਂਸਟੀਟਿਊਸ਼ਨਲ ਕੋਰਟ ਦੇ ਸਾਹਮਣੇ ਕੇਸ ਹੈ ਜਿਸ ਦੇ ਵਿੱਚ ਜਿਹੜਾ ਕੁਝ ਵਕਤ ਲੱਗ ਰਿਹਾ ਹੈ। ਇਹ ਰੀਜ਼ਨ ਕੀ ਹੈ ਤਾਂ ਸਾਨੂੰ ਨਹੀਂ ਪਤਾ, ਪਰ ਕਈ ਵਾਰ ਈਵਨ ਪ੍ਰੋਸੀਜਰਲ ਵੀ ਟਾਈਮ ਲੱਗ ਸਕਦਾ ਹੈ। ਜਿਉਂ ਹੀ ਇਹ ਗੱਲ ਸਾਹਮਣੇ ਆਈ, ਅਮਰੀਕਾ ਨੇ ਜਦੋਂ ਜਸਟਿਸ ਡਿਪਾਰਟਮੈਂਟ ਨੇ ਇੰਡਾਈਟਮੈਂਟ ਫਾਈਲ ਕੀਤੀ, ਇਸ ਨੂੰ ਹਾਈ ਪ੍ਰੋਫਾਈਲ ਕੇਸ ਦੇ ਤੌਰ ਤੇ ਲਿਆ। ਅਮਰੀਕਾ ਦੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, FBI ਹੈਡ, ਉਹਨਾਂ ਦੇ ਦੂਸਰੇ ਜਿੰਨੇ ਮਹਿਕਮੇ ਵੀ ਇਸ ਨਾਲ ਸੰਬੰਧਿਤ ਨੇ, ਉਹਨਾਂ ਨੇ ਫੌਰਨ ਦਿੱਲੀ ਦਾ ਰੁਖ ਕੀਤਾ, ਉਹਨਾਂ ਦੀ ਬਾਂਹ ਮਰੋੜੀ ਔਰ ਉਹਨਾਂ ਨੂੰ ਇਹ ਦੱਸਿਆ ਕਿ ਭਾਈ ਇਹ ਜਿਹੜਾ, ਕਿਉਂਕਿ ਇੰਡਾਈਟਮੈਂਟ ਦੇ ਵਿੱਚ ਕੱਲਾ ਨਿਖਿਲ ਗੁਪਤਾ ਨਹੀਂ ਸੀ, CC1 ਕੋ ਕੰਸਪੀਰੇਟਰ 1 ਜਿਸ ਦੇ ਵਿੱਚ ਪ੍ਰਮੁੱਖ ਤੌਰ ਤੇ ਉਹਨਾਂ ਦੀ NIA ਜਾਂ ਉਹਨਾਂ ਦੀ ਸਿਕਿਉਰਿਟੀ ਏਜੰਸੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਜਾਂ ਇਸ ਲੈਵਲ ਦਾ ਕੋਈ ਬੰਦਾ ਇਨਵੋਲਵ ਸੀ। ਅਮਰੀਕਨਾਂ ਕੋਲ ਤਾਂ ਜਾਣਕਾਰੀ ਸੀ, ਭਾਰਤ ਨੂੰ ਵੀ ਉਹਨਾਂ ਨੇ ਉਹ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਟਰਾਂਸਨੈਸ਼ਨਲ ਮਰਡਰ ਅਮਰੀਕਨ ਸੋਇਲ ਦੇ ਉੱਤੇ ਕੀਤਾ ਇਹਦੀ ਜਵਾਬਦੇਹੀ ਹੋਏਗੀ। ਹੁਣ ਕੈਨੇਡਾ ਦੇ ਮਾਮਲੇ 'ਚ ਕਿਉਂਕਿ 18 ਜੂਨ ਨੂੰ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਇਹੀ ਇੰਕਸ਼ਾਫ ਕਰਦੇ ਨੇ
ਕਿ ਭਾਈ ਇੰਡੀਅਨ ਏਜੰਟ ਇਨਵੋਲਵ ਹੈ, ਰਾਹ ਦੇ ਉੱਥੇ ਜਿਹੜਾ ਉਹਦਾ ਡੈਸਕ ਚੁਕਾ ਜਾਂਦਾ ਕੈਨੇਡਾ ਚੋਂ, ਡਿਪਲੋਮੈਟਿਕ ਵਾਰਫੇਅਰ ਹੁੰਦੀ ਹੈ। ਇੰਡੀਆ ਜਿਹੜਾ ਉਹ ਉਹਨਾਂ ਦੇ 39 ਡਿਪਲੋਮੈਟ ਔਰ 40-41 ਉਹਨਾਂ ਦੇ ਡਿਪੈਂਡੈਂਟ, ਉਹਨਾਂ ਨੂੰ ਉੱਥੋਂ ਕੱਢ ਦਿੰਦਾ ਹੈ। ਔਰ ਅੱਜ ਤੱਕ ਕੈਨੇਡਾ ਬਾਰੇ ਤਾਂ ਐਡਮਿਟ ਕਰਨ ਨੂੰ ਤਿਆਰ ਹੀ ਨਹੀਂ। ਉਹ ਤਾਂ ਇਹ ਕਹੀ ਜਾਂਦੇ ਨੇ ਕਿ ਜੀ ਐਵੀਡੈਂਸ, ਸ਼ੋ ਅਸ ਐਵੀਡੈਂਸ, ਔਰ ਉਹ ਰਿਡੀਕਿਊਲ ਕਰਦੇ ਨੇ। ਪਰ ਅਮਰੀਕਾ ਦੇ ਮਾਮਲੇ 'ਚ ਕਿਉਂਕਿ ਕੈਨੇਡਾ ਦੀ ਤਾਂ ਐਵੀਡੈਂਸ ਜੁੜੀ ਹੋਈ ਹੈ ਅਮਰੀਕਾ ਦੇ ਨਾਲ, ਨਿਖਿਲ ਗੁਪਤਾ ਨਾਲ ਪਲਾਟ ਤਾਂ ਟੁਗੈਦਰ ਪਲਾਨ ਕਰ ਰਹੇ ਸੀ। ਔਰ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਉਸ ਵੇਲੇ ਦੇ ਅਮਰੀਕਾ 'ਚ ਐਂਬੈਸਡਰ ਤਰਨਜੀਤ ਸੰਧੂ ਨੂੰ ਬੀਜੇਪੀ ਜੁਆਇਨ ਕਰਵਾਉਣਾ ਰਿਟਾਇਰਮੈਂਟ ਦੇ ਮਹੀਨੇ ਦੇ ਵਿੱਚ ਔਰ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਲਈ ਨਾਮਜ਼ਦ ਕਰਨਾ। ਇਹ ਸਾਰੀ ਖੇਡ ਦੱਸ ਰਹੀ ਹੈ ਕਿ ਭਾਈ ਇਹ ਸਾਰੇ ਅਮਰੀਕਾ ਕੈਨੇਡਾ ਦਾ ਕਿਵੇਂ ਇਹਨਾਂ ਦਾ ਜਿਹੜਾ ਇੰਟਰਵੋਵਨ ਇਹ ਸਾਰਾ ਸਟਰਕਚਰ ਸੀ, ਉਹਨੂੰ ਮਾਸਟਰਮਾਈਂਡ ਅਮਰੀਕਾ ਦੀ ਵਾਸ਼ਿੰਗਟਨ DC ਐਮਬੈਸੀ ਜਾਂ ਨਿਊਯਾਰਕ ਕੌਂਸਲਰ ਜਿਹੜੇ ਵੱਡੇ ਇਹਨਾਂ ਦੇ ਸੈਟਅਪ ਨੇ, ਉਹਨਾਂ ਰਾਹੀਂ ਇਹ ਸਾਰੀ ਖੇਡ ਨੂੰ ਰਾਹ ਵੱਲੋਂ ਖੇਡਿਆ ਜਾ ਰਿਹਾ ਸੀ। ਸੋ ਜਦੋਂ ਅਮਰੀਕਾ ਨੇ ਇੱਕਦਮ, ਕਿਉਂਕਿ ਅਮਰੀਕਾ ਨੇ ਤਾਂ ਵਿਦ ਐਵੀਡੈਂਸ ਗੱਲ ਕਰਨੀ ਸੀ, ਇਹਨਾਂ ਦੇ ਕੋਲ ਤਾਂ ਜਿਹੜੀ ਹੈ ਉਹ ਪੂਰੀ ਕ੍ਰੈਡੀਬਲ ਇਨਫੋਰਮੇਸ਼ਨ ਸੀ, ਔਰ ਭਾਰਤ ਨੇ ਫੌਰਨ ਇੱਥੇ ਡਿਨਾਇਲ 'ਚ ਨਹੀਂ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਹਾਈ ਲੈਵਲ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਇਨਵੈਸਟੀਗੇਟ ਕਰੇਗੀ ਕਿ ਕਿਹਦਾ ਕੀ ਰੋਲ ਹੈ। ਔਰ ਦੂਸਰਾ ਹੁਣ ਇਹ ਅਸੀਂ ਦੇਖ ਰਹੇ ਹਾਂ ਕਿ 29 ਨਵੰਬਰ ਤੋਂ ਬਾਅਦ ਜਦੋਂ ਕਿ ਇੰਡਾਇਕਟਮੈਂਟ ਫਾਈਲ ਹੁੰਦੀ ਹੈ, ਆਲਮੋਸਟ 3 ਮਹੀਨੇ ਬਾਅਦ, ਚੌਥਾ ਮਹੀਨਾ ਹੈ ਨਵੰਬਰ, ਸਾਰਾ ਨਵੰਬਰ ਤਾਂ ਮੁੱਕ ਗਿਆ ਸੀ, ਦਸੰਬਰ, ਜਨਵਰੀ, ਫਰਵਰੀ, ਅਸੀਂ ਮਾਰਚ 'ਚ ਗੱਲ ਕਰ ਰਹੇ। ਔਰ ਅਸੀਂ ਇਹ ਦੋਨੋਂ ਹੀ ਚੀਜ਼ਾਂ ਦੇ ਉੱਤੇ ਅਸੀਂ ਉਡੀਕ ਰਹੇ ਸੀ ਕਿ ਵੀ ਭਾਰਤ ਨੇ ਅਫੀਸ਼ੀਅਲ ਜਿਹੜੀ ਸੋ ਕਾਲਡ ਉਹਨਾਂ ਦੀ ਇਨਵੈਸਟੀਗੇਸ਼ਨ ਹੈ, ਇਹ ਤਾਂ ਇਵੇਂ ਹੀ ਹੈ ਜਿਵੇਂ ਕਸਾਈ ਇਨਵੈਸਟੀਗੇਟ ਕਰੇਗਾ ਕਿ ਬੱਕਰਾ ਜਿਹੜਾ ਹੈ ਉਹ ਕਿਉਂ ਮਾਰਿਆ ਗਿਆ। ਸੋ ਹੈ ਤਾਂ ਉਸ ਦਾ ਰੁਤਬਾ ਇਹੀ ਹੈ, ਪਰ ਫਿਰ ਵੀ ਕਿਉਂਕਿ ਅਮਰੀਕਾ ਨੇ ਜੇ ਭਾਰਤ ਦੇ ਉੱਤੇ ਦਬਾਅ ਵੀ ਬਣਾਇਆ ਜਾਂ ਅੱਗੋਂ ਵੀ ਦਬਾਅ ਬਣਾਉਣਾ ਤੇ ਉਹ ਮੌਕਾ ਵੀ ਹੁੰਦਾ ਹੈ ਕਿ ਵੀ ਠੀਕ ਹੈ ਪਹਿਲਾਂ ਤੁਸੀਂ ਆਪ ਹੀ ਦੱਸ ਦਿਓ ਕਿ ਵੀ ਤੁਹਾਡੇ ਕਿਸ ਬੰਦੇ ਦਾ ਕੀ ਰੋਲ ਹੈ, ਅਦਰਵਾਈਜ਼ ਫਿਰ ਅੱਗੇ ਫਿਲ ਇਨ ਦਾ ਬਲੈਂਕ ਹੁੰਦਾ। ਹੁਣ ਅਜੇ ਵੀ ਕੋਈ ਇਹ ਜਿਹੜੀ ਬਲੂਮਬਰਗ ਰਿਪੋਰਟ ਵੀ ਹੈ ਇਹਨੂੰ ਤੁਸੀਂ ਮੀਡੀਆ ਲੀਕ ਕਹਿੰਦੇ ਹੋ, ਔਰ ਇਹ ਕਈ ਵਾਰੀ ਡੈਲੀਬਰੇਟਲੀ ਕੀਤੀ ਜਾਂਦੀ ਹੈ, ਇਹ ਦੇਖਣ ਲਈ ਵੀ ਰਿਐਕਸ਼ਨ ਐਕਸ਼ਨ ਕੀ ਹੈ। ਲੇਕਿਨ ਇਸ ਚੋਂ ਇੱਕ ਪਾਰਟ ਤਾਂ ਜਿਹੜਾ ਹੁਣ ਤੱਕ ਕੈਨੇਡਾ ਦੇ ਮਾਮਲੇ 'ਚ ਟੋਟਲ ਡਿਨਾਇਲ, ਔਰ ਅਮਰੀਕਾ ਦੇ ਮਾਮਲੇ 'ਚ ਵੀ ਜਿਹੜਾ ਕਾਊਂਟਰ ਆਫੈਂਸਿਵ ਐਸ ਜੈ ਸ਼ੰਕਰ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ, ਜਾਂ ਪਿਛਲੇ ਵੀ ਅਜੇ ਹਫਤੇ ਜਦੋਂ ਇਹ ਸੀ ਕਿ ਜੀ ਉਹ ਸੈਨ ਫਰਾਂਸਿਸਕੋ ਦੀ ਅਸੀਂ 30 ਬੰਦਿਆਂ ਦੀ ਲਿਸਟ ਦਿੱਤੀ ਹੋਈ ਹੈ, ਉਹਦੇ ਤੇ ਅਟੈਕ ਹੋਇਆ ਕੌਂਸੂਲੇਟ ਤੇ, ਕੋਈ ਕਾਰਵਾਈ ਨਹੀਂ ਹੋਈ, ਔਰ ਇਹ ਗੁਰਪਤਵੰਤ ਸਿੰਘ ਪੰਨੂ ਨੇ ਧਮਕੀਆਂ ਦੇ ਦਿੱਤੀਆਂ ਕਿ ਜੀ ਸ਼ੇਅਰ ਬਾਜ਼ਾਰ ਸਾਡੇ ਲੁੜਕ ਗਿਆ, ਔਰ ਇਕਨੋਮਿਕਲ ਟੈਰਰਿਜ਼ਮ ਦੀ ਗੱਲ ਕੀਤੀ, ਕੇਸ ਵੀ ਉੱਥੇ ਰਜਿਸਟਰ ਕੀਤਾ ਹੈ ਬੰਬੇ ਸਟਾਕ ਐਕਸਚੇਂਜ ਦੇ ਹਵਾਲੇ ਨਾਲ। ਉਸ ਤੋਂ ਪਹਿਲਾਂ 에ਅਰਲਾਈਨਸ ਜਦੋਂ ਉਹਨਾਂ ਕਿਹਾ ਵੀ ਸਫ਼ਰ ਨਾ ਕਰੋ, ਉਹਦੇ ਥੱਲੇ ਵੀ ਕੇਸ। ਸੋ ਉਹ ਜਿਹੜੀ ਸਾਰਾ ਇਸ ਕਿਸਮ ਦਾ ਸੀ, ਔਰ ਉਹਨਾਂ ਨੇ ਮੀਡੀਆ 'ਚ ਪਲਾਟ ਵੀ ਕਰਾਇਆ ਕਿ ਜੀ ਦੇਖੋ ਜਦੋਂ FBI ਦੇ ਹੈੱਡ ਨੇ ਅਜੀਤ ਡੋਵਲ ਨੂੰ ਕਿਹਾ ਕਿ ਜੀ ਤੁਸੀਂ ਇਹ ਜਿਹੜਾ ਕੀਤਾ, ਤਾਂ ਉਹਨੇ ਕਿਹਾ ਜੀ ਤੁਸੀਂ ਨਹੀਂ ਨੱਥ ਪਾ ਰਹੇ ਗੁਰਪਤਵੰਤ ਪੰਨੂ ਨੂੰ ਕਿਉਂਕਿ ਉਹ CIA ਦਾ ਐਸੈਟ ਹੈ। ਸੋ ਉਹ ਇਸ ਕਿਸਮ ਦੇ ਚੜ੍ਹਵੇਂ ਬਿਆਨ, ਔਰ ਉਹਨੂੰ ਆਪਣੀ ਡੋਮੈਸਟਿਕ ਆਡੀਅੰਸ ਦੇ ਲਈ ਵੀ ਔਰ ਵੈਸੇ ਵੀ ਇਹ ਮੀਡੀਆ ਦਾ ਹਿੱਸਾ ਸੀ। ਹੁਣ ਅੱਜ ਜਿਹੜੀ ਸਟੋਰੀ, ਕਿਉਂਕਿ ਜਿਵੇਂ ਮੈਂ ਕਿਹਾ ਕਿ ਕੋਈ ਇਹ ਨਹੀਂ ਹੈ ਵੀ ਉਹ ਰਿਪੋਰਟ ਉਹਨਾਂ ਨੇ ਸਬਮਿਟ ਕਰ ਦਿੱਤੀ ਹੈ ਇਹਨਾਂ ਨੂੰ, ਜਾਂ ਇਹਨਾਂ ਨੇ ਉਸ ਦੇ ਉੱਤੇ ਕੋਈ ਅੱਗੋਂ ਪ੍ਰੈਸ ਬਰੀਫਿੰਗ ਦਿੱਤੀ ਹੈ। ਹੁਣ ਇਹ ਸਾਰੀ ਸਟੋਰੀ ਜਿਹੜੀ ਕਿ ਫਾਈਨੈਂਸ਼ੀਅਲ ਪੋਸਟ ਔਰ ਬਲੂਮਬਰਗ, ਔਰ ਫਿਰ ਅਸੀਂ ਦੇਖ ਰਹੇ ਹਾਂ ਹਿੰਦੂ ਔਰ ਰॉयटर ਔਰ ਇਹਨਾਂ ਸਾਰਿਆਂ ਦੀ ਹੈ। ਇਸ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਮੰਨ ਲਿਆ, ਇੰਡੀਆ ਨੇ ਜਿਹੜਾ ਇੱਕ ਪੁਆਇੰਟ ਅਸੀਂ ਇਹਦੇ 'ਚੋਂ ਦੇਖਦੇ ਹਾਂ ਕਿ ਜੀ ਇਹ ਜਿਹੜਾ ਜਿਹਨੇ ਵੀ ਕੀਤਾ ਉਹ ਰਾਹ ਲਈ ਕੰਮ ਕਰਦਾ ਸੀ, ਕੋ ਕੰਸਪੀਰੇਟਰ। ਹੁਣ ਉਹ ਰਾਹ ਲਈ ਨਹੀਂ ਹੈ, ਬਟ ਸਟਿਲ ਗਵਰਨਮੈਂਟ EMPLOYE ਹੈ। ਇਹ ਗੱਲ ਸਮਝ ਤੋਂ ਬਾਹਰ ਹੀ ਹੈ, ਪਰ ਕਿਉਂਕਿ ਜਿਵੇਂ ਅਸੀਂ ਕਿਹਾ ਵੀ ਇਹ ਸੈਕੰਡਰੀ ਸੋਰਸ ਹੈ, ਲੀਕ ਹੈ ਜਾਂ ਇਨਵੈਸਟੀਗੇਟਿਵ ਜਰਨਲਿਜ਼ਮ 'ਚੋਂ ਨਿਕਲਿਆ, ਉਹਨਾਂ ਨੇ ਇਹ ਸਾਰੇ ਨੂੰ ਕਿਹਾ ਕਿ ਐਟ ਲੀਸਟ 1 person directly involved in the alleged attempted assassination is no longer working for India's main spy agency. The Research and Analysis Wing, the official said, asking not to be identified because the details of the investigation have not been made public. ਜਿਵੇਂ ਮੈਂ ਕਿਹਾ ਵੀ ਇਹ ਕੋਈ ਪਬਲਿਕ ਦੇ ਵਿੱਚ ਰਿਪੋਰਟ ਨਹੀਂ ਆਈ ਹੋਈ, ਔਰ ਉਹਦੇ 'ਚ ਉਹਨਾਂ ਨੇ ਕਿਹਾ
the individual is still employed by the government and India has not started any criminal action against him. ਇਹ ਹੁਣੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਅਜੇ ਵੀ ਜਿਹਨੂੰ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਕਿਹਾ ਜੀ ਇਹ ਸਰਕਾਰੀ ਅਪਰੂਵਲ ਨਹੀਂ ਸੀ ਕਿ ਜੀ ਇਹ ਮੋਦੀ ਨੇ ਸੈਂਕਸ਼ਨ ਨਹੀਂ ਕੀਤਾ ਜਾਂ ਇਹਨਾਂ ਦਾ ਮਤਲਬ ਹੈ ਕਿ ਅਜੀਤ ਡੋਵਲ ਨੇ ਨਹੀਂ ਕੀਤਾ। ਇਹ ਰੋਗ ਐਲੀਮੈਂਟ ਜਿਹੜਾ ਰਾਹ ਲਈ ਕੰਮ ਕਰਦਾ ਸੀ ਆਪਣੇ ਤੌਰ ਤੇ ਸੀ, ਹੁਣ ਉਹ ਰਾਹ 'ਚ ਨਹੀਂ ਹੈ ਪਰ ਅਜੇ ਵੀ ਉਹਨੂੰ ਰਿਟੇਨ ਜਿਹੜਾ ਉਹਨਾਂ ਨੇ ਕੀਤਾ ਹੋਇਆ ਔਰ ਕੋਈ ਪ੍ਰੋਸੀਕਿਊਸ਼ਨ ਸਟਾਰਟ। ਇਸ ਤੋਂ ਆਪਣੇ ਆਪ 'ਚ ਇਹ ਲੱਗਦਾ ਹੈ ਕਿ ਕਿੰਨੀ ਸ਼ੈਮ ਇਨਵੈਸਟੀਗੇਸ਼ਨ ਹੈ ਕਿਉਂਕਿ ਕੰਮ ਤਾਂ ਮੋਦੀ ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਜਿਹੜੀ ਕਿਲਰ ਤਿਕੜੀ ਹੈ ਔਰ ਇਹਦੇ 'ਚ ਤੁਸੀਂ ਦਿਨਕਰ ਗੁਪਤਾ NIA ਦਾ ਜੋੜ ਦਿਓ ਤੇ ਫਿਰ ਚੌਂਕੜੀ ਬਣ ਜਾਂਦੀ ਹੈ। ਉਹ ਇੱਕ ਪੰਜਾਬੀ 'ਚ ਲਫ਼ਜ਼ ਚੰਡਾਲ ਚੌਂਕੜੀ ਹੁੰਦਾ ਸੀ ਜਿਹਦੇ 'ਚੋਂ ਚਾਰ ਜੁੜੇ ਹੋਣ ਤਾਂ ਕਹਿੰਦੇ ਸੀ ਚੰਡਾਲ ਨੇ ਬੁੱਚਰ ਨੇ ਔਰ ਮੈਂ ਇਹਨੂੰ ਤਿਕੜੀ ਨਾਲੋਂ ਵੀ ਚੰਡਾਲ ਚੌਕੜੀ ਕਹਿਣਾ ਜ਼ਿਆਦਾ ਪ੍ਰੈਫਰ ਕਰਾਂਗਾ ਵੀ ਇਹ ਚੰਡਾਲ ਚੌਕੜੀ ਦਾ ਇਹ ਪਾਰਟ ਹੈ। ਔਰ ਨਿਊ ਦਿੱਲੀ ਹੈਜ਼ ਇਨਫੋਰਮਡ US authorities about the findings from the government appointed panel set up to probe the allegations the people said। ਹੁਣ people ਦਾ ਹੁੰਦਾ ਜੀ ਅਸੀਂ ਅੰਦਰੂਨੀ ਸੋਰਸ ਤੋਂ ਖਬਰ ਕੱਢੀ ਉਹ ਇਹ ਕਹਿ ਰਹੇ ਨੇ ਕਿ ਜੀ ਉਹਨਾਂ ਨੇ ਜਿਹੜਾ ਗਵਰਨਮੈਂਟ ਨੇ ਅਪਾਇੰਟ ਕੀਤਾ ਸੀ ਪੈਨਲ ਉਸ ਦੀਆਂ ਫਾਈਂਡਿੰਗਸ ਦਿੱਤੀਆਂ ਨੇ। The US is demanding a criminal prosecution of the individual involved, a request reiterated by Donald Lu, Assistant Secretary of State for South and Central Asia, during his visit to India in January, the people said। ਹੁਣ ਇਹ ਅਜੇ ਪਿੱਛੇ ਦੀ ਗੱਲ ਚੱਲ ਰਹੀ ਹੈ ਕਿ ਜਿਵੇਂ ਜਨਵਰੀ 'ਚ ਡੋਨਲਡ ਲੂ ਆਇਆ ਸੀ ਔਰ ਡੋਨਲਡ ਲੂ ਨੇ ਜਿਹੜੀ ਗੱਲ ਕਹੀ ਸੀ ਔਰ ਕਿ ਵੀ ਕਰੋ ਪ੍ਰੋਬ, ਅਜੇ ਤੱਕ ਉਹਨੂੰ ਪ੍ਰੋਸੀਕਿਊਟ ਨਹੀਂ ਕੀਤਾ ਗਿਆ ਪਰ ਇਹ ਇੰਡੀਆ ਨੇ ਮੰਨ ਲਿਆ ਕਿ ਉਹ ਰੋਗ ਐਲੀਮੈਂਟ ਉਦੋਂ ਰਾਹ ਲਈ ਕੰਮ ਕਰਦਾ ਸੀ, ਸਟਿਲ ਗਵਰਨਮੈਂਟ ਦੇ ਲਈ ਕੰਮ ਕਰ ਰਿਹਾ ਔਰ ਇਹ ਸਾਰੇ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ US prosecutors allege the Indian government agent described as a serious field officer with responsibilities in security management and intelligence had instructed Nikhil Gupta, an Indian national who had ties to criminal networks, to organize the assassination of Pannu। Gupta was arrested in Czech Republic। ਬਾਕੀ ਜਿਹੜਾ ਉਹਨਾਂ ਦਾ ਇਹ ਹੈ ਕਿ US expect accountability from India's government based on outcome of the investigation। A State Department spokesman said on a background the department comes to raise its concerns directly with the ਫਿਰ ਉਹਨਾਂ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਔਰ ਇਹ ਉਹ ਦੀ ਗੱਲ ਕੀਤੀ ਹੈ। ਸੋ ਇਹ ਕੋਈ ਇੰਨੀ ਵੱਡੀ ਇਨਕਸ਼ਾਫ ਤਾਂ ਨਹੀਂ ਹੈ ਲੇਕਿਨ ਇਸ ਸਾਰੇ ਚੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਸੇ ਨੂੰ ਹੀ ਜਦੋਂ ਰॉयटर ਜਿਹੜੀ ਨਿਊਜ਼ ਏਜੰਸੀ ਸਟੋਰੀ ਨੂੰ ਲੈਂਦੀ ਹੈ ਤਾਂ ਉਹ ਕਹਿੰਦੀ ਇੰਡੀਆ ਫਾਈਂਡਸ ਰੋਗ ਅਫੀਸ਼ੀਅਲਸ। ਹੁਣ ਇਹ ਵੇਰੀ ਹੋ ਜਾਂਦਾ ਇੱਥੇ ਅਫੀਸ਼ੀਅਲ ਦਾ ਮਤਲਬ ਇੱਕ ਹੈ, ਅਫੀਸ਼ੀਅਲ ਦਾ ਮਤਲਬ ਹੈ ਮਲਟੀਪਲ ਲੋਕ ਨੇ। ਇੰਡੀਆ ਫਾਈਂਡਸ ਰੋਗ ਅਫੀਸ਼ੀਅਲਸ ਇਨਵੋਲਵਡ ਇਨ US ਮਰਡਰ ਪਲਾਟ, ਬਲੂਮਬਰਗ ਰਿਪੋਰਟਸ। ਕੋਰਟ ਨੇ ਬਲੂਮਬਰਗ ਨੂੰ ਹੀ ਕੀਤਾ ਹੈ ਪਰ ਮਲਟੀਪਲ ਉਹਨਾਂ ਨੇ ਕਿਹਾ ਐਨ ਇੰਡੀਅਨ ਇਨਵੈਸਟੀਗੇਸ਼ਨ has found that rogue officials not authorized by the government were involved in a foiled plot to kill a Sikh separatist leader in United States, Bloomberg News reported on Wednesday। फिर उन्होंने unnamed senior officials ਨੂੰ ਕੋਟ ਕੀਤਾ ਹੈ ਕਿ ਜਿਹੜਾ ਇੱਕ ਬੰਦਾ ਡਾਇਰੈਕਟਲੀ ਇਨਵੋਲਵ ਹੈ ਉਹ ਰਾਹ ਦੇ ਲਈ ਕੰਮ ਕਰਦਾ ਸੀ, ਹੁਣ ਉਹ ਨਹੀਂ ਕਰਦਾ ਔਰ ਇਹ ਉਸ ਪੈਨਲ ਦੀ ਰਿਪੋਰਟ ਹੈ ਜਿਹੜੀ ਗਵਰਨਮੈਂਟ ਨੇ ਜਿਹੜੀ ਹੈ ਉਹ ਲਿਆਂਦੀ। ਹੁਣ ਪਹਿਲਾਂ ਤਾਂ ਅਸੀਂ ਇਸ ਦੇ ਉੱਤੇ ਗੱਲ ਕਰੀਏ ਕਿ ਵੀ ਇਸ ਅੱਜ ਜਿਹੜੀ ਇੱਕ ਹੀਅਰਿੰਗ ਇਹਨਾਂ ਦੀ ਜਿਹੜੀ ਫੋਰਨ ਅਫੇਅਰਸ ਕਮੇਟੀ ਦੀ ਹੋਈ ਜਿਸ ਦੇ ਵਿੱਚ ਜਿਵੇਂ ਅਸੀਂ ਕਿਹਾ ਵੀ ਡੋਨਲਡ ਲੂ ਜਿਹੜਾ ਕਿ ਸਾਊਥ ਐਂਡ ਸੈਂਟਰਲ ਏਸ਼ੀਆ ਦਾ ਜਿਹੜਾ ਉਹ US ਸਟੇਟ ਡਿਪਾਰਟਮੈਂਟ ਦਾ ਟੌਪ ਡਿਪਲੋਮੈਟ ਹੈ ਔਰ ਇਹ ਹਾਲਾਂਕਿ ਹੀਅਰਿੰਗ ਤਾਂ ਸੀ ਪਾਕਿਸਤਾਨ ਆਫਟਰ ਇਲੈਕਸ਼ਨਸ ਇਹ ਇਸ ਦੇ ਉੱਤੇ ਹੀਅਰਿੰਗ ਸੀ ਪਰ ਇਸ ਦੇ ਵੀ ਇਹਨੂੰ ਸਬ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ US ਹਾਊਸ ਆਫ ਰਿਪਰੈਜ਼ੈਂਟੇਟਿਵਸ ਫੋਰਨ ਅਫੇਅਰਸ ਕਮੇਟੀ ਨੇ ਔਰ ਹੁਣ ਇਸ ਹੀਅਰਿੰਗ ਦੇ ਵੇਲੇ ਜਿਹੜਾ ਮੋਸਟ ਪਾਵਰਫੁਲ ਰੈਂਕਿੰਗ ਮੈਂਬਰ ਹੈ ਡੀਨ ਫਿਲਿਪਸ ਉਹਨੇ ਸਵਾਲ ਪੁੱਛਿਆ ਅਬਾਊਟ ਦਾ ਅਲਾਰਮਿੰਗ ਐਲੀਗੇਸ਼ਨਸ ਆਫ ਇੰਡੀਅਨ ਗਵਰਨਮੈਂਟ ਇਨਵੋਲਵਮੈਂਟ ਇਨ ਦਾ ਪਲਾਟ ਟੂ ਕਿਲ ਏ ਸਿੱਖ ਅਮਰੀਕਨ ਹੀਅਰ ਔਨ ਅਮਰੀਕਨ ਸੋਇਲ। ਉਹ ਸੀ ਇਹਨ ਓਰੀਜਨਲ ਵੀ ਦਿਖਾਵਾਂਗੇ। ਹੁਣ ਡੀਨ ਫਿਲਿਪਸ ਨੇ ਪੁੱਛਿਆ ਕਿ ਵੀ ਇਹ ਦੱਸੋ ਵੀ ਜਿਹੜੀ ਅਮਰੀਕਨ ਸੋਇਲ ਦੇ ਉੱਤੇ
ਇਹ ਮਾਰਨ ਦਾ ਪਲਾਟ ਸੀ ਗੁਰਪਤਵੰਤ ਪੰਨੂ ਸਿੱਖ ਲੀਡਰ ਨੂੰ, ਇਸ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਕਿੱਥੇ ਖੜਾ ਹੈ? ਬਿਲਕੁਲ। ਉਹਨੇ ਕਿਹਾ ਵੀ ਜਦੋਂ ਰਸ਼ੀਅਨ ਸੋਇਲ ਦੇ ਉੱਤੇ ਕੁਛ ਇਸ ਕਿਸਮ ਦੀਆਂ ਕਿਲਿੰਗਸ ਹੋਈਆਂ ਤੇ 500 ਤੋਂ ਜ਼ਿਆਦਾ ਰਸ਼ੀਅਨਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਨੇ, ਉਹਨਾਂ ਦੇ ਵੀਜ਼ੇ ਰੋਕੇ ਗਏ ਨੇ। ਇੰਡੀਆ ਦੇ ਮਾਮਲੇ 'ਚ ਅਮਰੀਕਨ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ, ਜਦੋਂ ਕਿ ਅਮਰੀਕਾ ਦੇ ਵਿੱਚ ਇਸ ਲੈਵਲ ਦਾ ਜਿਹੜਾ ਉਹ ਸੀਰੀਅਸਲੀ ਜਿਹੜਾ ਉਹ ਮਰਡਰ ਪਲਾਟ ਹੋਇਆ। ਔਰ ਇਹ ਕੁਐਸਚਨ ਹੈ ਵੀ ਅਕਾਊਂਟੇਬਿਲਿਟੀ ਕੀ ਹੈ ਔਰ ਇੰਡੀਅਨ ਇਨਵਾਇਰਨਮੈਂਟ ਦੇ ਉੱਤੇ ਕੀ ਹੈ। ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਹੈ ਉਹ ਮੈਨੂੰ ਇਹ ਲੱਗਦਾ ਵੀ ਅੱਜ ਵਾਲੀ ਬਲੂਮਬਰਗ ਦੀ ਰਿਪੋਰਟ ਸ਼ਾਇਦ ਇਹਨੇ ਨਹੀਂ ਸੀ ਦੇਖੀ ਹੋਈ। ਮਿਸਟਰ ਲੂ ਨੇ ਜੇ ਦੇਖੀ ਵੀ ਹੋਏਗੀ ਤਾਂ ਉਹਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨੇ ਨਹੀਂ ਦੇਖਿਆ। ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਉਹਨੇ ਲੂ ਨੇ ਕਿਹਾ ਕਿ ਜੀ ਇਹ ਅਸੀਂ ਦੇਖਦੇ ਹਾਂ that the alleged plot to kill Pannu was a serious issue between the two countries and that Biden administration was taking the issue incredibly seriously, कि ਅਸੀਂ ਬਹੁਤ ਇਹਨੂੰ ਸੀਰੀਅਸਲੀ ਲੈ ਰਹੇ ਹਾਂ। ਔਰ ਇਸ ਦਾ ਉੱਤੇ ਫਿਰ ਉਹਨੇ ਇਹ ਸਾਰੇ ਦੇ ਉਹਨੇ ਇਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਵੀ ਇਹ ਕੋਈ ਬਹੁਤੀ ਡੀਟੇਲ ਨਹੀਂ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਪਰਸਪੈਕਟਿਵ ਦਈਏ ਕਿ ਹੁਣ ਇਹ ਜਦੋਂ ਕਿ ਬਲੂਮਬਰਗ ਰਿਪੋਰਟ ਚੋਂ ਰੋਗ ਐਲੀਮੈਂਟ ਦੀ ਗੱਲ ਆ ਗਈ ਔਰ ਈਵਨ ਮੰਗ ਵੀ ਜਿਹੜੀ ਹੈ ਰੈਂਕਿੰਗ ਮੈਂਬਰ ਨੇ ਇੰਡੀਆ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਕੀਤੀ। ਸਾਡੀ ਕੀ ਟੇਕ ਹੈ ਇਸ ਦੇ ਉੱਤੇ? ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਕੀ ਕਿਹਾ ਇਸ ਦੇ ਉੱਤੇ? ਜਿਹੜੀ ਸਿੱਖ ਕੋਆਰਡੀਨੇਸ਼ਨ ਔਰ ਖਾਸ ਤੌਰ ਤੇ ਜਿਹੜੀ ਸਿੱਖ ਕਾਕਸ ਦੇ ਨੂੰ ਕੋਆਰਡੀਨੇਟ ਕਰਨ ਵਾਲੇ ਨੇ ਡਾਕਟਰ ਬਤਪਾਲ ਸਿੰਘ, ਉਹਨਾਂ ਦੀ ਕੀ ਟੇਕ ਹੈ? ਉਹਦਾ ਜ਼ਿਕਰ ਕਰਨ ਤੋਂ ਪਹਿਲੇ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਇਹ ਜਿਹੜੀ ਅੱਜ ਸਪੈਸ਼ਲ ਹੀਅਰਿੰਗ ਹੋਈ ਹੈ ਫੋਰਨ ਅਫੇਅਰਸ ਕਮੇਟੀ ਦੀ, ਉਸ ਦੇ ਵਿੱਚ ਮਿਸਟਰ ਡੀਨ ਫਿਲਿਪ ਜਿਹੜੇ ਰੈਂਕਿੰਗ ਮੈਂਬਰ ਨੇ ਉਹਨਾਂ ਦਾ ਸਵਾਲ ਔਰ ਮਿਸਟਰ ਡੋਨਲਡ ਲੂ ਜਿਹੜੇ ਕਿ ਉਸ ਇਸ ਸਾਰੇ ਮਾਮਲੇ ਦੇ ਨਾਲ ਜੁੜੇ ਹੋਏ ਮਹਿਕਮੇ ਦੇ ਮੁਖੀ ਨੇ, ਉਹਨਾਂ ਦਾ ਕੀ ਜਵਾਬ ਹੈ ਉਹਨੂੰ ਜ਼ਰਾ ਪਲੇ ਕਰਦੇ ਹਾਂ। So I want to ask also about India. I know the administration is looking at accountability for the alarming allegations that a government of India official was connected to a murder for hire plot targeting a Sikh American here on American soil in New York City. The administration, of course, recently placed sanctions on more than 500 individuals relating to the killing of Alexei Navalny in Russia on Russian soil. So my question is, are any similar sanctions on or travel bans being considered for those who we believe may be responsible for the attempted murder of Mr. Pannan? Thank you, Representative Phillips. This is a serious issue between the United States and India. The Department of Justice has alleged that an Indian citizen, at the behest of someone working in the Indian government, has attempted to kill an American citizen on American soil. We take this in the administration incredibly seriously and have raised it at the highest levels with India. We are, at the moment, working with India to encourage India to hold accountable those responsible for this terrible crime. What we can see is that India itself has announced that they have created a committee of inquiry to look into this matter, and we ask them to work quickly and transparently to make sure justice is done. So viewers, welcome back in the program. So ਹੁਣ ਆਪਾਂ ਡਾਕਟਰ ਸਾਹਿਬ ਦੇ ਜਿਹੜੇ ਕੰਟੀਨਿਊ ਜਿਹੜੇ ਉਹਨਾਂ ਦੇ ਵਿਚਾਰ ਰਹੇ ਹੋ ਸੁਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਨੂੰ ਮੈਂ 2-3 ਵਾਰ ਸੁਣਿਆ ਕਿਉਂਕਿ ਬਹੁਤ ਵਾਰ ਇਹ ਹੁੰਦਾ ਵੀ ਪਹਿਲੀ ਵਾਰ ਕੀ ਕਿਹਾ ਗਿਆ, ਦੂਸਰੀ ਵਾਰ ਇਹ ਹੁੰਦਾ ਕੀ ਨਹੀਂ ਕਿਹਾ ਗਿਆ, ਫਿਰ ਇਹ ਹੁੰਦਾ ਬਿਟਵੀਨ ਦਾ ਲਾਈਨਸ ਕੀ ਹੈ, ਫਿਰ ਹੁੰਦਾ ਵੀ ਹਾਈਡ ਕੀ ਕੀਤਾ ਗਿਆ। ਸੋ ਇਸ ਚੋਂ ਕਿਉਂਕਿ ਜਿਹੜਾ ਕੁਐਸਚਨ ਹੈ ਮਿਸਟਰ ਫਿਲਿਪਸ ਦਾ ਰੈਂਕਿੰਗ ਮੈਂਬਰ ਦਾ, ਉਹ ਬੜਾ ਕਲੀਅਰ ਹੈ ਕਿ ਵੀ ਰਸ਼ੀਅਨ ਸੋਇਲ ਦੇ ਉੱਤੇ ਜਦੋਂ ਕੋਈ ਦਹਿਸ਼ਤਗਰਦੀ ਦੀ ਘਟਨਾ ਹੁੰਦੀ ਹੈ ਤੇ ਤੁਸੀਂ 500 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਦੇ ਵੀਜ਼ੇ ਕੈਂਸਲ ਕਰਦੇ ਹੋ, ਇਕਨੋਮਿਕਲ ਸੈਂਕਸ਼ਨਸ ਲਾਉਂਦੇ ਹੋ। ਔਰ ਜੇ ਅਮਰੀਕਾ ਦੀ ਸੋਇਲ ਦੇ ਉੱਤੇ ਇਸ ਕਿਸਮ ਦਾ ਅਸੈਸੀਨੇਸ਼ਨ ਪਲਾਟ ਜਿਹਨੂੰ ਇੰਡੀਆ ਨੇ ਕਬੂਲ ਕਰ ਲਿਆ ਹੈ ਕਿ ਉਹਨਾਂ ਦਾ ਰੋਗ ਐਲੀਮੈਂਟ, ਭਾਵੇਂ ਉਹ ਕਹਿ ਰਹੇ ਨੇ, ਹਾਲਾਂਕਿ ਇਹ ਸੈਂਕਸ਼ਨ ਦਾ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਹੁੰਦਾ ਹੈ, ਵੀ ਇਹਦੇ ਤੇ ਤੁਹਾਡਾ ਕੀ ਐਕਸ਼ਨ ਹੈ।
ਸੋ ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਕੋਈ ਸੈਂਕਸ਼ਨਸ ਲਾਉਣ ਦੇ ਮੂਡ 'ਚ ਨਹੀਂ ਹੈ। ਜੇ 2-4 ਦੇ ਵੀਜ਼ੇ ਰੋਕ ਵੀ ਦਿੱਤੇ ਤੇ ਉਹ ਕੋਈ ਬਹੁਤਾ ਫਰਕ ਨਹੀਂ ਪਏਗਾ। ਸੋ ਇਹ ਇੱਕ ਪਾਰਟ ਜਿਹੜਾ ਹੈ, ਔਰ ਡੋਨਾਲਡ ਲੂਲ ਦਾ ਇੰਡੀਆ ਤੇ ਹੀ ਛੱਡਣਾ ਕਿ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਉਹ ਇਸ ਨੂੰ ਟਰਾਂਸਪੇਰੈਂਟ ਔਰ ਦੂਸਰਾ ਰੱਖ ਕੇ ਇਨਵੈਸਟੀਗੇਸ਼ਨ ਕਰਨ ਔਰ ਇਸ ਦੀ ਅਕਾਊਂਟੇਬਿਲਟੀ ਕੀਤੀ ਜਾਏ, ਇਹ ਐਗਜ਼ੈਕਟਲੀ ਇਵੇਂ ਹੀ ਹੈ ਜਿਹੜਾ ਕਸਾਈ ਨੂੰ ਇਹ ਕਹਿਣਾ ਹੈ ਕਿ ਵੀ ਤੂੰ ਜਿਹੜਾ ਬੱਕਰਾ ਮਾਰਿਆ ਇਹਦੀ ਇਨਵੈਸਟੀਗੇਸ਼ਨ ਕਰਕੇ ਵੀ ਬੱਕਰੇ ਦੇ ਨਾਲ ਐਸਾ ਕੀ ਹੋਇਆ ਔਰ ਕਿਉਂ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਕੋਈ ਤਸੱਲੀ ਬਖਸ਼ ਨਹੀਂ ਹੈ। ਔਰ ਇਸ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਜਾਂ ਟਵੀਟ ਕੀਤਾ, ਉਹਨਾਂ ਨੇ ਕਿਹਾ since US indictment named a senior Indian intelligence official as the one directing murder for hire plot against SFJ General Counsel Pannu. Finally, India admits raw agents hired hitman but without the knowledge and approval of Prime Minister Modi? Question mark. उन्होंने कहा जी अमरीका दी इंडाइटमेंट तो क्लीयर सी कि इंडियन ऑफिशियल इन्वॉल्व है। ਹੁਣ ਇੰਡੀਆ ਨੇ ਇਹ ਤਾਂ ਐਡਮਿਟ ਕਰ ਲਿਆ ਕਿ ਰਾਹ ਦੇ ਏਜੰਟਾਂ ਨੇ ਹਾਇਰ ਕੀਤਾ ਅਸੈਸਿਨ, ਪਰ ਇਹ ਕੋਈ ਸੋਚ ਸਕਦਾ ਵੀ ਬਿਨਾਂ ਮੋਦੀ ਦੀ ਮਨਜ਼ੂਰੀ ਦੇ ਇਸ ਕਿਸਮ ਦਾ ਹੋਇਆ? ਔਰ ਬਿਲਕੁਲ ਵੈਲਿਡ ਸਵਾਲ ਹੈ, ਹਾਊ ਮੈਨੀ ਆਫ ਯੂ ਬਿਲੀਵ ਦਿਸ ਕੁਐਸਚਨ ਮਾਰਕ, ਕਿ ਵੀ ਤੁਹਾਡੇ ਚੋਂ ਕਿੰਨੇ ਇਸ ਤੇ ਯਕੀਨ ਕਰਨਗੇ ਕਿ ਉੱਥੇ ਬੈਠੇ ਕਿਸੇ ਰਾਹ ਅਫੀਸ਼ੀਅਲ ਨੂੰ ਸੁਪਨਾ ਆਇਆ ਰਾਤ ਕਿ ਗੁਰਪਤਵੰਤ ਨੂੰ ਐਲੀਮੀਨੇਟ ਕਰ ਦਿਓ ਤੇ ਉਹਨੇ ਆਪਣੇ ਤੌਰ ਦੇ ਉੱਤੇ ਉਹਨੇ ਆਪਣੇ ਅਕਾਊਂਟ ਚੋਂ ਪੈਸੇ ਕਢਾਏ, ਉਹਨੂੰ ਡਾਲਰ ਕਨਵਰਟ ਕੀਤੇ, ਉਹਨੂੰ ਨਿਊਯਾਰਕ ਦੇ ਵਿੱਚ ਮੇਕ ਸ਼ੋਰ ਕੀਤਾ ਕਿ ਵੀ ਇੰਨਾ ਜਿਹੜਾ ਸਪਾਰੀ ਦਾ ਉਹ ਐਡਵਾਂਸ ਦਿੱਤਾ ਜਾਏ ਜਾਂ ਦੂਜਾ ਉਹ ਰੋਗ ਐਲੀਮੈਂਟ ਨੇ ਕੰਮ ਕੀਤਾ। ਇਹ ਜ਼ਾਹਰ ਹੈ ਵੀ ਇਸ ਤੋਂ ਵੱਡਾ ਤਾਂ ਇਹ ਤਾਂ ਲਾਈ ਆਫ ਦਾ ਸੈਂਚੁਰੀ ਨਹੀਂ, ਲਾਈ ਆਫ ਦਾ ਮਿਲੇਨੀਅਮ ਬਣਦਾ। ਫਿਰ ਉਹਨਾਂ ਨੇ ਕਿਹਾ ਡੂ ਵੀ ਐਕਸਪੈਕਟ ਇੰਡੀਆਜ਼ ਮੋਦੀ ਗਵਰਨਮੈਂਟ ਟੂ ਇਸ਼ੂ ਆਫੀਸ਼ੀਅਲ ਨੋਟੀਫਿਕੇਸ਼ਨ to hire hitman to assassinate pro-Khalistan Sikhs? ਕੀ ਅਸੀਂ ਜਿਹੜਾ do we expect India's Modi government to issue official notification to hire hitman to assassinate pro-Khalistan Sikhs? ਕੀ ਮੋਦੀ ਸਰਕਾਰ ਮੰਨੇਗੀ ਕਿ ਵੀ ਉਹਨਾਂ ਨੇ ਆਫੀਸ਼ੀਅਲੀ ਇਸ ਸਾਰੇ ਨੂੰ ਜਿਹੜਾ ਹੈ ਉਹ ਅਸੈਸੀਨੇਟ ਕਰਨ ਦੇ ਪਲਾਟ ਨੂੰ ਜਿਹੜਾ ਪ੍ਰੋ ਖਾਲਿਸਤਾਨੀ ਸਿੱਖਾਂ ਨੂੰ ਇਸ ਨੂੰ ਜਿਹੜਾ ਉਹਨਾਂ ਨੇ ਐਗਜ਼ੀਕਿਊਟ ਕਰਨਾ ਚਾਹਿਆ? और जी मैं समझदा भी टोटल डिफाइंस और पूरा एक सिख लाइक करैक्टर वाला पार्ट है। खालिस्तान रेफरेंडम विल कंटिन्यू even if India plans another attempt to assassinate me, कि खालिस्तान रेफरेंडम ਦਾ ਸਫ਼ਰ ਜਾਰੀ ਰਹੇਗਾ ਭਾਵੇਂ ਉਹ ਕੋਈ ਹੋਰ ਹੁਣ ਨਵਾਂ ਪਲਾਟ ਮੈਨੂੰ ਮਾਰਨ ਦਾ ਬਣਾ ਲੈਣ। ਔਰ ਨਾਲ ਹੀ ਉਹਨਾਂ ਨੇ ਕਿਹਾ is President Biden considering sanctions and or travel ban against Indian agencies who are supposed to be involved in Mr. Pannu murder for hire plot? और उन्होंने कहा कि जी की ਜਿਹੜਾ ਉਹ ਕਿਉਂਕਿ ਹਾਊਸ ਫੋਰਨ ਅਫੇਅਰਸ ਕਮੇਟੀ ਨੇ ਇਹ ਪੁੱਛਿਆ ਕਿ ਵੀ ਕੀ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਇਹ ਕਰੇਗਾ, ਔਰ ਇਹਦੇ ਜਵਾਬ 'ਚ ਵੀ ਗੁਰਪਤਵੰਤ ਪੰਨੂ ਹੋਰਾਂ ਦਾ ਇਹ ਕਹਿਣਾ ਹੈ ਕਿ ਸੂਨਰ ਔਰ ਲੇਟਰ ਜਲਦੀ ਜਾਂ ਬਾਅਦ 'ਚ ਅਲਟੀਮੇਟਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇੰਡੀਆ ਤੇ ਸੈਂਕਸ਼ਨਸ ਲਾਉਣੀਆਂ ਪੈਣਗੀਆਂ ਲਾਉਣਗੇ। ਔਰ ਇਸ ਦੇ ਉੱਤੇ ਕਾਂਗਰੈਸ਼ਨਲ ਜਿਹੜੀ ਸਿੱਖ ਕਾਕਸ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਬਰੀਫ ਇਹ ਜਿਹੜਾ ਆਪਣਾ ਦਿੱਤਾ ਹੈ ਰਿਐਕਸ਼ਨ। ਇਟ ਇਜ਼ ਅਨਐਕਸੈਪਟੇਬਲ ਫॉर perpetrators to self-prosecute. US policymakers must not appease India's authoritarian regime, especially after attempts to harm Americans on US soil. These perpetrators must be brought to justice within the United States. कि भाई ये अनएक्सैप्टेबल है कि ਜਿਹੜੇ ਕਰਨ ਵਾਲੇ ਨੇ ਇਹ ਕੁਕਰਮ ਔਰ ਇਹ ਮਰਡਰ ਪਲਾਟ ਉਹ ਆਪਣੇ ਆਪ ਨੂੰ ਇਨਵੈਸਟੀਗੇਟ ਕਰਨਗੇ ਤੇ ਆਪਣੇ ਆਪ ਨੂੰ ਸਜ਼ਾ ਦੇਣਗੇ। ਇਟਸ ਅਨਐਕਸੈਪਟੇਬਲ ਸੈਲਫ ਪ੍ਰੋਸੀਕਿਊਸ਼ਨ। ਔਰ ਉਹ ਜਵਾਬ ਇਹ ਹੈ ਕਿ US policy makers must not appease India's authoritarian regime, ਕਿ ਵੀ ਇਹ ਭਾਰਤ ਦੇ ਤਾਨਾਸ਼ਾਹੀ ਹਾਕਮਾਂ ਨੂੰ ਖੁਸ਼ ਮਤ ਕਰੋ, ਇਹ ਅਮਰੀਕਨਸ ਤੁਸੀਂ ਡਾਲਰਾਂ ਪਿੱਛੇ ਛਿਲੜਾਂ ਪਿੱਛੇ। ਔਰ ਜਦੋਂ ਕਿ ਉਹਨਾਂ ਨੇ ਤੁਹਾਡੀ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨਸ ਨੂੰ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਜਿਵੇਂ ਅਸੀਂ ਟਾਈਟਲ 'ਚ ਕਿਹਾ ਕਿ ਦੇ ਸ਼ੁੱਡ ਬੀ ਡਰੈਗਡ ਟੂ ਅਮਰੀਕਾ, ਉਹਨਾਂ ਦੇ ਗਲ 'ਚ
ਜਿਹੜਾ ਉਹ ਸੰਗਲ ਪਾ ਕੇ ਘੜੀਸ ਕੇ ਅਮਰੀਕਾ ਲਿਆਂਦਾ ਜਾਏ, ਜਿਵੇਂ ਨਿਖਿਲ ਗੁਪਤਾ ਨੂੰ ਲਿਆਂਦਾ ਜਾਣਾ ਹੈ, ਇਵੇਂ ਹੀ ਇੰਡੀਅਨ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਜਿਹਦੇ 'ਚ ਅਗੇਨ ਜੇ ਅਲਟੀਮੇਟਲੀ ਕੋਈ ਵੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਭਾਵੇਂ ਉਹ ਗਲੋਬਲ ਕੋਈ ਬਾਡੀ ਕਰੇਗੀ ਤਾਂ ਇਸ ਸਾਰੇ ਦੇ ਪਿੱਛੇ ਚੰਡਾਲ ਚੌਂਕੜੀ ਇਹੀ ਨਜ਼ਰ ਆਏਗੀ। ਮੋਦੀ ਹੈ, ਅਮਿਤ ਸ਼ਾਹ ਹੈ, ਅਜੀਤ ਡੋਵਲ ਹੈ ਔਰ ਦਿਨਕਰ ਗੁਪਤਾ ਹੈ। ਔਰ ਜਦੋਂ ਤੱਕ ਇਸ ਚੰਡਾਲ ਚੌਂਕੜੀ ਨੂੰ ਜਿਹੜਾ ਉਹ ਜਵਾਬਦੇਹ ਨਹੀਂ ਬਣਾਇਆ ਜਾਂਦਾ, ਬਾਕੀ ਕੀ ਇਹਨਾਂ ਨੇ ਕੀਤਾ ਹੋਇਆ, ਕੀ ਇਹਨਾਂ ਦੇ ਕੁਕਰਮ ਨੇ, ਉਹ ਕਦੇ ਵੀ ਸਾਹਮਣੇ ਨਹੀਂ ਆਉਣਗੇ। ਸੋ ਐਟਲੀਸਟ ਇਹ ਬਿਗਨਿੰਗ ਹੋਈ ਹੈ। ਬਲੂਮਬਰਗ ਨੇ ਜਿਹੜਾ ਉਹ ਥੋੜਾ ਬਹੁਤ ਇਧਰੋਂ ਉਧਰੋਂ ਆਪਣੇ ਸੋਰਸ ਚੋਂ ਇਨਕਸ਼ਾਫ ਕੀਤਾ ਹੈ, ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਕਿਸਮ ਦੀ ਲਾਈਨ ਹੀ ਜਿਹੜੀ ਹੈ ਸੋ ਕਾਲਡ ਇਹਨਾਂ ਦੀ ਜਿਹੜੀ ਪ੍ਰੋਬ ਕਮੇਟੀ ਬਣਾਈ ਹੈ ਉਹਦੀ ਰਿਪੋਰਟ ਹੋਏਗੀ ਕਿ ਜੀ ਇਹ ਕੋਈ ਅਫੀਸ਼ੀਅਲ ਜਿਹੜੀ ਹੈ ਉਹ ਪਾਲਿਸੀ ਨਹੀਂ ਸੀ। ਉਹਨੂੰ ਕੋਈ ਮੋਦੀ ਨੇ ਜਾਂ ਕੋਈ ਰਾ ਚੀਫ ਨੇ ਜਾਂ ਕੋਈ NSA ਚੀਫ ਨੇ ਇਸ ਦਾ ਕੋਈ ਡਾਇਰੈਕਟ, ਪਰ ਇਹ ਅਮਰੀਕਨ ਜਸਟਿਸ ਸਿਸਟਮ, ਅਮਰੀਕਨ ਫੋਰਨ ਪਾਲਿਸੀ ਔਰ ਉਹ ਅਮਰੀਕਾ ਜਿਹੜਾ ਆਪਣੇ ਸਿਟੀਜ਼ਨਸ ਦੇ ਲਈ ਹਮੇਸ਼ਾ ਖਲੋਂਦਾ ਰਿਹਾ, ਉਹਨਾਂ ਦਾ ਵੀ ਇਹ ਇਮਤਿਹਾਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਪਲੋਮੈਟਿਕ ਦੁਨੀਆ ਵਿੱਚ ਨਾ ਸਿਰਫ ਭਾਰਤ ਨੂੰ ਇੱਕ ਕਿਲਰ ਸਟੇਟ ਵਜੋਂ ਜਾਣਿਆ ਜਾ ਰਿਹਾ ਹੈ, ਨਾਲ ਹੀ ਭਾਰਤੀ ਡਿਪਲੋਮੈਟ ਬਾਹਰਲੇ ਮੁਲਕਾਂ ਦੀ ਉਲੰਘਣਾ ਕਰਦੇ ਵੀ ਫੜੇ ਜਾ ਰਹੇ ਨੇ। ਔਰ ਮੀਡੀਆ ਰਿਪੋਰਟਾਂ ਅਨੁਸਾਰ ਆਸਟ੍ਰੇਲੀਆ ਦੇ ਫੈਡਰਲ ਕੋਰਟ ਨੇ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ ਨੂੰ $97,200 ਦਾ ਜੁਰਮਾਨਾ ਠੋਕਿਆ ਹੈ। ਔਰ ਯਾਦ ਰਹੇ ਮਿਸਟਰ ਨਵਦੀਪ ਸੂਰੀ ਤੇ ਉਸ ਦੀ ਨੌਕਰਾਨੀ ਸੀਮਾ ਸ਼ੇਰਗਿੱਲ ਨੇ ਮੁਕੱਦਮਾ ਕੀਤਾ ਸੀ ਕਿ ਉਸ ਨੂੰ ਗੁਲਾਮਾਂ ਵਾਂਗ ਰੱਖਿਆ ਗਿਆ ਹੈ ਅਤੇ ਉਸ ਨੂੰ ਐਕਸਪਲੋਇਟ ਕੀਤਾ ਗਿਆ ਸੀ। ਸੋ ਅਦਾਲਤ ਦਾ ਇਹ ਜੁਰਮਾਨਾ $1 ਲੱਖ ਦੇ ਅਦਾਲਤੀ ਫੈਸਲੇ ਵੱਲੋਂ ਦਿੱਤੇ ਗਏ ਮੁਆਵਜ਼ੇ ਤੋਂ ਅਲੱਗ ਹੈ। ਔਰ ਆਸਟ੍ਰੇਲੀਆ ਵਿੱਚ ਨਵਦੀਪ ਸੂਰੀ ਦਾ ਰੋਲ ਉਹੀ ਰਿਹਾ ਹੈ ਜੋ ਤਰਨਜੀਤ ਸੰਧੂ ਦਾ ਅਮਰੀਕਾ ਵਿੱਚ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੋ ਪ੍ਰੋਮੀਨੈਂਟ ਹਿਸਟੋਰੀਕਲ ਜਿਹੜੇ ਸਿੱਖ ਪਰਿਵਾਰ ਆਪਣੇ ਆਪ ਨੂੰ ਕਹਿ ਕੇ ਜਿਨ੍ਹਾਂ ਦੇ ਅੱਗੋਂ ਆਫਸਪ੍ਰਿੰਗ ਵੇਚਦੇ ਨੇ, ਉਹਨਾਂ ਦਾ ਕਿਰਦਾਰ ਕੀ ਹੈ। ਅਸੀਂ ਤਰਨਜੀਤ ਸੰਧੂ ਦਾ ਜ਼ਿਕਰ ਕੱਲ ਵੀ ਕੀਤਾ ਸੀ ਕਿ ਕਿਵੇਂ ਬੇਸ਼ਰਮੀ ਦੀਆਂ ਹੱਦਾਂ ਸਾਰੀਆਂ ਉਹਨੇ ਪਾਰ ਕੀਤੀਆਂ। ਮਹੀਨੇ ਦੇ ਵਿੱਚ ਆਪਣਾ ਜੌਬ ਛੱਡਣ, ਰਿਟਾਇਰ ਹੋਣ ਤੋਂ 35 ਸਾਲ ਦੀ ਨੌਕਰੀ ਬਾਅਦ ਬੀਜੇਪੀ ਜੁਆਇਨ ਕੀਤੀ ਔਰ ਅੰਮ੍ਰਿਤਸਰ ਤੋਂ MP, ਔਰ ਉਸ ਦੇ ਨਾਲ ਉਸ ਦਾ ਇੱਥੇ ਅਮਰੀਕਾ 'ਚ ਰੋਲ, ਉਸ ਦੇ ਐਂਬੈਸਡਰ ਹੁੰਦਿਆਂ ਹੀ ਇਹ ਗੁਰਪਤਵੰਤ ਮਰਡਰ ਪਲਾਟ ਸਾਹਮਣੇ ਆਇਆ। ਔਰ ਬਾਕੀ ਜਿਹੜਾ ਸਾਰਾ ਇਹ ਕਿਲਿੰਗ ਸਪਰੀ ਟਰਾਂਸ ਨੈਸ਼ਨਲ ਰਿਪਰੈਸ਼ਨ ਦੀ ਖੇਡ ਹੈ, ਇਸ ਦਾ ਵੀ ਉਹ ਹਿੱਸਾ ਬਣਿਆ। ਔਰ ਇਹੀ ਕਾਰਨ ਹੈ ਕਿ ਉਹ ਇਸ ਵੇਲੇ ਅਜੀਤ ਡੋਵਾਲ, ਮੋਦੀ ਔਰ ਅਮਿਤ ਸ਼ਾਹ ਦੇ ਟੌਪ ਸਰਕਲ 'ਚ ਹੁੰਦੇ ਆ। ਉਸ ਨੂੰ ਇੱਕ ਹੋਰ ਅੱਗੋਂ ਸਿੱਖਾਂ ਦੇ ਉੱਤੇ ਇਨਸਲਟ ਥੋਪਦੇ ਆ। ਅੰਮ੍ਰਿਤਸਰ ਤੋਂ ਜਿਹੜਾ ਉਹ MP ਦੀ ਟਿਕਟ ਦਿੱਤੀ ਜਾ ਰਹੀ ਹੈ ਔਰ ਉਸ ਨੂੰ ਪ੍ਰਚਾਰਨ ਦੇ ਲਈ ਕਿ ਜੀ ਇਹ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਜਿਹੜਾ ਅਕਾਲੀ ਲਹਿਰ ਦੇ 5 ਵੱਡੇ ਜਿਹੜੀਆਂ ਸ਼ਖਸੀਅਤਾਂ ਸੀ ਉਹਨਾਂ 'ਚੋਂ ਸੀ, ਜਿਨ੍ਹਾਂ ਦੇ ਨਾਂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ। ਬਿਸ਼ਨ ਸਿੰਘ ਸਮੁੰਦਰੀ ਦਾ ਲੜਕਾ ਜਿਹੜਾ ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਸੀ। ਔਰ ਇਹ ਸਾਰਿਆਂ ਨੂੰ, ਔਰ ਉਹਨਾਂ ਨੇ ਉਸ ਫੈਮਿਲੀ ਦੀ ਜਿਹੜੀ ਹੈ ਉਹ ਕ੍ਰੈਡੀਬਿਲਿਟੀ ਦੇ ਉੱਤੇ ਵੀ
ਸਵਾਲੀਆ ਨਿਸ਼ਾਨ ਲਾਇਆ ਪਲੱਸ ਉਹਨੂੰ ਵਰਤਿਆ ਵੀ। ਹੁਣ ਦੂਸਰਾ ਜਿਹਦੀ ਖਬਰ ਅੱਜ ਪ੍ਰਮੁੱਖ ਤੌਰ ਦੇ ਉੱਤੇ ਮੀਡੀਆ 'ਚ ਲੱਗੀ ਹੈ, ਨਵਦੀਪ ਸੂਰੀ। ਹਾਲਾਂ ਇਹਨੇ ਸਿਰ ਮੂੰਹ ਮੁੰਨਿਆ ਹੋਇਆ, ਲੇਕਿਨ ਇਹ ਲੰਬਾ ਵਕਤ ਹਾਈ ਕਮਿਸ਼ਨਰ ਆਸਟ੍ਰੇਲੀਆ 'ਚ ਰਿਹਾ, ਕੰਟਰੋਵਰਸ਼ੀਅਲ ਰਿਹਾ। ਔਰ ਜਿਹੜੀਆਂ ਕਰਤੂਤਾਂ ਇਹਨਾਂ 5 ਜਿਹੜੀਆਂ, ਜਦੋਂ ਅਸੀਂ 5 ਵਾਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਸ਼ਾਮਲ ਨੇ, ਇਸ ਦੇ ਵਿੱਚ ਲੰਬੇ ਵਕਤ ਤੋਂ ਜਿਸ ਪੀਰੀਅਡ 'ਚ ਨਵਦੀਪ ਸੂਰੀ ਵੀ ਉੱਥੇ ਹਾਈ ਕਮਿਸ਼ਨਰ ਸੀ, ਆਲਰੇਡੀ ਸਿੱਖਾਂ ਨੂੰ ਸੁਪਰੈਸ ਕਰਨ ਦੇ ਲਈ ਸਿੱਖ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਔਰ ਇਸ ਕਿਸਮ ਦਾ ਪਾਰਟ ਰਿਹਾ। ਔਰ ਇਹ ਨਵਦੀਪ ਸੂਰੀ ਵੀ ਇੱਕ ਬਹੁਤ ਵੱਡੇ ਪੰਜਾਬੀ ਦੇ ਨਾਵਲਕਾਰ, ਔਰ ਜਿਨ੍ਹਾਂ ਜ਼ਮਾਨਿਆਂ 'ਚ ਜਿਹੜੀ ਸਾਡੀ ਜਨਰੇਸ਼ਨ ਸੀ, ਜਦੋਂ ਕਿਸੇ ਵੀ ਮੁੰਡੇ ਕੁੜੀ ਨੇ 10ਵੀਂ ਕਰ ਲੈਣੀ ਤੇ ਪਹਿਲੀ ਉਹਦੀ ਦਿਲਚਸਪੀ ਹੁੰਦੀ ਸੀ ਨਾਨਕ ਸਿੰਘ ਨਾਵਲਿਸਟ ਦੇ ਨਾਵਲ, ਔਰ ਉਸ ਦੇ ਉੱਤੇ ਫਿਲਮਾਂ ਵੀ ਬਣੀਆਂ, ਜਿਵੇਂ ਪਵਿੱਤਰ ਪਾਪੀ ਬਲਰਾਜ ਸਾਹਨੀ ਨੇ ਫਿਲਮ ਬਣਾਈ, ਔਰ ਬਹੁਤ ਜ਼ਬਰਦਸਤ ਨਾਵਲਿਸਟ ਪੰਜਾਬੀ 20ਵੀਂ ਸਦੀ ਦੇ ਬਾਅਦ ਦੇ ਵਿੱਚ ਜਸਵੰਤ ਸਿੰਘ ਕੰਵਲ ਜਾਂ ਬਾਕੀਆਂ ਨੇ ਨਾਮਣਾ ਖੱਟਿਆ। ਲੇਕਿਨ ਨਾਨਕ ਸਿੰਘ ਨਾਵਲਿਸਟ ਜਿਹੜਾ ਹੈ, ਉਹ ਹਰ ਜਿਹੜਾ ਸਟੂਡੈਂਟ ਲੜਕਾ ਲੜਕੀ ਉਸ ਦੇ ਲਈ ਪੰਜਾਬੀ ਜ਼ਬਾਨ 'ਚ ਖਾਸ ਤੌਰ 'ਤੇ ਉਹ ਇੱਕ ਰੋਲ ਮਾਡਲ, ਆਈਡੀਅਲ, ਔਰ ਜਿਹਦੇ 'ਚ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਉਹਦੇ 'ਚ ਕੋਈ ਨਾ ਕੋਈ ਹਿਡਨ ਪੋਲੀਟੀਕਲ ਮੈਸੇਜ ਵੀ ਹੁੰਦਾ ਸੀ। ਔਰ ਤੁਹਾਨੂੰ ਸਾਡੀ ਜਨਰੇਸ਼ਨ ਦੇ ਬਹੁਤੇ ਮਿਲਣਗੇ ਜਿਨ੍ਹਾਂ ਨੇ ਹੋਏਗਾ ਜੀ ਅਸੀਂ ਉਹਨਾਂ ਦਾ ਹਰ ਨਾਵਲ ਪੜ੍ਹਿਆ ਹੋਇਆ। ਔਰ ਉਸ ਦਾ ਲੜਕਾ ਨਵਦੀਪ ਸੂਰੀ, ਹਾਲਾਂ ਇੱਕ ਲੜਕਾ ਇਹਨਾਂ ਦਾ ਨਾਨਕ ਸਿੰਘ ਨਾਵਲਿਸਟ ਦਾ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਟ੍ਰੇਨਿੰਗ ਕਾਲਜ ਜਲੰਧਰ ਦੇ ਵਿੱਚ ਸੀ, ਉਹਨਾਂ ਨਾਲ ਮੇਰਾ ਰਾਬਤਾ ਵੀ ਸੀ। ਉਹਨਾਂ ਦੇ ਸੱਦੇ ਤੇ ਮੈਂ ਉਹਨਾਂ ਦੇ ਘਰ ਵੀ ਗਿਆ ਹੈ, ਸਟੂਡੈਂਟ ਲਾਈਫ ਦੀ ਗੱਲ ਹੈ। ਉਹ ਬੜੇ ਡਿਵੋਟ ਜਿਹੜਾ ਗੁਰਬਾਣੀ ਕੀਰਤਨ ਕਰਨਾ ਔਰ ਗੁਰਮਤ ਪ੍ਰਚਾਰ ਸਭਾ ਬਣਾ ਕੇ ਉਹਨਾਂ ਨੇ ਜਲੰਧਰ ਦੀ ਸਰਾਊਂਡਿੰਗ ਦੇ ਵਿੱਚ ਗੁਰਮਤ ਪ੍ਰਚਾਰ ਕਰਦੇ ਸੀ। ਔਰ ਇੱਕ ਉਹਨਾਂ ਦਾ ਹੋਰ ਬ੍ਰਦਰ ਸ਼ਾਇਦ ਕਮਲਜੀਤ ਸਿੰਘ ਸੂਰੀ ਉਹਦਾ ਨਾਂ ਸੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਸੀ ਕੀ ਸੀ। ਸੋ ਇਹ ਉਹਨਾਂ ਦਾ ਲੜਕਾ ਹੈ ਜਾਂ ਉਹਦਾ ਪੋਤਾ ਹੈ ਨਾਨਕ ਸਿੰਘ ਦਾ ਜਾਂ ਲੜਕਾ ਹੈ, ਮੈਂ ਇਸ ਬਾਰੇ ਸ਼ੋਰ ਨਹੀਂ ਕਿਉਂਕਿ ਮੈਂ ਕੋਈ ਰਿਸਰਚ, ਪਰ ਡਾਇਰੈਕਟ ਉਹਦਾ ਡਿਸੈਂਡੈਂਟ ਹੈ, ਉਹ ਪੁੱਤਰ ਹੈ ਜਾਂ ਪੋਤਰ ਹੈ। ਹੁਣ ਇੱਕ ਤਾਂ ਜਿਵੇਂ ਅਸੀਂ ਕਿਹਾ ਵੀ ਇਸ ਕਿਸਮ ਦੇ ਲੋਕਾਂ ਨੂੰ ਹੀ ਅੱਗੇ ਲਾ ਕੇ ਉਹਨਾਂ ਨੇ ਸਿੱਖਾਂ ਦੇ ਘਰਾਂ ਤੱਕ ਜਾਂ ਜਿੱਥੇ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ ਗੁਰਦੁਆਰਿਆਂ ਤੱਕ ਪਹੁੰਚ ਕੀਤੀ, ਕਿਉਂਕਿ ਇਨਫਿਲਟ੍ਰੇਸ਼ਨ ਇਵੇਂ ਹੀ ਹੁੰਦੀ ਹੈ। ਕਿਸੇ ਬੰਗਾਲੀ ਮਦਰਾਸੀ ਨੂੰ ਲਾਓਗੇ, ਕੋਈ ਉਹਦੇ ਨਾਲ ਉਹਨੂੰ ਪਤਾ ਵੀ ਨਹੀਂ ਹੈ ਕਿਵੇਂ ਟੈਕਲ ਕਰਨਾ, ਔਰ ਇਹ ਸਾਰੇ ਹੀ ਤੁਹਾਡੇ ਜਿੰਨੇ ਕੁ ਵੀ ਨੇ ਆਪਣੇ ਹੀ ਲਿਆ ਕੇ ਵਿਚਵਾੜੇ ਹੁੰਦੇ ਨੇ। ਪਰ ਉਹ ਜਿਹੜੀ ਕਰਤੂਤ ਹੁੰਦੀ ਹੈ, ਜਿਹੜੇ ਲੋਕ ਇਸ ਕਿਸਮ ਦੇ ਹੁੰਦੇ ਨੇ, ਉਹਨਾਂ 'ਚੋਂ ਹਾਲਾਂਕਿ ਇੰਡੀਅਨ ਫੋਰਨ ਸਰਵਿਸ ਦੇ ਜਿਹੜੇ ਨੇ ਉਹ ਨੇ ਗ੍ਰੈਜੂਏਟ, ਲੇਕਿਨ ਹੁਣ ਇਹ ਖਬਰ ਪਹਿਲਾਂ ਮੈਂ ਪੜ੍ਹ ਲਾਂ ਫਿਰ ਮੈਂ ਇਹ ਦੱਸ ਦਿਆਂ ਕਿ ਬਈ ਇਹ ਕੇਸ ਕੀ ਹੈ ਔਰ ਕਿਵੇਂ ਈਵਨ ਆਉਣ ਵਾਲੇ ਪੀਰੀਅਡ 'ਚ ਆਸਟ੍ਰੇਲੀਆ ਔਰ ਇੰਡੀਆ ਦੇ ਵਿਚਾਲੇ ਡਿਪਲੋਮੈਟਿਕ ਕ੍ਰਾਈਸਿਸ ਵੀ ਪੈਦਾ ਕਰ ਸਕਦਾ ਹੈ। ਕਿਉਂਕਿ ਜਦੋਂ ਪਹਿਲਾ ਫੈਸਲਾ ਵੀ ਆਸਟ੍ਰੇਲੀਅਨ ਕੋਰਟ ਦਾ ਆਇਆ ਸੀ, ਉਦੋਂ ਇੰਡੀਆ ਨੇ ਕਿਹਾ ਸੀ ਜੀ ਕਿ ਨਵਦੀਪ ਸੂਰੀ ਨੂੰ ਡਿਪਲੋਮੈਟਿਕ ਇਮਿਊਨਿਟੀ ਹੈ, ਇਸ ਲਈ ਉਹ ਇਸ ਦੇ ਫੈਸਲੇ ਦਾ ਪਾਬੰਦ ਨਹੀਂ ਹੈ। ਪਰ ਹੁਣ ਅਦਾਲਤ ਨੇ ਕਿਹਾ ਵੀ ਕਿਉਂਕਿ ਜਿਸ ਨੇ ਕੇਸ ਕੀਤਾ ਸੀਮਾ ਸ਼ੇਰਗਿੱਲ, ਜਿਹਨੇ ਕਿਹਾ ਵੀ ਮੈਨੂੰ ਕਿਵੇਂ ਐਕਸਪਲੋਇਟ ਕੀਤਾ ਗਿਆ, ਬਹੁਤ ਮਿਨੀਮਮ ਵੇਜ ਤੋਂ ਵੀ ਮਿਨੀਮਮ ਦਿੱਤੇ ਗਏ, ਔਰ ਅਦਾਲਤ ਨੇ ਉਸ ਦੇ ਹੱਕ 'ਚ ਫੈਸਲਾ ਦਿੱਤਾ ਸੀ। $1 ਲੱਖ ਉਹਨੂੰ ਪੇ ਕਰਨ ਦੇ ਲਈ ਕਿਹਾ ਸੀ ਕਿ ਸੀਮਾ ਸ਼ੇਰਗਿੱਲ ਨੂੰ ਪੇ ਕਰੋ, ਪਰ ਉਹਨਾਂ ਨੇ ਰਿਸਪੌਂਡ ਹੀ ਨਹੀਂ ਕੀਤਾ। ਹੁਣ ਜਿਹੜਾ ਅੱਜ ਦੀ ਖਬਰ ਹੈ ਮੇਨ ਫੈਸਲੇ 'ਚ $1 ਲੱਖ ਤੋਂ ਇਲਾਵਾ $97,200 ਦੀ ਪੈਨਲਟੀ ਕੋਰਟ ਨੇ ਠੋਕੀ ਹੈ। ਔਰ ਹੈਡਲਾਈਨ ਹੈ ਇੰਡੀਆਜ਼ ਫਾਰਮਰ ਹਾਈ ਕਮਿਸ਼ਨਰ। ਹੁਣ ਇਹ ਨਵਦੀਪ ਸੂਰੀ ਕੋਈ ਕੌਂਸਲੇਟ ਨਹੀਂ ਹੈ ਜਾਂ ਕੌਂਸਲ ਜਨਰਲ ਨਹੀਂ ਹੈ, ਹਾਈ ਕਮਿਸ਼ਨਰ, ਕਿਉਂਕਿ ਕਾਮਨਵੈਲਥ ਮੁਲਕਾਂ ਦੇ ਵਿੱਚ ਐਂਬੈਸਡਰ ਨੂੰ ਹਾਈ ਕਮਿਸ਼ਨਰ ਕਹਿੰਦੇ ਨੇ। ਇੰਡੀਆਜ਼ ਫਾਰਮਰ ਹਾਈ ਕਮਿਸ਼ਨਰ ਟੂ ਆਸਟ੍ਰੇਲੀਆ ਮਸਟ ਪੇ ਪੈਨਲਟੀ ਟੂ ਡੋਮੈਸਟਿਕ ਵਰਕਰ who earned less than $10 a day for a year's work। 1 ਸਾਲ ਲਈ ਉਹਨੇ ਕੰਮ ਕੀਤਾ ਉਹਨਾਂ ਦੇ, ਔਰ ਇਹ ਹੈ ਕਿ ਫੈਡਰਲ ਕੋਰਟ ਨੇ ਨਵਦੀਪ ਸਿੰਘ ਸੂਰੀ ਨੂੰ ਜਿਹੜਾ ਹਾਈ ਕਮਿਸ਼ਨਰ ਸੀ ਉਹਨਾਂ ਨੇ ਅੱਗੋਂ ਪੈਨਲਟੀ ਠੋਕੀ ਹੈ। ਔਰ ਉਹਦੇ 'ਚ ਇੰਡੀਅਨ ਫੋਰਨ ਮਿਨਿਸਟਰੀ ਨੇ ਤਾਂ ਕਿਹਾ ਕਿ ਆਸਟ੍ਰੇਲੀਅਨ ਕੋਰਟ ਦੇ ਕੋਲ ਜੂਰਿਸਡਿਕਸ਼ਨ ਨਹੀਂ ਹੈ, ਕਿਉਂਕਿ ਜਿਹੜਾ ਹੈ ਉਹ ਉਸ ਵੇਲੇ ਹਾਈ ਕਮਿਸ਼ਨਰ ਸੀ। ਲੇਕਿਨ ਕੋਰਟ ਨੇ ਅੱਗੋਂ ਕਿਹਾ ਕਿ ਜਿਹੜੀ ਸੀਮਾ ਸ਼ੇਰਗਿੱਲ ਦਾ ਮੁਕੱਦਮਾ ਹੈ, ਜਿਹਦੇ ਥੱਲੇ ਉਹਨਾਂ ਨੇ ਆਲਰੇਡੀ $1 ਲੱਖ ਦਾ ਹਰਜਾਨਾ ਉਹਨੂੰ ਦਿੱਤਾ ਸੀ, ਜਿਹੜਾ ਉਹਨੇ ਹਾਈ ਕਮਿਸ਼ਨਰ ਨੇ ਪੇ ਨਹੀਂ ਕੀਤਾ, ਕਿਉਂਕਿ ਇਹ
ਪ੍ਰਾਈਵੇਟਲੀ ਹਾਇਰ ਕੀਤਾ ਗਿਆ ਸੀ ਉਹਨੂੰ ਹਾਈ ਕਮਿਸ਼ਨਰ ਵੱਲੋਂ, ਇਸ ਲਈ ਇਹ ਉਹਦੀ ਕੋਈ ਆਫੀਸ਼ੀਅਲ ਡਿਊਟੀ ਦਾ ਹਿੱਸਾ ਨਹੀਂ ਸੀ ਕਿ ਵੀ ਉਹਨੂੰ ਡਿਪਲੋਮੈਟਿਕ ਇਮਿਊਨਿਟੀ ਹੋਏ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਇਸ ਨੂੰ ਇੰਡਾਇਕਟ ਕੀਤਾ ਪੂਰੀ ਤਰ੍ਹਾਂ। ਔਰ ਉਹਨੇ ਸੀਮਾ ਸ਼ੇਰਗਿੱਲ ਨੇ ਕਿਹਾ ਸੀ ਕਿ ਵੀ ਮੈਂ 7 ਦਿਨ ਹਫਤੇ ਦੀ ਕੰਮ ਕਰਦੀ ਸੀ, 17.5 ਘੰਟੇ ਰੋਜ਼ਾਨਾ, ਔਰ 13 ਮਹੀਨੇ ਮੈਂ ਕੰਮ ਕੀਤਾ ਅਪ੍ਰੈਲ 2015 ਤੋਂ ਮਈ 2016 ਤੱਕ। ਔਰ ਮੈਨੂੰ ਸਿਰਫ ਜਿਹੜਾ ਹੈ $3,400 ਸਾਰਾ ਇਹ ਸਾਰੇ ਪੀਰੀਅਡ ਦਾ ਪੇ ਕੀਤਾ ਗਿਆ, ਜਿਹਦੇ 'ਚ ਮੈਂ ਘਰ ਵੀ ਸਾਫ਼ ਕਰਦੀ ਸੀ, ਖਾਣਾ ਵੀ ਬਣਾਉਂਦੀ ਸੀ, ਗਾਰਡਨ ਵੀ ਮੇਨਟੇਨ ਕਰਦੀ ਸੀ, ਔਰ ਸੂਰੀ ਦੇ ਕੁੱਤੇ ਨੂੰ ਸੈਰ ਵੀ ਕਰਾਉਂਦੀ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਉਹਨੂੰ ਵੀ ਉਹਨਾਂ ਨੇ ਕਿਹਾ ਜੀ ਅਸੀਂ ਇੰਡੀਅਨ ਬੈਂਕ 'ਚ ਤੁਹਾਡੀ ਤਨਖਾਹ ਜਮ੍ਹਾਂ ਕਰਾ ਦਿੱਤੀ ਹੈ, ਲੇਕਿਨ ਉਹਦੇ ਤੇ ਉਹਦੀ ਐਕਸੈਸ ਨਹੀਂ ਸੀ। ਔਰ ਇਹ ਉਹਨਾਂ ਨੇ ਕੋਰਟ ਨੇ ਜਦੋਂ ਇਹ ਸਾਰਾ ਕੇਸ ਸੁਣਿਆ, ਉਹਨਾਂ ਨੇ ਕਿਹਾ ਜੀ ਇਹ ਸੂਰੀ ਦਾ ਜਿਹੜਾ ਕੰਡਕਟ ਹੈ ਉਹਦੇ 'ਚ ਉਹਨੇ 9 ਉਲੰਘਣਾਵਾਂ ਕੀਤੀਆਂ ਨੇ, 9 ਕੰਟਰਾਵੈਂਸ਼ਨਸ ਆਫ ਫੇਅਰ ਵਰਕ ਐਕਟ, ਜਿਹੜਾ ਆਸਟ੍ਰੇਲੀਆ ਦਾ ਫੇਅਰ ਵਰਕ ਐਕਟ ਹੈ ਉਸ ਦੀਆਂ 9 ਉਲੰਘਣਾਵਾਂ ਨੇ। ਔਰ ਇਹ ਜਸਟਿਸ ਐਲਿਜ਼ਾਬੈਥ ਰੇਪਰ ਨੇ ਕਿਹਾ ਕਿ ਵੀ ਤੂੰ ਪਹਿਲਾਂ ਇਹ $1,00,000 ਨਹੀਂ ਅਜੇ ਤੱਕ ਜਮ੍ਹਾਂ ਕਰਾਇਆ ਉਹਦੇ, ਹੁਣ 60 ਦਿਨਾਂ ਦੇ ਵਿੱਚ $97,200 ਜਿਹੜੀ ਹੈ ਉਹ ਪੈਨਲਟੀ ਵੀ ਜਿਹੜੀ ਹੈ ਪੇ ਕਰ। ਔਰ ਇਹ ਉਹਦੇ ਤੇ ਜਿਹੜੀ ਸੀਮਾ ਸ਼ੇਰਗਿੱਲ ਦੇ ਇਸ ਦੇ ਉੱਤੇ ਨੇ ਕਾਮੈਂਟ ਵੀ ਔਰ ਜਜਮੈਂਟ 'ਚ ਵੀ ਉਹਨਾਂ ਨੇ ਲਿਖਿਆ ਕਿ ਵੀ ਦੇ ਵਰ ਇਨ ਐਵਰੀ ਸੈਂਸ ਐਗਰੀਜੀਅਸ ਐਂਡ ਐਕਸਪਲੋਇਟਿਵ in their effect of depriving Mrs. Shergill of any semblance of a work and life divide, ਕਿ ਵੀ ਇਹ ਜ਼ਾਲਮਾਨਾ ਅੰਦਾਜ਼ ਦੇ ਵਿੱਚ ਉਹਨਾਂ ਉਸ ਆਪਣੀ ਨੌਕਰ ਦੇ ਨਾਲ ਬਿਹੇਵ ਕਰਦੇ ਰਹੇ। ਔਰ ਇਹ ਜੱਜ ਨੇ ਕਿਹਾ circumstances of this case fall within the definition of slave like conditions, ਕਿ ਜਿਵੇਂ ਗੁਲਾਮਾਂ ਦੇ ਨਾਲ ਸਲੂਕ ਹੁੰਦਾ ਹੈ ਇਹ ਉਸ ਕੈਟਾਗਰੀ ਦੇ ਵਿੱਚ ਆਉਂਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੋਈ ਇਹਨੂੰ ਜਿਹੜਾ ਉਹ ਰਿਮੋਰਸ ਨਹੀਂ ਹੈ। ਔਰ ਈਵਨ ਸ਼ੇਰਗਿੱਲ ਦਾ ਕੇਸ ਵੀ ਇੱਕ ਵਕੀਲ ਨੇ ਮੁਫਤ ਲੜਿਆ, ਪ੍ਰੋ ਬੋਨੋ ਨੂੰ ਕਹਿੰਦੇ ਨੇ, ਕਲੇਟਨ ਯੂਟਸ ਇਹ ਪਾਰਟਨਰ ਨੇ ਡੇਵਿਡ ਹਿਲਰਡ ਦੀ ਫਰਮ 'ਚ। ਉਹਨਾਂ ਨੇ ਕਿਹਾ ਕਿ ਹਿਜ਼ ਕਲਾਇੰਟ ਵਾਜ਼ ਕਰੇਜੀਅਸ ਇਨ ਟੇਕਿੰਗ ਦਾ ਕੇਸ ਥਰੂ ਟੂ ਦਾ ਜਜਮੈਂਟ, ਕਿ ਵੀ ਇਹ ਬੜੀ ਬਹਾਦਰ ਔਰਤ ਹੈ ਜਿਹਨੇ ਇਸ ਕੇਸ ਨੂੰ ਲੜਿਆ। ਔਰ ਇੰਡੀਅਨ ਗਵਰਨਮੈਂਟ ਨੇ ਇਸ ਦੇ ਉੱਤੇ ਸਿੱਧਾ ਹੀ ਇਹ ਕਿਹਾ ਕਿ ਜੀ ਐਟ ਦਾ ਟਾਈਮ ਆਫ ਦਾ ਓਰੀਜਨਲ ਜਜਮੈਂਟ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਕਿਉਂਕਿ ਡਿਪਲੋਮੈਟਸ ਐਂਡ ਹਾਈ ਕਮਿਸ਼ਨਰ ਐਂਡ ਐਂਬੈਸਡਰਸ ਕੈਨ ਨੋ ਲੋਂਗਰ, ਇਹ ਕੋਰਟ ਨੇ ਕਿਹਾ ਕਿ ਵੀ ਤੁਸੀਂ ਹਾਈਡ ਨਹੀਂ ਕਰ ਸਕਦੇ ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ। ਪਰ ਇੰਡੀਅਨ ਮਿਨਿਸਟਰੀ ਨੇ ਕਿਹਾ, ਐਕਸਟਰਨਲ ਅਫੇਅਰਸ ਨੇ ਪਿਛਲੇ ਸਾਲ ਕਿ ਦੇ ਆਸਟ੍ਰੇਲੀਅਨ ਕੋਰਟ ਹੈਡ ਨੋ ਅਥਾਰਟੀ ਟੂ ਐਡਜੂਕੇਟ ਦਾ ਕੇਸ। ਸੋ ਇਹ ਆਪਣੇ ਥਾਂ ਤੇ ਅਸੀਂ ਸਮਝਦੇ ਹਾਂ ਵੀ ਇਹ ਵੀ ਸ਼ੋਅ ਕਰਦਾ ਹੈ ਵੀ ਜਿੱਥੇ ਇਹਨਾਂ ਨੇ ਸਿੱਖ ਪਿਛੋਕੜ ਵਾਲੇ ਇਤਿਹਾਸਕ ਪਰਿਵਾਰਾਂ ਦੇ ਬੰਦਿਆਂ ਨੂੰ ਇੱਥੇ ਲਿਆਂਦਾ ਹੈ, ਕਿਸ ਕਿਸਮ ਦਾ ਘਟੀਆ ਇਹਨਾਂ ਤੋਂ ਕੰਮ ਵੀ ਲੈ ਰਹੇ ਨੇ, ਔਰ ਨਾਲ ਦੀ ਨਾਲ ਕਿਵੇਂ ਜਿਹੜਾ ਹੈ ਇਹਨਾਂ ਨੂੰ ਅਲਟੀਮੇਟਲੀ ਇਹ ਉਹਨਾਂ ਦੇ ਈਵਨ ਆਸਟ੍ਰੇਲੀਆ ਦੇ ਲਾਅ ਨੂੰ ਵੀ ਵਾਇਲੇਟ ਕੀਤਾ। ਪਰ ਜੋ ਹੀ ਅਸੀਂ ਸਟੂਡੀਓ 'ਚ ਆ ਰਹੇ ਸੀ 2-3 ਮੈਨੂੰ ਮੈਸੇजेस ਵੀ ਆਏ ਔਰ ਸਟੋਰੀ ਵੀ ਸਾਡੇ ਸਾਹਮਣੇ ਆਈ, ਕਿਉਂਕਿ ਆਸਟ੍ਰੇਲੀਆ ਦੇ ਕੰਟੈਕਸਟ 'ਚ ਅਸੀਂ ਗੱਲ ਕਰ ਰਹੇ। ਔਰ ਆਲਰੇਡੀ ਇਹ ਵੀ ਆ ਚੁੱਕਾ ਹੈ ਕਿ ਵੀ ABC ਜਿਹੜੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ ਆਉਣ ਵਾਲੇ ਅਗਲੇ 24 ਜਾਂ 48 ਘੰਟਿਆਂ ਦੇ ਵਿੱਚ ਉਹ ਵੀ ਇੱਕ ਬੜੀ ਇਨਵੈਸਟੀਗੇਟਿਵ ਸਟੋਰੀ ਕਰ ਰਹੇ ਨੇ। ਜਿਵੇਂ ਕੈਨੇਡਾ ਦੇ ਵਿੱਚ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਜਿਹੜੀ ਹੈ ਉਸ ਦੇ ਉੱਤੇ ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਤਵੰਤ ਪੰਨੂ ਦੇ ਮਰਡਰ ਪਲਾਟ ਤੇ ਬੇਸਡ ਡਾਕੂਮੈਂਟਰੀ ਜਿਹੜੀ ਬਣਾਈ ਹੈ 42-43 ਮਿੰਟ ਦੀ, ਕੰਟਰੈਕਟ ਟੂ ਕਿਲ, ਔਰ 5th ਐਸਟੇਟ ਦੇ ਥੱਲੇ ਇਵੇਂ ਹੀ ABC ਦੀ ਸਟੋਰੀ ਹੋਏਗੀ। ਔਰ ਆਲਰੇਡੀ ਹਿੰਦੂ ਤਵੀਆਂ ਨੂੰ ਪਤਾ ਵੀ ਉਹ ਕੀ ਹੋਏਗੀ। ਉਹਨਾਂ ਨੇ ਆਲਰੇਡੀ ਉਸ ਦੇ ਉੱਤੇ ਪ੍ਰੋਟੈਸਟ ਵਗੈਰਾ ਵੀ ABC ਦੇ ਬਾਹਰ ਕੀਤਾ ਹੈ, ਗੈਟ ਵੈਲ ਸੂਨ ABC, ਕਿ ABC ਬਿਮਾਰ ਹੈ, ਇਹ ਐਂਟਾਈ ਹਿੰਦੂ ਫੋਬੀਆ ਇਹ ਵੋ। ਪਰ ਇਹ ਜਿਹੜੀ ਸਟੋਰੀ ਹੈ ਇਹ ਸਾਊਥ ਏਸ਼ੀਅਨ ਕੋਰਸਪੋਂਡੈਂਟ ਅਵਾਨੀ ਦਿਆਸ ਐਂਡ ਨਾਓਮੀ ਸੈਲਵਰਤਨਮ, ਇਹਨਾਂ ਚੋਂ ਇਹ ਇੰਡੀਅਨ ਨੇਮ ਹੀ ਲੱਗਦੇ ਨੇ, ABC ਨਿਊਜ਼ ਨੇ ਕੀਤੀ ਹੈ। ਔਰ ਜਿਹੜੀ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਹੈ ਉਸ ਨੂੰ SEO ਕਿਹਾ ਜਾਂਦਾ ਹੈ, ASIO। ਔਰ ਇਸ ਖਬਰ ਦਾ ਟਾਈਟਲ ਹੀ ਇਹ ਹੈ ਕਿ SEO ਏਜੰਟਸ met with Sikh activists as tension peaked
ਓਵਰ ਕਿਲਿੰਗ ਆਫ ਕੈਨੇਡੀਅਨ ਸੈਪਰੇਟਿਸਟ। ਹੁਣ ਇਹਦੇ ਚੋਂ ਜਿਉਂ ਤੁਸੀਂ ਇਹ ਸਾਰੀਆਂ, ਕਿਉਂਕਿ 5 ਆਈਜ਼ ਕੰਟਰੀਜ਼ ਦੇ ਮੈਂਬਰ ਮੁਲਕ ਨੇ, ਇਹ ਸਾਰੇ ਤੁਸੀਂ ਲਿੰਕ ਜੋੜਦੇ ਹੋ ਤੇ ਇਹ ਵੀ ਅਜੇ ਤਾਂ ਇੰਡੀਆ ਟਾਰਗੇਟ ਥੱਲੇ ਆ, ਜਿਹੜਾ ਹੋਣਾ ਵੀ ਚਾਹੀਦਾ, ਪਰ ਅਲਟੀਮੇਟਲੀ ਇਹ ਸਵਾਲ ਆਏਗਾ ਕੈਨੇਡੀਅਨ ਏਜੰਸੀਆਂ ਤੇ ਖਾਸ ਤੌਰ ਤੇ ਕਿ ਇਹ ਜਿਹੜੀ ਸਟੋਰੀ ਹੈ ਇਹ ਇਸ ਦੇ ਦੁਆਲੇ ਘੁੰਮਦੀ ਹੈ ਵੀ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਆਸਟ੍ਰੇਲੀਆ ਦੀ ਜਿਹੜੀ ਖੁਫੀਆ ਏਜੰਸੀ ਏਸ਼ੀਓ ਹੈ, ਇਹਨੇ ਵੀ ਐਟਲੀਸਟ 2 ਸਿੱਖ ਐਕਟਿਵਿਸਟ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ, ਇਹਨਾਂ ਦੀ ABC ਟੀਮ ਨੇ, ਉਹਨਾਂ ਨੂੰ ਇਹ ਵਾਰਨਿੰਗ ਦੇ ਦਿੱਤੇ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਫਿਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਫਿਰ ਉਹਨਾਂ ਨੇ ਪਹੁੰਚ ਕੀਤੀ। ਹੁਣ ਹਰਦੀਪ ਸਿੰਘ ਨਿੱਜਰ ਨੂੰ ਖੁਦ 24 ਘੰਟੇ ਪਹਿਲਾਂ ਜਾਂ 48 ਘੰਟੇ ਪਹਿਲਾਂ ਸੀਸਸ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਆ, ਉਹਨਾਂ ਨੇ ਸੱਦ ਕੇ ਕਿਹਾ ਕਿ ਤੇਰੀ ਜਾਨ ਨੂੰ ਖਤਰਾ ਹੈ, ਆਪਣਾ ਪ੍ਰਬੰਧ ਕਰ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਕੈਨੇਡਾ ਦੇ ਕੋਲ ਵੀ ਇਹ ਪੁਖਤਾ ਜਾਣਕਾਰੀ ਸੀ ਕਿ ਜਾਨ ਨੂੰ ਖਤਰਾ ਹੈ, ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਹਰਦੀਪ ਸਿੰਘ ਨਿੱਜਰ ਨੂੰ? ਕੈਨੇਡਾ ਤੇ ਖਾਸ ਤੌਰ ਤੇ ਆਏਗਾ। ਤੇ ਆਸਟ੍ਰੇਲੀਆ ਬਾਰੇ ਇਹ ਹੈ ਕਿ ਜੇ ਆਸਟ੍ਰੇਲੀਆ ਵਾਲਿਆਂ ਕੋਲ ਵੀ ਇਹ ਪੁਖਤਾ ਜਾਣਕਾਰੀ ਈਵਨ ਨਿੱਜਰ ਦੇ ਮਰਡਰ ਤੋਂ ਪਹਿਲਾਂ ਸੀ ਤੇ ਉਹਨਾਂ ਨੇ ਕਦੇ ਵੀ ਈਵਨ 5 ਆਈਜ਼ ਕੰਟਰੀਜ਼ ਦੇ ਜਿਹੜੇ ਜਦੋਂ ਇੰਟੈਲੀਜੈਂਸ ਚੀਫ ਇੱਥੇ ਆਉਂਦੇ ਨੇ ਅਮਰੀਕਾ 'ਚ, ਪਾਲੋ ਆਲਟੋ ਕੈਲੀਫੋਰਨੀਆ, ਉਸ ਤੋਂ ਬਾਅਦ ਜਾ ਕੇ ਆਸਟ੍ਰੇਲੀਅਨ ਜਿਹੜਾ ਇੰਟੈਲੀਜੈਂਸ ਚੀਫ ਹੈ ਉਹਨੇ ਮੂੰਹ ਖੋਲ੍ਹਿਆ। ਅਦਰਵਾਈਜ਼ ਉਹ ਇੰਡੀਆ ਬਾਰੇ ਕਦੇ ਵੀ ਉਹਨਾਂ ਨੇ, ਔਰ ਇਸ ਦੇ ਉਲਟ ਖਾਲਿਸਤਾਨ ਰੈਫਰੈਂਡਮ ਦੇ ਆਸਟ੍ਰੇਲੀਆ 'ਚ ਚੱਲਦੇ ਆ ਉਹੀ ਟੈਂਪਲ ਵੈਂਡਲਾਈਜੇਸ਼ਨ ਤੇ ਦੂਸਰੀਆਂ ਕਹਾਣੀਆਂ ਇੰਡੀਅਨ ਪਲਾਟ ਕਰੀ ਗਏ। ਹੁਣ ਇਹ ਜਿਹੜੀ ਖਬਰ ABC ਦੀ ਹੈ, ਇਸ਼ੂ ਏਜੰਟਸ ਮੈਟ ਵਿਦ Sikh activists as tension peaked over killing of Canadian separatists। ਫਿਰ ਉਹਨਾਂ ਨੇ ਸਮਰ ਕੋਹਲੀ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ ਕਿ ਵੀ ਇੱਕ ਦਿਨ ਦੀ ਸਵੇਰ ਵੇਲੇ ਸਮਰ ਕੋਹਲੀ ਜਿਹੜਾ ਆਪਣੇ ਕੰਮ ਤੇ ਸੀ ਸਿਡਨੀ 'ਚ, ਉਹਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ। ਜਿਹੜਾ ਨੰਬਰ ਕਰਨ ਵਾਲਾ ਸੀ ਉਹਨੇ ਕਿਹਾ ਜੀ ਕਿ ਅਸੀਂ ਆਸਟ੍ਰੇਲੀਆ ਦੀ ਇੰਟੈਲੀਜੈਂਸ ਏਜੰਸੀ ਏਸ਼ੀਓ ਦੇ ਮੈਂਬਰ ਹੈ ਔਰ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਔਰ ਇਹ ਇੱਕ ਕੈਫੇ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ। 2 ਏਸ਼ੀਓ ਦੇ ਆਫੀਸਰ ਜਿਹੜੇ ਨੇ ਉਹਨਾਂ ਨੇ ਅਟੈਂਡ ਕੀਤੀ, ਉਹ ਪਲੇਨ ਕੱਪੜਿਆਂ 'ਚ ਸੀ ਔਰ ਪਹਿਲਾਂ ਸਮਰ ਕੋਹਲੀ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਵੀ ਆਪਣੇ ਬੈਜ ਦਿਖਾਓ। ਔਰ ਫਿਰ ਉਹਨਾਂ ਨੇ ਇਹ ਕਿਹਾ, ਕਿਉਂਕਿ ਜਿਹੜੇ ਕੋਹਲੀ ਨੇ ਇਹ ਵੈਸਟਰਨ ਸਿਡਨੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ ਔਰ ਗਲੋਬਲ ਮੂਵਮੈਂਟ ਜਿਹੜੀ ਹੈ ਸਿੱਖਾਂ ਦੀ ਉਸ ਦੇ ਨਾਲ ਇਹ ਜੁੜੇ ਹੋਏ ਨੇ। ਔਰ ਇੱਥੋਂ ਇਹ ਸਾਰੀ ਕਹਾਣੀ ਜਿਹੜੀ ਬੜੀ ਡੀਟੇਲਡ ਸਟੋਰੀ ਹੈ ਇਹ ਸ਼ੁਰੂ ਹੁੰਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਇਹ ਜਾਣਨਾ ਚਾਹਿਆ ਕਿ ਵੈਦਰ ਹੀ ਹੈਡ ਸੀਨ ਐਵੀਡੈਂਸ of any foreign interference in Australia, which he understood to mean agents working for the Indian government. I said yes and I could give examples. ਹੁਣ ਜਿਹੜਾ ਸਵਾਲ ਉਹਨਾਂ ਨੇ ਇਸ਼ੂ ਦੇ ਏਜੰਟਾਂ ਨੇ ਮਿਸਟਰ ਕੋਹਲੀ ਨੂੰ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਮਾਮਲਿਆਂ 'ਚ ਕੋਈ ਬਾਹਰਲੀ ਇੰਟਰਫੀਅਰੈਂਸ ਹੋ ਰਹੀ, ਉਹਨੇ ਕਿਹਾ ਜੀ ਬਿਲਕੁਲ। ਔਰ ਮੈਂ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਦੀਆਂ ਉਦਾਹਰਨਾਂ ਦੇ ਸਕਦਾ। ਫਿਰ ਉਹਨਾਂ ਨੇ ਇਹ ਸਾਹਮਣੇ ਆਇਆ ਕਿ ਮਿਸਟਰ ਕੋਹਲੀ ਉਹਨਾਂ 2 ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਇਸ਼ੂ ਏਜੰਟਸ ਨੇ ਜਿਹੜੀ ਹੈ ਉਹ ਗੱਲਬਾਤ ਜਿਨ੍ਹਾਂ ਦੇ ਨਾਲ ਕੀਤੀ ਹੈ, ਜਿਨ੍ਹਾਂ ਦੀ ਸੇਫਟੀ ਨੂੰ ਜਿਹੜਾ ਉਹ ਮੋਨੀਟਰ ਵੀ ਕਰ ਰਹੇ ਸੀ। ਔਰ ਦਾ ਮੈਨ ਟੋਲਡ ਫੋਰਨ ਕੋਰਸਪੋਂਡੈਂਟ ਦੇ ਵਰ ਕੰਟੈਕਟਡ ਬਾਈ ACO ਏਜੰਟਸ ਐਂਡ ਇਨਵਾਈਟਡ ਟੂ ਅਟੈਂਡ ਮੀਟਿੰਗਸ ਵਿਦ them on several occasions। ਸੋ ਇਹ ਕੈਫੇਟੇਰੀਆ ਵਾਲੀ ਮੀਟਿੰਗ ਤੋਂ ਬਾਅਦ ਬਹੁਤ ਸਾਰੀਆਂ ਮੀਟਿੰਗਸ ਇਸ ਦੇ ਉੱਤੇ ਹੋਰ ਵੀ ਹੋਈਆਂ। ਔਰ ਇਹ ਜਿਹੜਾ ਉਹਨਾਂ ਨੇ ਮਿਸਟਰ ਕੋਹਲੀ ਨੇ ਜਿਹੜਾ ਕੋਟ ਅਨਕੋਟ ਹੈ ABC ਨੂੰ ਉਹਨਾਂ ਨੇ ਕਿਹਾ, what the issue officer did say is that they do not want something similar to happen here and for that to happen they are doing whatsoever needs to be done, Mr. Kohli said। ਸੋ ਪਹਿਲਾਂ ਵੀ ਮਿਲੇ, ਜਦੋਂ ਫਿਰ ਨਿੱਜਰ ਦਾ ਮਰਡਰ ਹੋ ਗਿਆ ਇਹਨਾਂ ਇਸ਼ੂ ਆਫੀਸਰਸ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਜੋ ਕੈਨੇਡਾ 'ਚ ਹੋਇਆ ਇਹੋ ਜਿਹਾ ਕੁਛ ਆਸਟ੍ਰੇਲੀਆ 'ਚ ਵੀ ਹੋਏ। ਔਰ ਇਹ ਫਿਰ ਉਹਨਾਂ ਨੇ ਪੂਰੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਅਦ 'ਚ ਮਿਲੇ ਵੀ ਟੋਲਡ ਯੂ ਦਿਸ ਇਜ਼ ਗੋਇੰਗ ਟੂ ਹੈਪਨ। ਔਰ ਇਸ ਦੇ ਉੱਤੇ ਕਾਫੀ ਡੀਟੇਲ ਉਹਨਾਂ ਦੇ ਕੋਹਲੀ ਦੇ ਨਾਲ ਹੀ ਇੰਟਰਵਿਊ ਦੇ ਜਿਹੜੇ ਨੇ ਬਹੁਤ ਸਾਰੇ ਪਾਰਟ ਨੇ ਜਿਹੜੇ ਸਾਡੇ ਇਸ ਗੱਲ ਨੂੰ ਜਿਹੜਾ ਉਹ ਹੋਰ ਵੀ ਮਜ਼ਬੂਤ ਕਰਦੇ ਨੇ ਕਿ ਵੀ ਆਲਰੇਡੀ ਇਹਨਾਂ ਦੀਆਂ ਏਜੰਸੀਆਂ ਨੂੰ 5 ਆਈਜ਼ ਕੰਟਰੀਜ਼ ਨੂੰ ਪਤਾ ਸੀ ਕਿ ਕੀ ਹੋ ਰਿਹਾ। ਫਿਰ ਉਹਨਾਂ ਦਾ ਕਿ ਐਵਰੀਵਨ ਵਾਸ ਫਰੀਕਿੰਗ ਆਊਟ। Mr. Kohli was not the only Sikh activist issue officers contacted out of the blue. Another Australian Sikh who asked to remain anonymous for his safety told foreign correspondent
He was also invited to meet with ASIO shortly after Niger's killing. After the murder, everyone was freaking out, he said. कि भाई चारे पासे घबराहट फैली हुई सी और एशियो ਜਿਹੜਾ ਉਹਨਾਂ ਨੇ ਜਦੋਂ ਇਹਨੂੰ ਸਿੱਖ ਨੂੰ ਮਿਲੇ ਨੌਜਵਾਨ ਨੂੰ ਉਹਨੇ ਕਿਹਾ what do you feel, do you have worries, do you need any help? Local agencies reached out to ask us if we have information. ਹੁਣ ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਭਾਈ ਜਿਵੇਂ ਅਮਰੀਕਨ ਏਜੰਸੀਆਂ ਨੇ ਕੰਨ ਚੁੱਕੇ ਹੋਏ ਸੀ ਔਰ that is why ਇਹ ਪਲਾਟ ਜਿਹੜਾ ਸੀ ਇਹ ਫਾਇਲ ਹੋਇਆ। ਆਸਟ੍ਰੇਲੀਆ ਵਾਲਿਆਂ ਨੇ ਵੀ ਜਿਹੜਾ ਉਹ ਕੀਤਾ ਔਰ ਇਸੇ ਹੀ ਸਟੋਰੀ ਦਾ ਇੱਕ ਟਾਈਟਲ ਇੰਡੀਪੈਂਡੈਂਟ ਹੈ, ਵਾਰਨਿੰਗਸ ਫਰੋਮ ਦਾ ਫਾਈਵ ਆਈਜ਼ ਏਜੰਸੀਜ਼। But Canada is not alone in sounding the alarm on the alleged activities of Indian foreign agents. At the end of last year, US authorities charged a man with plotting to kill a Sikh separatist in New York, saying he was acting on the orders of the Indian agent. फिर उन्होंने ये सारे दी हिटमैन हायर्ड और ये सारी स्टोरी की है और ये नाल दी नाल उन्होंने ये टेंशनस ओवर टैंपल वैंडलिज्म वो कहानियां भी किवें इन्होंने टैंपल वैंडलिज्म किया और इस नाल जुड़िया होया भी सिखां दे खाते च पाया गया। सो काफ़ी डिटेल्ड स्टोरी है। असीं समझते हैं कि भी ये सारी जिहड़ी है इस गल का सबूत है कि फॉरन एजेंसियां इनू सीरीयसली लै रही ने और ये जिहड़ा हुण इंटैलीजेंस जिहड़ी ग्रैफिटी मंदिरां दे उत्ते आस्ट्रेलिया च होई इहदे ते भी जिहड़ा सिक्स फॉर जस्टिस ग्रुप दे डॉक्यूमेंट्स है कि इंटैलीजेंस ऑफिसर्स बिलीव that the graffiti may have been done by the Hindus themselves in order to generate police attention towards the Sikhs for Justice group। ਜਿਹੜਾ ਡਾਕੂਮੈਂਟ ਹੈ ਕਿ ਭਾਈ ਇਹ ਉਹਨਾਂ ਵੱਲ ਇਸ਼ਾਰਾ ਕਰਨ ਦੇ ਲਈ ਇਹ ਇਹਨਾਂ ਦੀ ਆਪਣੀ ਕਰਤੂਤ ਹੈ ਔਰ ਇਸ ਸਾਰੇ ਦੇ ਉੱਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਐਟਲੀਸਟ ਜਿਸ ਮਾਮਲੇ 'ਚ ਜਿਹੜਾ ਇਹ ਭਾਰਤ ਦੇ ਵਿੱਚ ਤਾਂ ਮੱਖੀ ਤੇ ਮੱਖੀ ਮਾਰਨ ਵਾਲੇ ਜਰਨਲਿਸਟ ਉੱਥੇ ਤਾਂ ਈਵਨ ਸਿੱਖ ਪੱਤਰਕਾਰਾਂ ਨੇ ਜਾਂ ਸਿੱਖ ਕਿਸੇ ਪੋਲੀਟੀਕਲ ਆਗੂ ਨੇ ਸਿਮਰਨਜੀਤ ਸਿੰਘ ਮਾਨ ਜਾਂ ਦਲ ਖਾਲਸਾ ਨੂੰ ਛੱਡ ਕੇ ਕਿਸੇ ਪੋਲੀਟੀਕਲ ਇਨਕਲੂਡਿੰਗ ਅਕਾਲੀ ਦਲ ਕਿ ਵੀ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕਿਵੇਂ ਕੀਤਾ, ਤੁਸੀਂ ਗੁਰਪਤਵੰਤ ਪੰਨੂ ਨੂੰ ਕਿਵੇਂ ਮਾਰਨ ਦਾ ਪਲਾਟ ਕੀਤਾ ਵੀ ਇਹ ਤੁਸੀਂ ਤੁਹਾਡੀ ਕੌਮ ਦੇ ਬੰਦੇ ਤੁਹਾਡੀ ਆਜ਼ਾਦੀ ਦੇ ਲਈ ਉਸ ਧਰਤੀ ਦੇ ਉੱਤੇ ਖਲੋਣ ਵਾਲੇ। ਬਟ ਘੱਟੋ ਘੱਟ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਉਹ ਜਿਹੜੀ ਇਨਵੈਸਟੀਗੇਟਿਵ ਸਪਿਰਿਟ ਅਸੀਂ ਅਮਰੀਕਨ ਮੀਡੀਆ 'ਚ ਦੇਖੀ ਸੀ, ਬਲੂਮਬਰਗ ਜਾਂ ਫਾਈਨੈਂਸ਼ੀਅਲ ਟਾਈਮਸ ਜਾਂ ਵਾਸ਼ਿੰਗਟਨ ਪੋਸਟ ਜਾਂ ਲੇਟਰ ਔਨ ਜਿਹੜਾ ਕੈਨੇਡਾ 'ਚ CBC ਨੇ ਇਸ ਦੇ ਉੱਤੇ ਕੰਮ ਕੀਤਾ। ਆਸਟ੍ਰੇਲੀਅਨ ਡਾਕੂਮੈਂਟਰੀ ਦੀ ਵੀ ਅਸੀਂ ਵੇਟ ਕਰ ਰਹੇ ਹਾਂ ਬੜੀ ਜਿਹੜਾ ਉਹ ਸ਼ਿੱਦਤ ਦੇ ਨਾਲ, ਪਰ ਇਹ ਸਟੋਰੀ ਵੀ ਆਪਣੇ ਆਪ ਦੇ ਵਿੱਚ ਘੱਟੋ ਘੱਟ ਔਰ ਇਸ ਦਾ ਪਹਿਲਾਂ ਆਉਣਾ ਉਸ ਡਾਕੂਮੈਂਟਰੀ ਤੋਂ ਇਹ ਗਰਾਊਂਡ ਤਿਆਰ ਕੀਤੀ ਗਈ ਹੈ ਔਰ ਅਸੀਂ ਸਮਝਦੇ ਹਾਂ ਕਿ ਫਾਈਵ ਆਈਜ਼ ਕੰਟਰੀਜ਼ ਇਹ ਇਹਨਾਂ ਦਾ ਕਨਕਲੂਜਨ ਇੱਕੋ ਹੀ ਹੈ ਸਾਰੇ ਪਾਸੇ ਕਿ ਇੰਡੀਆ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਕੈਨੇਡਾ ਦੀ ਧਰਤੀ ਤੇ ਨਹੀਂ ਇਹਨਾਂ ਪੰਜਾਂ ਹੀ ਜਿੱਥੇ ਪਾਕਿਸਤਾਨ ਦੇ ਵਿੱਚ ਆਲਰੇਡੀ ਉਹਨਾਂ ਨੇ ਕੀਤਾ ਔਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਹਵਾਲੇ ਨਾਲ ਵੀ ਇਹ ਕੁਛ ਨਾ ਕੁਛ ਸਾਹਮਣੇ ਆਏਗਾ ਕਿ ਉੱਥੇ ਵੀ ਇਹਨਾਂ ਦੇ ਕੀ ਇਸ ਕਿਸਮ ਦੀ ਜਿਹੜੀ ਹੈ ਲਾਲੈਸਨੈਸ ਦੀ ਲਾਈਨ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਉਹ ਮੰਦਭਾਗਾ ਦਿਨ ਹੈ ਜਦੋਂ ਕਿ ਠੀਕ 24 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦਾ ਭਾਰਤੀ ਏਜੰਸੀਆਂ ਵੱਲੋਂ ਕਤਲ ਕੀਤਾ ਗਿਆ ਸੀ। ਸੋ ਇਸ ਦਿਨ ਹੀ ਅਮਰੀਕੀ ਪ੍ਰੈਜ਼ੀਡੈਂਟ ਕਲਿੰਟਨ ਆਪਣੇ ਭਾਰਤ ਦੌਰੇ ਤੇ ਦਿੱਲੀ 'ਚ ਪਹੁੰਚੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਇਹਨਾਂ 4 ਦਹਾਕਿਆਂ ਦੇ ਸਫ਼ਰ ਵੱਲ ਦੇਖਦੇ ਹਾਂ, ਕਿਉਂਕਿ ਆਲਰੇਡੀ 2024 ਉਹ ਵਰ੍ਹਾ ਹੈ ਜਦੋਂ ਕਿ ਜੂਨ 84 ਦੇ ਘੱਲੂਘਾਰਿਆਂ ਨੂੰ ਔਰ ਨਵੰਬਰ 84 ਦੇ ਘੱਲੂਘਾਰਿਆਂ ਨੂੰ 40 ਸਾਲ ਹੋ ਜਾਣੇ ਨੇ ਜੀ। ਇਹਨਾਂ 40 ਸਾਲਾਂ ਦੇ ਵਿੱਚ ਜਿਹੜੀ ਟੋਟਲ ਵਾਰ ਭਾਰਤੀ ਹਕੂਮਤ ਨੇ ਸਿੱਖਾਂ ਦੇ ਉੱਤੇ ਥੋਪੀ, ਉਸ 'ਚ ਸਿਰਫ ਪੰਜਾਬ ਦੇ ਸਿੱਖ ਜਾਂ ਝੂਠੇ ਪੁਲਿਸ ਮੁਕਾਬਲੇ ਪੰਜਾਬ ਤੱਕ ਮਹਿਦੂਦ ਨਹੀਂ ਸੀ। ਜਿਵੇਂ ਨਵੰਬਰ 84 ਦੀ ਨਸਲਕੁਸ਼ੀ ਤਾਂ ਭਾਰਤ ਦੇ ਆਲਮੋਸਟ ਹਰ ਸੂਬੇ ਔਰ ਹਰ ਯੂਨੀਅਨ ਟੈਰੀਟਰੀ 'ਚ ਵੀ ਥੋੜ੍ਹੇ ਜਾਂ ਵੱਡੇ ਪੈਮਾਨੇ 'ਤੇ ਹੋਈ, ਹਜ਼ਾਰਾਂ ਦੀ ਗਿਣਤੀ। ਔਰ ਜਿਹੜੇ ਰੈਜ਼ੋਲੂਸ਼ਨ ਉਹ ਬੇਸ਼ੱਕ ਨਿਊ ਜਰਸੀ ਅਸੈਂਬਲੀ ਨੇ, ਸਟੇਟ ਨੇ ਪਾਸ ਕੀਤੇ ਨੇ ਜਾਂ ਹੋਰ ਅਸੈਂਬਲੀਆਂ 'ਚ ਪੈਨਸਿਲਵੇਨੀਆ 'ਚ ਜਾਂ ਕੈਲੀਫੋਰਨੀਆ 'ਚ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਮਿਨੀਮਮ ਨੰਬਰ ਹੈ ਉਹ 30,000 ਦਿੱਤਾ ਗਿਆ ਨਵੰਬਰ 84। ਹੁਣ ਕਿਉਂਕਿ ਜਦੋਂ ਅਕਾਲੀਆਂ ਨੇ BJP ਦੇ ਨਾਲ ਸਾਂਝ ਪਿਆਲੀ ਰੱਖੀ ਇਹ ਸਾਰੇ ਪੀਰੀਅਡ 'ਚ, ਔਰ ਇਹ ਸਿੱਖਾਂ ਦੇ ਖਿਲਾਫ ਜ਼ੁਲਮਾਂ ਜਾਂ ਡਿਸਕ੍ਰਿਮੀਨੇਸ਼ਨ ਦੇ ਹਵਾਲੇ ਨਾਲ ਕਾਂਗਰਸ ਨੂੰ ਦੋਸ਼ ਦਿੱਤਾ ਜਾਂਦਾ ਸੀ ਔਰ ਇਹਨੂੰ ਜਸਟੀਫਾਈ ਕੀਤਾ ਜਾਂਦਾ ਸੀ ਅਕਾਲੀਆਂ ਵੱਲੋਂ ਕਿ ਦੇਖੋ ਜੀ ਕਾਂਗਰਸ ਨੇ ਹਮਲਾ ਕੀਤਾ ਹੈ, ਇੰਦਰਾ ਗਾਂਧੀ ਨੇ ਔਰ ਰਾਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ। ਹੁਣ ਇਸ ਸਾਰੇ ਪੀਰੀਅਡ 'ਚ ਦੇਖਦੇ ਹਾਂ ਕਿ ਵੀ ਈਵਨ ਜੇ ਇਸ ਪੀਰੀਅਡ 'ਚ ਬਾਕੀ ਸੂਬਿਆਂ 'ਚ ਨਵੰਬਰ 'ਚ ਸਿੱਖ ਮਾਰੇ ਗਏ ਔਰ ਪੰਜਾਬ ਤਾਂ ਜਿਹੜਾ ਇੱਕ ਦਹਾਕਾ ਪੂਰਾ ਕਿਲਿੰਗ ਗਰਾਊਂਡ ਹੀ ਬਣਿਆ ਜਿੱਥੇ ਕਿ ਇੱਕ ਪੂਰੀ ਉਹਨਾਂ ਨੇ ਨਸਲ ਮਾਰ ਮੁਕਾਈ, ਪਰ ਇਸ ਲੜਾਈ ਨੂੰ ਕਿਵੇਂ ਸਿੱਖਾਂ ਦੇ ਖਿਲਾਫ ਜਿਵੇਂ ਸੌਫਟ ਟਾਰਗੇਟ ਬਣਾ ਕੇ ਜੰਮੂ ਕਸ਼ਮੀਰ ਦੇ ਅੰਦਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ, ਜਿਹਦਾ ਹੋਮ ਮਿਨਿਸਟਰ LK ਅਡਵਾਨੀ, ਉਹ ਅਡਵਾਨੀ ਜਿਹੜਾ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਇਹ ਕਹਿੰਦਾ ਹੈ ਕਿ ਜੀ ਮੈਂ ਕਿਵੇਂ ਇੰਦਰਾ ਗਾਂਧੀ ਨੂੰ ਇਨਸਟੀਗੇਟ ਕੀਤਾ ਪਾਰਲੀਮੈਂਟ 'ਚ ਖਲੋ ਕੇ ਫੌਜੀ ਐਕਸ਼ਨ ਦੇ ਲਈ, ਉਹ ਅਡਵਾਨੀ ਜਿਹੜਾ ਹੋਮ ਮਿਨਿਸਟਰ ਸੀ ਜਦੋਂ ਕਿ ਅੱਜ ਦੇ ਦਿਨ ਠੀਕ 24 ਸਾਲ ਪਹਿਲਾਂ 20 ਮਾਰਚ 2000 ਨੂੰ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਆਪਣੇ ਭਾਰਤ ਦੌਰੇ ਦੇ ਲਈ ਦਿੱਲੀ ਏਅਰਪੋਰਟ ਦੇ ਉੱਤੇ ਉਤਰਿਆ ਤੇ ਉਸੇ ਖੂਨੀ ਰਾਤ ਜਿਹੜਾ ਹੋਲੀ ਦਾ ਦਿਨ ਸੀ, ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ
चिट्ठी ਸਿੰਘਪੁਰਾ ਪਿੰਡ ਵਿੱਚ 35 ਨੌਜਵਾਨ ਔਰ ਬਜ਼ੁਰਗ ਮਿਡਲ ਏਜ ਸਿੱਖਾਂ ਨੂੰ ਜਿਨ੍ਹਾਂ ਨੂੰ ਇੱਕ ਸਕੀਮ ਤਹਿਤ ਉਹਨਾਂ ਦੇ ਘਰਾਂ ਚੋਂ ਆਵਾਜ਼ ਦੇ ਕੇ ਬੁਲਾਇਆ ਗਿਆ, ਕੱਢਿਆ ਗਿਆ ਔਰ ਗੁਰਦੁਆਰਿਆਂ ਦੀ ਕੰਧ ਦੇ ਨਾਲ 2 ਗੁਰਦੁਆਰੇ ਸਾਈਮਲਟੇਨੀਅਸਲੀ ਉਹਨਾਂ ਦੀ ਕੰਧ ਦੇ ਨਾਲ ਲਾ ਕੇ ਜਿਹੜਾ ਉਹ 30 ਤੋਂ 35 ਜਿਹੜੇ ਹਮਲਾਵਰ ਸੀ ਜਿਨ੍ਹਾਂ ਦੇ ਮੂੰਹ ਦੇ ਉੱਤੇ ਹੋਲੀ ਦਾ ਰੰਗ ਸੀ, ਜਿਹੜੇ ਹਿੰਦੀ ਬੋਲ ਰਹੇ ਸੀ, ਕਿਉਂਕਿ ਇੱਕ ਇਹ 35 ਸਿੱਖ ਤਾਂ ਉਹਨਾਂ ਦੀਆਂ ਲਾਸ਼ਾਂ ਵਿਛਾ ਸਾਰਾ ਪਿੰਡ ਜਿਵੇਂ ਕਹੋ ਕਿ ਵੀ ਉਹ ਵਿਡੋਜ਼ ਦਾ ਬਣਾ ਜੇ। ਦਿੱਲੀ ਦੇ ਵਿੱਚ ਅਸੀਂ ਵਿਡੋ ਕਾਲੋਨੀ ਦੀ ਗੱਲ ਕਰਦੇ ਹਾਂ ਕਿ 3000 ਤੋਂ ਜ਼ਿਆਦਾ ਸਿੱਖ ਵਿਡੋਜ਼ ਯਾਦ ਦਹਾਨੀ ਕਰਵਾਉਂਦੀਆਂ ਨੇ। ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਕੋਈ ਵਿਡੋ ਕਾਲੋਨੀ ਨਹੀਂ ਹੈ, ਪਰ ਸ਼ਾਇਦ ਕਿੰਨੇ ਜਿਹੜੇ ਅਸੀਂ ਸੰਘਰਸ਼ ਦੇ ਵਿੱਚ ਵੀ ਦੇਖਦੇ ਹਾਂ ਵੀ ਜਿਨ੍ਹਾਂ ਘਰਾਂ 'ਚ ਕਿੰਨੇ ਛੋਟੇ ਛੋਟੇ ਪਿੰਡ ਨੇ ਹਿਸਟੋਰੀਕਲ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਕਸ਼ਮੀਰ ਵਾਦੀ 'ਚ ਗਏ, 6ਵੇਂ ਪਾਤਸ਼ਾਹ ਵੀ ਗਏ, 7ਵੇਂ ਪਾਤਸ਼ਾਹ, ਇਹ ਓਰੀਜਨਲ ਕਸ਼ਮੀਰ ਦੇ ਸਿੱਖ ਉਵੇਂ ਹੀ ਸਦੀਆਂ ਤੋਂ ਸਿੱਖੀ ਨਾਲ ਨੇ ਜਿਵੇਂ ਪੰਜਾਬ ਦੇ ਸਿੱਖ ਨੇ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ਮਾਨ ਹੋਇਆ ਜਦ ਸਿੱਖੀ ਦੇ ਹੈੱਡਕੁਆਰਟਰ ਸੀ। ਔਰ ਕਿਵੇਂ ਉਹਨਾਂ ਨੇ ਇੱਕ ਪੂਰਾ ਪਿੰਡ ਹੀ ਜਿਹੜਾ ਹੈ ਉਸ ਦੇ ਜੇ ਮੇਲ ਮੈਂਬਰ ਮਾਰ ਦਿੱਤੇ ਤੇ ਇੱਕ ਉਹਦੇ 'ਚ ਸਰਵਾਈਵ ਕਰ ਗਿਆ ਸੀ, ਜਿਹਨੂੰ ਮਰਿਆ ਸਮਝ ਕੇ ਉੱਥੇ ਉਹਨਾਂ ਦੇ ਨਾਲ ਹੀ ਕੰਧ ਦੇ ਨਾਲ ਖੜਾ ਕੀਤਾ ਸੀ ਨਾਨਕ ਸਿੰਘ ਨਾਂ ਦਾ ਸਿੱਖ, ਜਿਹਨੇ ਬਾਅਦ ਦੇ ਵਿੱਚ ਇਹ ਜਦੋਂ ਇਨਵੈਸਟੀਗੇਸ਼ਨਸ ਇੰਟਰਨਲ ਹੋਈਆਂ ਸਿੱਖ ਹਿਊਮਨ ਰਾਈਟਸ ਗਰੁੱਪਸ ਦੀਆਂ ਤਾਂ ਉਹਨਾਂ ਨੇ ਕਿਹਾ ਕਿ ਜੀ ਉਹ ਹਿੰਦੀ ਬੋਲ ਰਹੇ ਸੀ ਔਰ ਉਹ ਉਹਨਾਂ ਦੇ ਮੂੰਹ ਦੇ ਉੱਤੇ ਹੋਲੀ ਸੀ ਮਲੀ ਹੋਈ, ਲੇਕਿਨ ਐਨ ਫੌਰਨ ਬਾਅਦ ਜਿਹੜਾ ਅਜੇ ਉਹ ਅਗਲੀ ਸਵੇਰ ਵੀ ਨਹੀਂ ਸੀ ਚੜ੍ਹੀ ਤੇ ਹੋਮ ਮਿਨਿਸਟਰੀ ਨੇ ਕਿਹਾ ਕਿ ਜੀ ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਨਾਂ ਦੀ ਜਥੇਬੰਦੀ ਨੇ ਇਹ ਸਿੱਖਾਂ ਦਾ ਕਤਲੇਆਮ ਕੀਤਾ ਔਰ ਇਸ ਗੱਲ ਨੂੰ ਫਰਦਰ ਜਸਟੀਫਾਈ ਕਰਨ ਦੇ ਲਈ 3-4 ਦਿਨ ਬਾਅਦ ਪੱਥਰੀਬਲ ਇੱਕ ਉਹਦੇ ਨੇੜੇ ਹੀ ਥਾਂ ਹੈ ਕੁਝ ਦੂਰੀ ਦੇ ਉੱਤੇ ਇੱਕ ਪਿੰਡ ਨੇ, ਉੱਥੋਂ 5 ਮੁਸਲਮਾਨ ਨੌਜਵਾਨਾਂ ਨੂੰ ਚੁੱਕ ਕੇ ਜਿਹੜਾ ਉਹਨਾਂ ਨੇ ਮਾਰਿਆ ਔਰ ਇਹ ਕਿਹਾ ਇਹ ਗਿਆ ਸੀ ਕਿ ਜੀ ਇਹ ਅਸੀਂ ਜਿਹੜੇ ਇਹ ਕਰਨ ਵਾਲੇ ਨੇ ਕੰਮ ਉਹਨਾਂ ਦਾ ਨੂੰ ਮੁਕਾਬਲਾ ਬਣਾ ਕੇ ਮਾਰਤਾ। ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੂੰ ਤਾਂ ਰਾਤ ਨੂੰ ਘਰਾਂ 'ਚੋਂ ਉਠਾ ਕੇ ਉਹਨਾਂ ਨੌਜਵਾਨਾਂ ਨੂੰ ਲੈ ਗਏ ਔਰ ਇਹ ਪੱਥਰੀਬਲ, ਚਿੱਠੀ ਸਿੰਘਪੁਰਾ ਔਰ ਫਿਰ ਬਰਾਕਪੁਰਾ ਦੇ ਵਿੱਚ ਵੀ 5 ਮੁਸਲਮਾਨ ਨੌਜਵਾਨਾਂ ਨੂੰ ਮਾਰ ਕੇ ਕਿਹਾ ਕਿ ਜੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਲਸ਼ਕਰ-ਏ-ਤਾਇਬਾ ਵਾਲੇ ਇਹਨਾਂ ਨੂੰ ਅਸੀਂ ਮਾਰ ਦਿੱਤੇ। ਹੁਣ ਇਸ ਸਾਰੇ ਦੇ ਉੱਤੇ ਇਨਵੈਸਟੀਗੇਸ਼ਨਸ ਵੀ ਚੱਲੀਆਂ, ਹੋਣਾ ਵਾਣਾ ਕੀ ਸੀ ਔਰ ਉਸ ਵੇਲੇ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਸੀ, ਔਨ ਰੈਕਰਡ ਹੈ, ਉਹਨੇ ਕਿਹਾ ਕਿ ਜੀ ਮੈਂ ਇਹਦੇ ਤੇ ਜਿਹੜੀ ਹੈ ਸੈਂਟਰਲ ਬਿਊਰੋ ਦੀ ਜਿਹੜੀ ਹੈ ਇਨਕੁਆਇਰੀ ਮੰਗੀ ਜਿਹੜੀ ਕਦੇ ਨਹੀਂ ਦਿੱਤੀ ਗਈ ਔਰ ਕਸ਼ਮੀਰ ਦੇ ਮੁਸਲਮਾਨ ਲੀਡਰ ਵੀ ਫੌਰਨ ਜਿਹੜੇ ਨੇ ਉੱਥੇ ਪਹੁੰਚੇ, ਉਹਨਾਂ ਨੇ ਕਿਹਾ ਜੀ ਬਿਲਕੁਲ ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ, ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਔਰ ਅਡਵਾਨੀ ਜਿਹੜਾ ਕਿ ਅਗਲੇ ਦਿਨ ਵੀ ਔਰ ਦੂਜੇ ਵੀ ਉਹਨਾਂ ਦੇ ਬਿਆਨਬਾਜ਼ੀ ਕਿ ਜੀ ਅਸੀਂ ਜਿਹੜੇ ਬਾਕੀ ਸਿੱਖ ਨੇ ਉਹਨਾਂ ਨੂੰ ਅਸੀਂ ਹਥਿਆਰ ਦੇਵਾਂਗੇ ਤਾਂ ਕਿ ਉਹ ਆਪਣਾ ਡਿਫੈਂਸ ਕਰ ਸਕਣ ਔਰ ਇਹ ਸਾਰੇ ਦਾ। ਸੋ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਉਸ ਨੂੰ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਕਸ਼ਮੀਰੀ ਜੁਝਾਰੂਆਂ ਦੇ ਖਾਤੇ 'ਚ ਪਾਉਣਾ ਚਾਹਿਆ, ਜਿਸ ਦੀ ਲਿਡ ਮੈਂ ਸਮਝਦਾ ਵੀ ਜਦੋਂ ਸਮਥਿੰਗ ਕਮਿੰਗ ਫਰਮ ਦਾ ਹਾਰਸ ਮਾਊਥ ਕਿ ਉਹ ਆਪਣੇ ਆਪ 'ਚ ਹੀ ਉਸ ਦਾ ਇਹਨਾਂ ਸਾਰਾ ਝੂਠ। ਸਾਨੂੰ ਤਾਂ ਉਦੋਂ ਹੀ ਇਸ ਗੱਲ ਦਾ ਅਹਿਸਾਸ ਸੀ ਕਿਉਂਕਿ ਜਿੱਦਣ 20 ਮਾਰਚ ਨੂੰ ਇਹ ਕਤਲੇਆਮ ਦੀ ਖਬਰ ਸਾਹਮਣੇ ਆਉਂਦੀ ਹੈ ਵੀ ਸਿੱਖਾਂ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ ਕੀਤਾ ਗਿਆ, ਅਸੀਂ ਤਾਂ ਅਗਲੇ ਦਿਨ ਇੱਕ ਦਿਨ ਦਾ ਨੋਟਿਸ ਦੇ ਕੇ ਇੰਡੀਅਨ ਐਮਬੈਸੀ ਦੇ ਕੌਂਸੂਲੇਟ ਦੇ ਬਾਹਰ ਇੱਥੇ ਇੱਕ ਵੱਡਾ ਪ੍ਰੋਟੈਸਟ ਰੱਖਿਆ ਸੀ ਔਰ ਐਨ ਉਸ ਮੌਕੇ ਦੇ ਉੱਤੇ ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਵੀ ਇਹ ਜਿਵੇਂ ਉਹਨਾਂ ਨੇ ਹੋਮ ਮਿਨਿਸਟਰੀ ਨੇ ਇਹਨੂੰ ਖਾਤੇ 'ਚ ਪਾਇਆ, ਐਨ ਜਦੋਂ ਅਸੀਂ ਪ੍ਰੋਟੈਸਟ ਰੱਖਿਆ ਸੀ ਐਨ ਉਸੇ ਵੇਲੇ ਜਿਹੜਾ ਕੁਛ ਇੰਡੀਅਨ ਜਿਹੜੇ ਇੱਥੇ ਰੈਂਟਾ ਸਿੱਖ ਨੇ ਉਹਨਾਂ ਰਾਹੀਂ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਔਰ ਉਹਨਾਂ ਦਿਨਾਂ 'ਚੋਂ ਕਸ਼ਮੀਰਾ ਸਿੰਘ ਗੜੇ ਵਾਲਾ ਜਲੰਧਰ ਦਾ ਜਿਹੜਾ ਇਹਨਾਂ ਦਾ ਹੀ ਬੰਦਾ ਸੀ ਉਹ ਵੀ ਆਇਆ ਹੋਇਆ ਸੀ, ਉਹਦੇ ਵੀ ਚੇਲਿਆਂ ਦੇ ਰਾਹੀਂ ਪਾਕਿਸਤਾਨ ਐਮਬੈਸੀ ਦੇ ਬਾਹਰ ਇਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਸੀ ਪਾਕਿਸਤਾਨੀ ਕੌਂਸੂਲੇਟ ਦੇ ਕਿ ਜੀ ਇਹਨਾਂ ਨੇ ਕਿਲਿੰਗ ਕੀਤੀ। ਪਰ ਇਹ ਜਦੋਂ ਸਿੱਖ ਵੱਡੀ ਗਿਣਤੀ 400-500 ਸਿੱਖ ਪਹੁੰਚੇ ਅਸੀਂ ਇਸ ਦੇ ਉੱਤੇ, ਹਾਲਾਂ ਉਦੋਂ ਮੈਂ ਵਾਸ਼ਿੰਗਟਨ ਬੇਸ ਸੀ, ਅਸੀਂ 24 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਅਸੀਂ ਯਕੀਨੀ ਬਣਾਇਆ ਕਿ ਇਹ ਮੈਸੇਜ ਆਉਣਾ ਚਾਹੀਦਾ ਵੀ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ ਔਰ ਇਸ ਦੇ ਉੱਤੇ ਵਿਰੋਧ ਹੋਏ। ਔਰ ਅੱਜ ਜਦੋਂ ਅਸੀਂ 24 ਸਾਲ ਬਾਅਦ ਗੱਲ ਕਰ ਰਹੇ ਹਾਂ ਅਗੇਨ ਜਿਹੜਾ ਫਰਮ ਹਾਰਸ ਮਾਊਥ ਉਦੋਂ ਆਇਆ, ਉਦੋਂ ਪ੍ਰੈਜ਼ੀਡੈਂਟ ਕਲਿੰਟਨ ਉਹਨਾਂ ਦੀ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ
और मैडलिन एल्ब्राइट एक टर्म, क्योंकि क्लिंटन ने 2 टर्म्स पूरियां कीतियां प्रेजिडेंट ऑफ यूनाइटेड स्टेट्स दियां, और पहली टर्म तो बाद रिटायर होने तो बाद मैडलिन एल्ब्राइट ने एक किताब भी लिखी, माइटी एंड अलमाइटी जी, और उस दा जिहड़ा मुख बंद है वो प्रेजिडेंट क्लिंटन ने लिखिया। और क्लिंटन ने उस दे विच मैंशन किया कि जदों असीं भारत दे दौरे दे लई 20 मार्च नूं 2020 नूं उतरे, 35 बेगुनाह सिखां दा कोल्ड ब्लडड मर्डर हिंदू अतवादियों वालों किया गया है। और उन्होंने कहा कि जी जे मैं ना जाता तो ये उन्हों दी जाना बच सकदियां सी, पर मैं एक अमेरिकन प्रेजिडेंट होने के नाते मेरा फर्ज भी ये बनता सी कि भी असी करिए। सो अमरीकना नूं कोई सिखां नूं कोई भुलेखा नहीं सी, अमरीकना नूं कोई भुलेखा नहीं सी कि भी ये मास्टर माइंड इन्हां ने वाजपेयी अडवानी सरकार ने, जिवें अज असी ट्रांसनैशनल रिप्रैशन का पार्ट देखते हैं, कोई नवीं गल नहीं है। सिख उदों तक वादी च रह रहे सी, वो किसी नाल भी धिर नहीं सी ना, वो जिहड़े लड़न वाले ने आज़ादी ये नहीं सी भी सिखां दे मुंडियां ने बंदूकां चुक्कीਆਂ ते वो मुसलमान मुजाहिदीनां दे नाल ने, ते ना ही वो इंडियन गवर्नमेंट दे नाल खड़े सी कि जी वो उन्हां दी मुखबरी कर रहे होण जां दूसरे होण। रादर उन्हां सिखां दी हमदर्दी कश्मीरी मिलीटेंट्स दे नाल सी, क्योंकि वो भी धरती दे पुत्तर ने। और ये जदों इन्हां ने कश्मीरी पंडितां दी फोर्स्ड हिजरत करवाई सी इंडियन एजेंसियां ने उस 90s दे दौर दे विच, उदों भी सिखां दे उत्ते प्रैशर सी कि सिख छड़ के जाण वादी, जिहड़ा सिखां ने इनकार किया, उन्होंने कहा साडी धरती है, सानू इन्हां तो अपने मुसलमान भरावां तो कोई खतरा नहीं है। और ये जड़ा इस एक तीर नाल 2 निशाने फुंडण दी कोशिश भारतीय एजेंसियां ने अडवानी दे थल्ले कीती। एक तो सी क्योंकि उदों कश्मीरी मूवमेंट पूरी पीक ते सी, प्रेजिडेंट क्लिंटन ने बांह मरोड़नी सी इन्हां दी, क्योंकि क्लिंटन सिंपैथाइज करदा सी कि कश्मीरियां नूं हक मिलने चाहिए ने, और उन्हां नूं ये नज़र आंदा सी कि भी ये प्रैशर नूं किवें बचिया जाए। तो उन्होंने सिख जिहड़े कि सॉफ्ट टारगेट सी ज़ाहिर है, हालांकि कोई धिर नहीं सी दोनों पासियों, उन्हां दा मर्डर करा के सारी कहानी दूजे पासे मोड़ दित्ती। सैकेंड उन्हां दा मंतव सी कि 70-80 हज़ार सिख जिहड़ा कश्मीर वादी दे विच रहिंदा है उन्हां दी हिजरत कराई जाए, कश्मीरी पंडितां वांग उन्हां नूं लिया के कैंपां 'च बिठा के फिर दुनिया भर दे विच जिहड़ी खालिस्तान मूवमेंट जां दूसरिਆਂ ਦੇ ਨਾਲ भी सिंपैथी है जां जिवें दोनों कौमां दी टुगैदरनैस है, इस नूं हार्म किया जाए। पहले दे विच तो कामयाब रहे क्योंकि प्रेजिडेंट क्लिंटन दी फेरी नूं उन्हां ने उसे 'च ही चर्चा 'च पाया, पर दूसरा इन्ने ज़्यादा जिहड़ी है जुल्म के बावजूद भी कश्मीर वादी दे सिखां ने हिजरत नहीं की, उत्थे ही रहे। तो होया कुछ रिमोट पिंडां दे जिहड़े ने श्रीनगर आ गए जां उन्हां चों कोई होर थोड़े बहुत सेफ शहरां चले गए, लेकिन ये भी पाकिस्तानी मुसलमानां दी बदौलत रहा। जिहड़ा एक पासे उन्होंने पाकिस्तान ने भी अपनी लातल्की का इजहार किया और कोई लश्कर तायबा जां दूसरिਆਂ ने भी जिहड़ा अपने आप नूं इस तो अड किया, लेकिन कश्मीर वादी दे मुसलमानां ने सिखां नूं रीअश्योर किया कि भाई ये साडा काम नहीं है, तुसीं साडे ही भरा भैणां हो। और हुण तां कश्मीरियां दा अपना हाल होर भी माड़ा कर दिता गया है। पर एक जिहड़ी उन्हां दी लाइन सी इंडियन एजेंसियां दी कि कश्मीरी सिखां नूं जिहड़ा वो बना के रिफ्यूजी और कैंपां 'च रख के ते फिर उन्हां नूं जिहड़ा वो बर्बाद किया जाएगा, और सिखां दे विच जिहड़ा नैगेटिविटी दे तौर ते उहदे चों कामयाब नहीं होए। सो अज असीं 24 साल बाद, हालांकि बहुत वारियां सारियां नूं ये दिन भुलिया होएगा, ना ही ये अकालियां नूं याद है कि भाई ये जिहड़ी सिखां दी नस्लकुशी जां जिहड़ा साडे ते जुल्म ने ये कल्ली एक कांग्रेस हुकूमत जां उन्हां नाल जुड़े होए नहीं। इस लैवल दा जिहड़ा सिखां दा कतलेआम है वो वाजपेयी सरकार, अडवानी और उस वेले दियां ਜਿਹੜੀਆਂ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਕੀਤੀ ਸੀ। ਸੋ 24 ਸਾਲ ਬਾਅਦ ਵੀ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਭਾਰਤੀ ਏਜੰਸੀਆਂ ਵੱਲੋਂ ਇੱਕ ਵੱਖਰੇ ਢੰਗ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਸੋ ਯਾਦ ਰਹੇ, ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੀ ਮਾਂ ਨੇ IVF ਟੈਕਨੀਕ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਇਸ ਸੰਬੰਧੀ ਕੇਂਦਰੀ ਏਜੰਸੀਆਂ ਨੂੰ ਬੇਲੋੜੀ ਪੜਤਾਲ ਦੱਸਦੀ ਹੈ ਕਿ ਸਿੱਖ ਨਾਇਕਾਂ ਦੇ ਪਰਿਵਾਰਾਂ ਨੂੰ ਵੀ ਪੀੜੀ ਦਰ ਪੀੜੀ ਕਿਵੇਂ ਜ਼ਲੀਲ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ ਇਹ ਖਬਰ ਆਲਮੋਸਟ ਇੱਕ ਹਫ਼ਤਾ ਹੀ ਗਰਦਿਸ਼ ਕਰਦੀ ਰਹੀ ਔਰ ਪੰਜਾਬ ਦਾ ਸਾਰਾ ਮੀਡੀਆ ਔਰ ਯੂਟਿਊਬਰ ਔਰ ਇਹ ਕਿ ਜੀ ਸਿੱਧੂ ਮੂਸੇਵਾਲਾ ਦੇ ਹਵੇਲੀ 'ਚ ਪਈਆਂ ਕਿਲਕਾਰੀਆਂ, ਨਵਾਂ ਸਿੱਧੂ ਮੂਸੇਵਾਲਾ ਆ ਗਿਆ, ਉਹਦਾ ਨਾਂ ਵੀ ਜਿਹੜਾ ਹੈ ਉਹ ਸ਼ੁਭਦੀਪ ਸਿੰਘ ਮੂਸੇਵਾਲਾ ਰੱਖਿਆ ਗਿਆ, ਇੰਟਰਵਿਊ ਚੱਲ ਰਹੇ ਨੇ ਪੂਰਾ ਜਿਵੇਂ ਇੱਕ, ਔਰ ਜਿਹੜੇ ਫੋਟੋ ਦੇ ਸ਼ੌਕੀਨ ਜਾ ਕੇ ਉਹਨੂੰ ਬੱਚੇ ਨੂੰ ਚੁੱਕ ਕੇ ਨਾਲ ਫੋਟੋਆਂ ਲਵਾ ਰਹੇ ਨੇ। ਔਰ ਦੂਜਾ, ਅਸੀਂ ਇਹਦਾ ਨੋਟਿਸ ਵੀ ਨਹੀਂ ਲਿਆ ਔਰ ਮੈਨੂੰ ਲੱਗਾ ਕਿ ਵੀ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾਪਿਓ ਲਈ ਇਕਲੌਤੇ ਪੁੱਤਰ ਦਾ ਚਲੇ ਜਾਣਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਪੋਲੀਟੀਕਲ ਮਰਡਰ ਹੋਣਾ ਔਰ ਕੋਈ ਇਨਸਾਫ 2 ਸਾਲ ਹੋ ਗਏ ਨੇ ਨਾ ਮਿਲਣਾ, ਇਹ ਆਪਣੇ ਆਪ 'ਚ ਹੀ ਪੀੜ ਹੈ। ਇਹ ਪਰਿਵਾਰ ਦਾ ਨਿੱਜੀ ਫੈਸਲਾ ਹੈ ਜੇ ਉਹਨਾਂ ਨੇ ਇਸ ਉਮਰ ਦੇ ਵਿੱਚ ਵੀ ਇਹ ਫੈਸਲਾ ਲਿਆ ਕਿ ਜੀ ਉਹਨਾਂ ਨੇ IVF ਟੈਕਨੀਕ ਰਾਹੀਂ ਜਿਹੜਾ ਉਹ ਪ੍ਰੈਗਨੈਂਟ ਔਰ ਬਾਅਦ ਦੇ ਵਿੱਚ ਉਹ ਬੱਚਾ ਡਿਲੀਵਰ ਕੀਤਾ, ਬੱਚਾ ਹੈਲਥੀ ਹੈ ਔਰ ਦੂਜਾ ਇਹ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈ। ਪਰ ਜਿਵੇਂ ਪਹਿਲਾਂ ਈਵਨ ਇਸ ਸਾਰੇ ਨੂੰ ਵੀ ਜਿਹੜਾ ਉਹ ਜਿਸ ਅੰਦਾਜ਼ ਦੇ ਵਿੱਚ ਕੀਤਾ ਗਿਆ, ਇਹ ਦੈਟ ਇਜ਼ ਨਾਟ ਡਨ, ਇਸ ਲਈ ਮੈਂ ਤਾਂ ਇਹਦਾ ਨੋਟਿਸ ਵੀ ਨਹੀਂ ਲਿਆ। ਲੇਕਿਨ ਅੱਜ ਜੇ ਇਹਦੇ ਤੇ ਅਸੀਂ ਗੱਲ ਕਰ ਰਹੇ ਹਾਂ, ਇਸ ਲਈ ਬਹੁਤ ਵਾਰ ਇਹ ਅਸੀਂ ਦੇਖਦੇ ਹੁੰਦੇ ਸੀ ਜਾਂ ਸੁਣਦੇ ਸੀ ਇੱਕ ਜ਼ਮਾਨੇ ਦੇ ਵਿੱਚ, ਸੈਂਟਰਲ ਪੰਜਾਬ ਮਾਝੇ ਦੇ ਹਵਾਲੇ ਨਾਲ ਸੁਣਦੇ ਸੀ, ਪਠਾਣਾ ਦੇ ਹਵਾਲੇ ਨਾਲ ਵੀ ਅਸੀਂ ਸੁਣਦੇ ਰਹੇ ਕਿ ਭਾਈ ਇਹ ਜਿਹੜੀ ਇਹਨਾਂ ਦੀ ਬਦਲਾ ਭਾਵਨਾ ਹੈ ਉਹ ਜਨਰੇਸ਼ਨ ਆਫਟਰ ਜਨਰੇਸ਼ਨ ਜਾਂਦੀ ਹੈ। ਔਰ ਇਸ ਲਈ ਹੁੰਦਾ ਇਹ ਸੀ ਵੀ ਜਿਹਦਾ ਪਿਓ ਕੋਈ ਮਾਰ ਦਿੱਤਾ, ਉਹ ਜੇ ਬੱਚਾ ਬਹੁਤ ਛੋਟਾ ਹੈ ਜਾਂ ਈਵਨ ਉਹਦੇ ਪਿਓ ਦੇ ਮਾਰੇ ਜਾਣ ਤੋਂ ਬਾਅਦ ਸ਼ਰੀਕਾਂ ਨੇ ਮਾਰਿਆ ਕਿਸੇ ਨਾ ਕਿਸੇ, ਤੇ ਉਹ ਮਾਂ ਜਿਹੜੀ ਉਸ ਬੱਚੇ ਨੂੰ ਜਦੋਂ ਜਵਾਨ ਹੁੰਦਾ ਸੀ ਤਾਂ ਉਹਨੂੰ ਉਹਦੇ ਉਹ ਕੰਨ 'ਚ ਕਹਿੰਦੀ ਸੀ ਕਿ ਦੇਖ ਤੂੰ ਮੇਰਾ ਦੁੱਧ ਚੁੰਘਿਆ ਤੇ ਤੇਰੇ ਪਿਓ ਨੂੰ ਸ਼ਰੀਕਾਂ ਨੇ ਇਸ ਨੇ ਮਾਰਿਆ ਹੋਇਆ, ਜੇ ਮੇਰਾ ਤੂੰ ਦੁੱਧ ਚੁੰਘਿਆ, ਦੁੱਧ ਨੂੰ ਸਫਲ ਕਰਨਾ ਤੂੰ ਤਾਂ ਇਹਦਾ ਬਦਲਾ ਲੈ। ਔਰ ਕਈ ਵਾਰੀ ਇਹਨਾਂ ਹਾਲਾਤਾਂ 'ਚ ਹੁੰਦਾ ਸੀ ਕਿ ਵੀ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਹ ਉਹਨੂੰ ਵੀ ਮਾਰਨ ਨੂੰ ਫਿਰਦੇ ਹੁੰਦੇ, ਇਸ ਲਈ ਉਹ ਬੱਚੇ ਨੂੰ ਦੂਰ ਕਿਤੇ ਨਾਨਕਿਆਂ ਦੇ ਜਾਂ ਕਿਤੇ ਅਨਨੋਨ ਰਿਸ਼ਤੇਦਾਰਾਂ ਕੋਲ ਭੇਜ ਦਿੰਦਾ ਸੀ ਤਾਂ ਕਿ ਉਹਦੀ ਪਰਵਰਿਸ਼ ਉੱਥੇ ਹੋਏ, ਤਾਂ ਕਿ ਉਹ ਉਹਨੂੰ ਨਾ ਜਿਹੜਾ ਨੁਕਸਾਨ ਨਾ ਪਹੁੰਚਾ ਸਕਣ। ਔਰ ਇਸ ਕਿਸਮ ਦੀਆਂ ਕਿੰਨੀਆਂ ਕਹਾਣੀਆਂ ਤੁਹਾਨੂੰ ਉਸ ਫੋਕ, ਹੁਣ ਚਲੋ ਚੰਗੀ ਗੱਲ ਹੈ ਵੀ ਇਸ ਕਿਸਮ ਦੀ ਮਾਝੇ ਦੇ ਵਿੱਚ ਤਾਂ ਬਹੁਤ ਘੱਟ ਗਈ ਹੈ, ਅਦਰਵਾਈਜ਼ ਜਨਰੇਸ਼ਨ ਕਈ ਵਾਰੀ ਟੱਬਰਾਂ ਦੇ ਟੱਬਰ 4-4 ਜਨਰੇਸ਼ਨਾਂ ਉਸ ਬਦਲਾ ਭਾਵਨਾ 'ਚ ਹੁੰਦੀਆਂ ਸੀ। ਪਰ ਅੰਦਾਜ਼ਾ ਇਹ ਲਾਣਾ ਕਿ ਵੀ ਇਹ ਜਿਸ ਹਕੂਮਤ ਨਾਲ ਸਾਡਾ ਵਾਹ ਹੈ ਕਿਸ ਹੱਦ ਤੱਕ ਇਹ ਗਰਕੇ ਹੋਏ ਨੇ। ਹੁਣ ਸਿੱਧੂ ਮੂਸੇਵਾਲਾ, ਹਾਲਾਂ ਉਸ ਨੇ ਜੇ ਉਹਦੇ 90% ਤਾਂ ਉਹੀ ਕੁਛ ਗਾਇਆ ਜਾਂ ਦੂਜਾ ਜਿਹਨੂੰ ਅਸੀਂ ਪੰਜਾਬ ਦੇ ਸੱਭਿਆਚਾਰ ਦੇ ਮੁਕਾਬਲੇ ਜਿਹੜਾ ਉਸ ਨੂੰ ਡਾਊਨਗ੍ਰੇਡ ਕਰਨ ਵਾਲਾ ਸਮਝਦੇ ਹਾਂ, ਹਥਿਆਰ ਹੋਣ, ਦੂਜੇ ਤੀਜੇ ਹੋਣ, ਜਿਸ ਕਿਸਮ ਦਾ ਵੀ ਜਿਹੜਾ ਉਹ ਪਾਰਟ ਸੀ। ਹਾਂ,
ਜਿਹੜੀ ਉਸ ਦੀ ਤਬਦੀਲੀ ਸ਼ੁਰੂ, ਕਿਉਂਕਿ ਉਹ ਇੱਕ ਸਚਿਆਰਾ ਨੌਜਵਾਨ ਸੀ, ਉਸ ਦੇ ਅੰਦਰ ਜਿਹੜਾ ਉਹ ਇੱਕ ਨਿਰਭੈਤਾ ਵਾਲਾ ਪਾਰਟ ਸੀ, ਪਿੰਡਾਂ ਵਾਲੇ ਉਹਦੇ ਇੱਕ ਆਈਕਨ, ਉਹਦੇ ਟਰੈਕਟਰ ਤੇ ਜਾਂ ਦੂਜੀ ਫੋਟੋ ਸੀ। ਪਰ ਜਦੋਂ ਉਸ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਵੀ ਧੱਕਾ ਹੋ ਰਿਹਾ, ਜਿਸ ਦੇ ਥੱਲੇ SYL ਕਨਾਲ ਦੀ ਗੱਲ ਜਾਂ ਪੰਜਾਬ ਦੇ ਗੱਭਰੂਆਂ ਦੀ ਗੱਲ ਜਾਂ ਕਿਸਾਨ ਮੋਰਚੇ ਦੀ ਗੱਲ, ਔਰ ਜਿਸ ਲੈਵਲ ਦੀ ਸ਼ਾਰਟ ਟਾਈਮ ਦੇ ਵਿੱਚ ਉਹਦੀ ਪਬਲਿਸਿਟੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਔਰ 800 ਕਰੋੜ ਦੀ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਉਹਦੇ 'ਚ ਉਹਦਾ ਆਪਣੇ ਤੌਰ ਦੇ ਉੱਤੇ ਜਿਹੜਾ ਉਸ ਦਾ ਪ੍ਰੋਡਿਊਸਰ ਵੀ ਹੋਣਾ, ਲਿਰਿਕਸ ਨੂੰ ਵੀ ਲਿਖਣਾ, ਗਾਉਣਾ ਵੀ, ਔਰ ਜਿਸ ਕਿਸਮ ਦੀ ਉਹ ਇੱਕ ਹੌਟ ਸੈਲੀਬ੍ਰਿਟੀ ਬਣ ਗਿਆ ਸੀ, ਔਰ ਉਸ ਦਾ ਜਿਹੜਾ ਸਫ਼ਰ ਚੇਂਜ ਹੋ ਰਿਹਾ ਸੀ ਜਿਹਦੇ 'ਚ ਕਿ ਉਹ ਪੰਜਾਬ ਦੇ ਹੱਕ, ਪੰਜਾਬ ਦੇ ਗੱਭਰੂ, ਨਾ ਦੱਬਣ ਵਾਲਾ, ਔਰ ਉਹ ਕਰੈਕਟਰ ਨੂੰ ਜਿਹੜਾ ਉਭਾਰ ਰਿਹਾ ਸੀ। ਏਜੰਸੀਆਂ ਨੇ ਜਿੱਥੇ ਉਹਨਾਂ ਨੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਇਹ ਦੇਖਿਆ ਕਿ ਭਈ ਇਸ ਨੌਜਵਾਨ 'ਚ ਥਾਟ ਵੀ ਹੈ ਔਰ ਨਿਰਭੈਤਾ ਵੀ ਹੈ ਔਰ ਇਹ ਆਈਕੋਨਿਕ ਬਣ ਵੀ ਰਿਹਾ, ਉਹਨੂੰ ਐਕਸੀਡੈਂਟ ਦੇ ਹਵਾਲੇ ਨਾਲ ਉਹਨਾਂ ਨੇ ਐਲੀਮੀਨੇਟ ਕੀਤਾ। ਔਰ ਸਿੱਧੂ ਮੂਸੇਵਾਲਾ ਨੂੰ ਜਿਵੇਂ ਲਾਰੈਂਸ ਬਿਸ਼ਨੋਈ ਗੈਂਗ ਜਿਹੜੀ ਅਮਿਤ ਸ਼ਾਹ ਦੀ ਪਾਲਤੂ ਹੈ ਉਹਦੇ ਰਾਹੀਂ, ਔਰ ਕਿਵੇਂ ਸਿਕਿਉਰਿਟੀ ਘਟਾਈ ਗਈ, ਵੈਬ ਤੇ ਪਾਇਆ ਗਿਆ ਕਿ ਬਈ ਉਹਦੀ ਸਿਕਿਉਰਿਟੀ ਨਹੀਂ ਹੈ, ਜਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ, ਔਰ 2 ਸਾਲ ਬੀਤਣ ਬਾਅਦ ਵੀ ਤੁਸੀਂ ਦੇਖਦੇ ਹੋ ਕਿ ਇਹਦੇ ਬਾਵਜੂਦ ਇੰਨਾ ਹਾਈ ਪ੍ਰੋਫਾਈਲ ਕੇਸ ਜਿਹਦੇ 'ਚ ਕਿ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਵੀ ਅਫਸੋਸ ਦਾ ਇਜ਼ਹਾਰ ਕੀਤਾ ਹੈ, ਔਰ ਪੰਜਾਬ ਦੇ ਵਿੱਚ ਅੱਜ ਤੱਕ ਵੀ ਇਸ ਦੀ ਚਰਚਾ ਹੈ, ਲੇਕਿਨ ਕੋਈ ਕਨਕਲੂਜਨ ਤੇ ਨਹੀਂ ਪਹੁੰਚ। ਹੁਣ ਤੁਸੀਂ ਏਜੰਸੀਆਂ ਨੂੰ ਐਸਾ ਕੀ ਖੌਫ ਜਾਂ ਐਸਾ ਕੀ ਡਰ ਹੈ, ਉਹ ਮੁਲਕ ਜਿੱਥੇ ਹਰ ਸਾਲ ਦੇ ਵਿੱਚ ਆਸਟ੍ਰੇਲੀਆ ਦੀ ਆਬਾਦੀ ਜਿੰਨੇ ਨਿਆਣੇ ਜੰਮਦੇ ਨੇ, ਕਿੰਨੇ ਜੰਮਦਿਆਂ ਮਰ ਜਾਂਦੇ ਨੇ। ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਅੱਜ ਦੀ ਸੀ TB ਦੇ ਉੱਤੇ ਹੀ ਕਾਬੂ ਨਹੀਂ ਪਾਇਆ ਗਿਆ। ਈਵਨ ਇੰਡੀਆ 'ਚ ਕਿੰਨੀਆਂ ਮੌਤਾਂ, ਕਿੰਨੇ ਲੱਖ ਲੋਕ ਜਿਹੜੇ ਨੇ ਇਹਨਾਂ ਸਾਲਾਂ 'ਚ TB ਨਾਲ ਮਰੇ ਨੇ। ਹੁਣ ਐਸਾ ਇੰਡੀਅਨ ਏਜੰਸੀਆਂ ਦਾ ਕੀ ਇੰਟਰਸਟ ਹੈ? ਹੁਣ ਉਹ ਫੈਮਿਲੀ ਔਰ ਬਲਕੌਰ ਸਿੰਘ ਉਹਨਾਂ ਦੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਬਕਾ ਫੌਜੀ, ਕੋਈ ਸ਼ਰਮ ਕਰੋ ਤੁਹਾਡੇ ਲਈ। ਔਰ ਉਹ ਕੰਨਾਂ ਤੋਂ ਵੀ ਉੱਚਾ ਸੁਣਦਾ ਜਾਂ ਦੂਜਾ ਉਹ ਵੀ ਕੋਈ ਧਮਾਕਾ ਧਮੂਕਾ ਹੋਇਆ ਜਾਂ ਜੰਗ 'ਚ ਹੁੰਦੇ ਆ ਵੀ ਪਹਿਲਾਂ ਤੁਸੀਂ ਉਹਨੂੰ, ਉਸ ਫੈਮਿਲੀ ਨੂੰ ਬੱਚੇ ਤੋਂ ਡਿਪਰਾਈਵ ਕੀਤਾ ਹੈ। ਕੋਈ ਜਸਟਿਸ ਉਹਦੇ ਲਈ ਨਹੀਂ ਹੈ। ਜੇ ਉਹਨਾਂ ਨੇ ਨਿੱਜੀ ਜੀਵਨ ਦੇ ਵਿੱਚ ਕੋਈ ਫੈਸਲਾ ਲਿਆ, ਇਸ ਦੇ ਉੱਤੇ ਮੈਂ ਕਮੈਂਟ ਨਹੀਂ ਕਰਾਂਗਾ ਕਿ ਇਹਦੀ ਕੀ ਜਸਟੀਫਿਕੇਸ਼ਨ ਹੈ ਕੀ ਨਹੀਂ ਹੈ। ਰਾਦਰ ਜੇ ਇਹਨੂੰ ਦੇਖਿਆ ਜਾਏ ਕਿ ਜੇ 58 ਸਾਲ ਦੀ ਉਮਰ ਦੇ ਵਿੱਚ ਚਰਨ ਕੌਰ ਬੀਬੀ ਪ੍ਰੈਗਨੈਂਸੀ ਚਾਹੁੰਦੀ ਹੈ, ਇੱਕ IVF ਦਾ ਟੈਕਨੀਕ ਚੱਲ ਰਿਹਾ, ਇੱਕ ਮਿਰੇਕਲ ਵੀ ਹੈ ਕਿਉਂਕਿ ਕੁਦਰਤ ਨੇ ਹੀ ਐਕਸੈਪਟੈਂਸ ਦੇਣੀ ਹੁੰਦੀ ਹੈ। ਟ੍ਰਾਇਲ ਤਾਂ ਕਈ ਵਾਰੀ ਕਿੰਨੇ ਹੁੰਦੇ ਨੇ, ਫੇਲ ਹੁੰਦੇ ਨੇ, ਬੱਚਾ ਵੀ ਹੈਲਥੀ ਹੈ। ਉਹਨਾਂ ਨੇ ਹੁਣ ਇਹ ਪਹਿਲਾਂ ਜਦੋਂ ਬਲਕੌਰ ਸਿੰਘ ਹੋਰਾਂ ਨੇ ਇਮੀਡੀਏਟਲੀ ਕਿਹਾ ਵੀ ਮੈਨੂੰ ਪਰੇਸ਼ਾਨ ਕਰ ਰਹੀ ਹੈ ਪੰਜਾਬ ਸਰਕਾਰ, ਉਹਨਾਂ ਨੇ ਜ਼ਿਆਦਾ ਤਵਾ ਪੰਜਾਬ ਸਰਕਾਰ ਤੇ ਰੱਖਿਆ। ਲੇਕਿਨ ਹੁਣ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਇਨਫੈਕਟ ਜਿਹੜਾ ਜੋ ਹੀ ਇਹ ਉਹਨਾਂ ਦੇ ਬੱਚੇ ਦੇ ਜਨਮ ਦੀ ਜਿਹਦਾ ਨਾਮ ਵੀ ਉਹਨਾਂ ਨੇ ਸ਼ੁਭਦੀਪ ਸਿੰਘ ਮੂਸੇਵਾਲਾ ਹੀ ਰੱਖਿਆ, ਉਹਦੇ ਚੋਂ ਉਹ ਆਪਣੇ ਗਵਾਚੇ ਪੁੱਤ ਦੇ ਹੀ ਨੈਣ ਨਕਸ਼ ਲੱਭਦੇ ਨੇ। ਔਰ ਇਸ ਦੇ ਉੱਤੇ ਜਿਹੜਾ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ, ਪੰਜਾਬ ਸਰਕਾਰ ਨੇ ਦੇ ਉੱਤੇ ਜਦੋਂ ਇਹ ਪਾਰਟ ਲੱਗਿਆ ਕਿ ਭਾਈ ਉਹਨਾਂ ਨੇ ਇਹ ਜ਼ੁਲਮ ਕਰ ਰਹੇ ਹੋ ਤੁਸੀਂ, ਤਾਂ ਉਹਨਾਂ ਨੇ ਪੰਜਾਬ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ ਤੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਰਿਪੋਰਟ ਮੰਗੀ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਈ ਦਰਅਸਲ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ IVF ਇਲਾਜ ਦੀ ਰਿਪੋਰਟ ਦੀ ਮੰਗ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਭਾਈ ਇਹ ਕਰੋ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ। ਇਹ ਟਵਿੱਟਰ ਹੈਂਡਲ ਹੈ ਪੰਜਾਬ ਸਰਕਾਰ ਦਾ। ਪਰ ਇਹਨਾਂ ਕਾਗਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਸਮੂਹ ਪੰਜਾਬੀਆਂ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸ਼ੁਭ ਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਹੇਠਾਂ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨੇ ਉਹ ਲੈਟਰ ਵੀ ਰਿਲੀਜ਼ ਕਰ ਦਿੱਤਾ ਹੈ ਜਿਹੜਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸੈਕਸ਼ਨ ਫਲਾਣਾ ਤੇ ਫਲਾਣੇ ਦੇ ਥੱਲੇ ਜਿਹੜੀ ਏਜ ਲਿਮਿਟ ਹੈ ਉਹ ਇੰਨੇ ਤੋਂ ਇੰਨੇ ਹੋਣੀ ਚਾਹੀਦੀ ਸੀ। ਹੁਣ ਇਹ ਜਿਹੜਾ ਹੁਣ ਮੈਂ ਕਿਹਾ ਵੀ ਉਹਨੂੰ ਬੱਚੇ ਨੂੰ ਹੱਥਕੜੀ ਲਾ ਲਓ ਆ ਕੇ ਕਿ ਭਾਈ ਉਹ ਤੁਹਾਡਾ ਜਿਹੜਾ ਉਹਨੇ ਵਾਇਓਲੇਟ ਕੀਤੀ ਹੈ ਤੁਹਾਡੀ ਉਮਰ। ਔਰ ਹਾਲਾਂ
ਇਹ ਵੀ ਸਾਹਮਣੇ ਆਇਆ ਕਿ ਵੀ ਇਹ ਜਿਹੜੀ 50 ਸਾਲ ਤੱਕ ਏਜ ਹੈ ਇਹ ਇੰਡੀਆ ਦੇ ਵਿੱਚ ਹੈ, ਔਰ ਇਹ ਜਦੋਂ ਬਾਹਰ ਆਏ ਨੇ ਕਿ ਈਵਨ ਜਿਹੜੀ IVF ਟੈਕਨੀਕ ਹੈ ਬਾਹਰ ਜਿਹੜੀ ਆ ਉਹਨਾਂ ਨੇ ਯੂਜ਼ ਕੀਤੀ ਆ ਕੇ। ਅਸੀਂ ਇਸ ਡਿਬੇਟ 'ਚ ਵੀ ਨਹੀਂ ਪੈਂਦੇ ਹੋਏ, ਵੀ ਪਰਿਵਾਰ ਦਾ ਇਹ ਫੈਸਲਾ ਸੀ, ਉਹਨਾਂ ਨੇ ਰਿਸਕ ਲਿਆ ਔਰ ਰੱਬ ਨੇ ਫਿਰ ਵੀ ਰਹਿਮਤ ਕੀਤੀ ਕਿ ਵੀ ਉਹਨਾਂ ਦੇ ਹੋਇਆ। ਔਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਈਵਨ ਜਿਹੜਾ ਸਿਵਲ ਸਰਜਨ ਔਰ ਦੂਜੇ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਹੀਂ ਕੁਝ ਵੀ ਮੰਗਿਆ ਹੈ। ਔਰ ਇਹ ਸਾਰੇ ਤੋਂ ਹੁਣ ਈਵਨ ਜਿਹੜੇ ਡਾਕਟਰਾਂ ਨੇ ਡਿਲੀਵਰ ਕੀਤਾ ਜਿਸ ਹਸਪੀਟਲ ਦੇ, ਉਹ ਵੀ ਔਨ ਦਾ ਡਿਫੈਂਸਿਵ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਇਹ ਉਹਨਾਂ ਦੇ ਜਿਹੜਾ ਉਹ ਹਸਪੀਟਲ ਦਾ ਹੈਗਾ, ਉਹਨਾਂ ਨੇ ਕਿਹਾ ਕਿ ਜੀ ਅਸੀਂ ਮੂਸੇਵਾਲਾ's mother came to me when she was pregnant. How could have I denied her treatment? ਡਾਕਟਰ ਰਾਜੇਸ਼ ਜਿੰਦਲ, ਉਹਨੇ ਜਿੰਦਲ ਹਾਰਟ ਇੰਸਟੀਚਿਊਟ ਹੈ ਜਿੱਥੇ ਬੱਚਾ ਡਿਲੀਵਰ ਕੀਤਾ, ਉਹਨਾਂ ਨੂੰ ਵੀ ਨੋਟਿਸ ਭੇਜਤਾ ਹੋਣਾ ਕਿ ਜੀ ਤੁਸੀਂ ਜਿਹੜਾ ਲਾਅ ਹੈ ਉਹ ਤਾਂ 50 ਸਾਲ ਤੱਕ ਦੀ IVF ਦੀ ਰਿਕਮੈਂਡੇਸ਼ਨ ਕਰਦਾ, ਉਹ ਤਾਂ ਚਰਨ ਕੌਰ 58 ਸਾਲ ਦੀ ਹੈ, ਤੁਸੀਂ ਕਿਵੇਂ ਕਰ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਦੁਸ਼ਮਣੀ ਦਾ ਲੈਵਲ ਕੀ ਹੈ। ਇਹਨਾਂ ਨੂੰ ਉਸ ਇੱਕ ਹਫ਼ਤੇ ਦੇ ਬੱਚੇ ਦੀ ਆਮਦ ਦੇ ਉੱਤੇ ਖੌਫ ਹੈ ਕਿ ਜਿੱਥੇ ਕਿਵੇਂ ਭਾਰਤ ਰੇਪ ਕੈਪੀਟਲ ਦਿੱਲੀ ਬਣਿਆ ਹੋਇਆ, ਕ੍ਰਾਈਮ, ਮਰਡਰ, ਲੁੱਟਾਂ ਖੋਹਾਂ, ਉਹਨਾਂ 1 ਬਿਲੀਅਨ 400 ਮਿਲੀਅਨ ਚੋਂ ਉਹਨਾਂ ਨੂੰ ਇੱਕ ਬੱਚੇ ਦੇ ਜਨਮ ਨੂੰ ਲੈ ਕੇ ਉਹਨਾਂ ਨੂੰ ਇਹ ਹੈ ਕਿ ਜੀ ਇਸ ਦੀ ਤੁਸੀਂ ਇਹ ਤੋਂ ਤੁਸੀਂ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹਨਾਂ ਦੀ ਜਦੋਂ ਜੈਨੋਸਾਈਡ ਲਫ਼ਜ਼ ਦਾ ਅੱਜ ਇਸਤੇਮਾਲ ਕੀਤਾ ਜਾਂਦਾ ਹੈ, ਪੁਰਾਤਨ ਪੰਜਾਬੀ ਚ ਕਹਿੰਦੇ ਸੀ ਬੀਜਨਾਸ, ਜੀਨ ਬੀਜ ਹੁੰਦੇ ਨੇ ਜਿਹਨਾਂ ਨਾਲ ਤੁਹਾਡੀ ਜਨਰੇਸ਼ਨ ਤੁਰਦੀ ਹੈ। ਹੁਣ ਕੀ ਉਹਨਾਂ ਹਾਕਮਾਂ ਨੂੰ ਡਰ ਹੈ ਕਿ ਵੀ ਇਹ ਮੁੰਡਾ ਜਿਹੜਾ ਹੈ, ਬੱਚਾ ਹੈ ਜਿਹੜਾ ਇਹ ਗੱਭਰੂ ਹੋਏਗਾ, ਇਹਨੂੰ ਦੱਸਿਆ ਜਾਏਗਾ ਕਿ ਭਾਈ ਤੇਰੇ ਪਿਓ ਨਾਲ ਕੀ ਹੋਇਆ, ਤੇ ਫਿਰ ਉਹ ਜੱਗੇ ਡਾਕੂ ਵਾਂਗੂ ਉਹ ਵੀ ਜਿਹੜਾ ਉਹ ਘਰੋਂ ਦੌੜ ਕੇ ਕਹੇਗਾ ਵੀ ਬਦਲਾ ਲੈਣਾ। ਇਹੀ ਕਿਹਾ ਜਾ ਸਕਦਾ, ਪਰ ਇਹ ਜ਼ਲਾਲਤ ਹੈ, ਇਹ ਜ਼ਲੀਲ ਕਰਨਾ ਹੈ ਕਿ ਭਾਈ ਤੁਸੀਂ ਜਿਹੜੀ ਤੁਹਾਡੀ ਕੌਮ, ਜਿਹੜੇ ਤੁਹਾਡੇ ਨਾਇਕ, ਤੁਹਾਡੇ ਗਾਇਕ, ਤੁਹਾਡੇ ਹੀਰੋ ਜਾਂ ਦੂਜੇ ਨੇ, ਉਹਨਾਂ ਨੂੰ ਅਸੀਂ ਕ੍ਰਿਮੀਨਲ ਸਮਝਦੇ ਹਾਂ। ਉਹਨਾਂ ਦੇ ਨਵਜੰਮੇ ਬੱਚੇ ਵੀ ਕ੍ਰਿਮੀਨਲ ਨੇ, ਉਹਨਾਂ ਦੇ ਪੇਰੈਂਟਸ ਵੀ ਜਿਹੜੇ ਨੇ ਉਹਨਾਂ ਨੂੰ ਅਸੀਂ ਇਹ ਲੇਬਲ ਲਾਉਂਦੇ ਆ ਜੀ ਉਹਨਾਂ ਨੇ ਲਾਅ ਵਾਇਲੇਟ ਕੀਤਾ। ਹੁਣ ਜੇ ਅਜੇ ਵੀ ਕਿਸੇ ਨੂੰ ਭੁਲੇਖਾ ਕਿ ਵੀ ਹੁਣ ਸੈਂਟਰ ਗਵਰਨਮੈਂਟ ਇਲੈਕਸ਼ਨਾਂ ਡਿਕਲੇਅਰ ਹੋਈਆਂ, ਉਹ ਇਲੈਕਸ਼ਨ ਬੌਂਡ, ਕਰਪਸ਼ਨ, ਸਿਰੇ ਦੀ ਜਿਹੜੀ ਹੈ ਬਦਮਾਸ਼ੀ ਹਰ ਪਾਸੇ ਇਹਨਾਂ ਦੀ ਨਜ਼ਰ ਆ ਰਹੀ ਹੈ। ਤੇ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੋ ਇੰਡੀਅਨ ਲਾਅ ਜਿਹੜਾ ਸੀ, ਜਿਹੜਾ 18 ਤੋਂ 50 ਸਾਲ ਤੱਕ IVF ਦੀ ਇਜਾਜ਼ਤ ਦਿੰਦਾ ਹੈ, ਇਹ ਵਾਇਲੇਟ ਹੋਇਆ ਫਲਾਣਾ ਸੈਕਸ਼ਨ ਦੇ ਥੱਲੇ। ਪੰਜਾਬ ਹੁਣ ਇਹ ਠੀਕ ਹੈ, ਪੰਜਾਬ ਸਰਕਾਰ ਨੇ ਲੈਟਰ ਜਾਰੀ ਕਰ, ਪਰ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਜੇ ਤੁਹਾਨੂੰ ਆ ਹੀ ਗਿਆ ਲੈਟਰ ਤੇ ਤੁਹਾਨੂੰ ਕਿਹੜੀ ਉਹ ਗਾਜਰ ਬੇੜ ਲੜੀ ਹੋਈ ਹੈ, ਉਹ ਨਾ ਪਹਾੜਾਂ ਦੇ ਵਿੱਚ ਉਹਨੂੰ ਬਿੱਛੂ ਬੂਟੀ ਕਹਿੰਦੇ ਨੇ, ਉਹ ਲੱਗੇ ਤਾਂ ਖੁਰਕ ਹੁੰਦੀ ਸਾਰੇ ਪਾਸੇ ਉਹ ਬਿੱਛੂ ਬੂਟੀ। ਜਦੋਂ ਤੁਸੀਂ ਕਾਂਗੜਾ ਹਿੱਲ 'ਚ ਜਾਓ ਵੀ ਤੁਹਾਨੂੰ ਕਿਹੜੀ ਬਿੱਛੂ ਬੂਟੀ ਲੜੀ ਹੋਈ ਹੈ ਕਿ ਵੀ ਤੁਸੀਂ ਫੌਰਨ ਜਿਹੜਾ ਉਸ ਦੇ ਉੱਤੇ ਕਾਰਵਾਈ ਉਹਨੂੰ ਦੱਬ ਦਿਓ, ਉਹਨਾਂ ਨੂੰ ਦਿਓ ਜਵਾਬ ਕਿ ਜੀ ਕੋਈ ਗੱਲ ਨਹੀਂ ਹੈ ਵੀ ਹਾਂਜੀ ਹਾਂ। ਲੇਕਿਨ ਮਤਲਬ ਇਸ ਤੋਂ ਅੰਦਾਜ਼ਾ ਹੈ ਵੀ ਇਹ ਵੀ ਉਹਨਾਂ ਦੀ ਪੇਰੋਲ ਤੇ ਹੀ ਕੰਮ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਆਉਣ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਤਾਮਿਲਨਾਡੂ ਦੀ DMK ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਜੇ ਇੰਡੀਆ ਬਲੌਕ ਪਾਵਰ ਵਿੱਚ ਆਇਆ ਤਾਂ ਸੂਬਿਆਂ ਨੂੰ ਹੋਰ ਖੁਦਮੁਖਤਿਆਰੀ ਦਿੱਤੀ ਜਾਏਗੀ। ਬਾਦਲ ਅਕਾਲੀ ਦਲ, ਜਿਸ ਦਾ ਅਨੰਦਪੁਰ ਸਾਹਿਬ ਦਾ ਮਤਾ ਖੁਦਮੁਖਤਿਆਰ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ ਅਤੇ ਜਿਸ ਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਸੀ,
ਉਹਨਾਂ ਨੂੰ ਕੀ ਸੱਪ ਸੁੰਘਿਆ ਹੈ ਕਿ ਉਹ ਇਸ ਬਾਰੇ ਮੂੰਹ ਵੀ ਨਹੀਂ ਖੋਲਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਨੇ ਉਹ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਇਲੈਕਸ਼ਨ ਦਾ ਮਾਹੌਲ ਜਿਹੜਾ ਹੈ ਉਹ ਕਿਉਂਕਿ ਡੇਟਾਂ ਡਿਕਲੇਅਰ ਹੋ ਗਈਆਂ ਨੇ, ਕੈਂਡੀਡੇਟ ਡਿਕਲੇਅਰ ਹੋ ਰਹੇ ਨੇ ਔਰ ਸਿਆਸੀ ਪਾਰਟੀਆਂ ਆਪੋ ਆਪਣੇ ਮੈਨੀਫੈਸਟੋ ਤੁਹਾਡੇ ਚੋਣ ਇਕਰਾਰ ਹੁੰਦੇ ਨੇ ਕਿ ਵੀ ਜੇ ਤੁਸੀਂ ਹਕੂਮਤ 'ਚ ਆਏ ਤੇ ਤੁਸੀਂ ਕੀ ਕਰੋਗੇ। ਹੁਣ ਇੱਕ ਪਾਸੇ ਤਾਂ ਬੀਜੇਪੀ ਜਿਹਨੇ ਆਪਣੀ ਹਾਰ ਜਿਨ੍ਹਾਂ ਨੂੰ ਨਜ਼ਰ ਆ ਰਹੀ ਸੀ -ATM ਜੇ ATM ਯੂਜ਼ ਨਹੀਂ ਹੁੰਦਾ ਤੇ ਉਹ ਹਾਰਦੇ ਨੇ। ATM ਨੂੰ ਉਹਨਾਂ ਨੇ ਕਿਉਂਕਿ ਪ੍ਰੋਗਰਾਮਿੰਗ ਉਹਨਾਂ ਦੀ ਕੀਤੀ ਹੋਈ ਆਪਣੇ ਫਾਇਦੇ 'ਚੋਂ ਯੂਜ਼ ਨਹੀਂ ਕਰਦੇ ਤੇ ਉਹਨਾਂ ਨੇ ਰੀਜਨਲ ਪਾਰਟੀਆਂ ਦੇ ਨਾਲ ਉਹ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਹੋਏ ਔਰ ਬਾਕੀ ਥਾਵਾਂ ਤੇ ਉਹ ਬੀਜੂ ਪਟਨਾਇਕ ਜਾਂ ਤਮਿਲਨਾਡੂ ਦੇ ਵਿੱਚ ਵੀ ਇੱਕ ਛੋਟੀ ਜਿਹੀ ਪਾਰਟੀ ਲੱਭੀ ਹੈ ਔਰ ਸ਼ਿਵ ਸੈਨਾ ਵਾਲਿਆਂ ਨਾਲ ਮਹਾਰਾਸ਼ਟਰ 'ਚ ਔਰ ਚੰਦਰ ਬਾਬੂ ਨਾਇਡੂ ਨਾਲ ਆਂਧਰਾ 'ਚ ਅਕਾਲੀ ਤਾਂ ਜੇ ਡੀਕਦੇ ਨੇ ਕਿ ਵੀ ਕਦੋਂ ਕਾਲ ਆਉਂਦੀ ਹੈ ਉਹਨਾਂ ਦੀ। ਹੁਣ ਇਸ ਸਾਰੇ ਦੇ ਚੱਲਦਿਆਂ DMK ਪਾਰਟੀ ਜਿਹੜੀ ਜ਼ਾਹਰ ਹੈ ਕਿ ਕਰੁਣਾਨਿਧੀ ਜਿਹੜਾ ਤਮਿਲਨਾਡੂ ਦੇ ਵਿੱਚ ਲੰਬਾ ਵਕਤ ਚੀਫ ਮਿਨਿਸਟਰ ਰਿਹਾ, ਹੁਣ ਤਾਂ ਉਹਦੀ ਡੈਥ ਹੋ ਗਈ, ਉਹਦਾ ਲੜਕਾ ਜਿਹੜਾ MK ਸਟਾਲਿਨ ਉਹ ਚੀਫ ਮਿਨਿਸਟਰ ਹੈ ਤਮਿਲਨਾਡੂ ਦਾ ਔਰ DMK ਪਾਰਟੀ ਔਰ ਮੋਦੀ ਵੀ ਅੱਜ ਕੱਲ੍ਹ ਤਮਿਲਨਾਡੂ ਦੇ ਉਹਨੇ ਗੇੜੇ ਪਿਛਲੇ 2 ਦਿਨਾਂ 'ਚ ਦਿੱਤੇ ਨੇ। ਹਾਲਾਂਕਿ ਜਿੱਥੇ ਗਿਆ ਕਾਲੇ ਝੰਡੇ ਕਾਲੇ ਪਹਿਰਾਵੇ ਔਰ ਮੁਰਦਾਬਾਦ ਗੋ ਬੈਕ। ਘੱਟੋ ਘੱਟ ਦਰਾਵਿੜ ਮੂਲ ਦੇ ਲੋਕ ਜਿਹੜੇ ਨੇ ਉਹ ਇਹਨਾਂ ਦੀ ਹਿੰਦੀ ਬੈਲਟ ਵਾਲਿਆਂ ਦੀ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਮੋਮੋ ਠੱਗਣੀ ਲਾਈਨ ਇਹਦੇ ਭਰਮ 'ਚ ਨਹੀਂ ਆਉਂਦੇ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਇਹ ਕੀ ਨੇ। ਸੋ ਇਹਨਾਂ ਦੇ ਚੱਲਦਿਆਂ DMK ਪਾਰਟੀ ਨੇ ਆਪਣਾ ਅੱਜ ਇਲੈਕਸ਼ਨ ਮੈਨੀਫੈਸਟੋ ਐਲਾਨਿਆ ਔਰ ਇਸ ਦੇ ਵਿੱਚ ਜਿਹੜਾ ਈਵਨ ਤੁਸੀਂ ਮੀਡੀਆ 'ਚ ਉਹਨਾਂ ਦੀ ਕਿਉਂਕਿ ਮੈਡਰਾਸ ਜਿਹੜਾ ਪੁਰਾਣਾ ਨਾਂ ਹੈ ਤਮਿਲਨਾਡੂ ਦਾ, ਉੱਥੋਂ ਹੀ ਇਹ ਚੇਨਈ ਤੋਂ ਦਾ ਹਿੰਦੂ ਅਖਬਾਰ ਹੁੰਦਾ ਔਰ ਇੱਧਰਲੇ ਨਾਰਥ ਇੰਡੀਆ ਬੈਲਟ ਵਾਲੇ ਤਾਂ ਖਬਰਾਂ ਉੱਧਰ ਦੀਆਂ ਕਵਰ ਵੀ ਨਹੀਂ ਕਰਦੇ ਔਰ ਉਹਨਾਂ ਦੀ ਹੈਡਲਾਈਨ ਹੀ ਹੈ DMK ਮੈਨੀਫੈਸਟੋ MK Stalin promises more autonomy for states if India bloc is voted to power। ਹੁਣ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਕਿਉਂਕਿ BJP ਦੇ ਰੀਜਨਲ ਪਾਰਟੀ ਨਾਲ ਅਲਾਇੰਸ ਦੇ ਉਲਟ ਜਿਹੜਾ ਇੰਡੀਆ ਬਲਾਕ ਬਣਿਆ ਜਿਸ ਦੇ ਵਿੱਚ ਵੀ ਕੁਛ ਰੀਜਨਲ ਪਾਰਟੀਜ਼ ਨੇ। DMK ਜਿਹੜੀ ਪਾਰਟੀ ਇਸ ਵੇਲੇ ਰੂਲਿੰਗ ਪਾਰਟੀ ਹੈ ਤਮਿਲਨਾਡੂ ਦੀ, ਉਹਦਾ ਅਲਾਇੰਸ ਇੰਡੀਆ ਬਲਾਕ ਨਾਲ ਹੈ ਜਿਹਨੂੰ ਜ਼ਾਹਰ ਹੈ ਰਾਹੁਲ ਗਾਂਧੀ ਲੀਡ ਕਰ ਰਹੇ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਪਣੇ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਜੇ ਅਸੀਂ ਸਾਡੀ ਸਰਕਾਰ ਬਣੀ ਇੰਡੀਆ ਬਲਾਕ ਦੀ then we will have an amendment to the Constitution of India to accommodate relevant recommendations of expert committee on center-state relations in order to grant more autonomy to states। ਕਿ ਜੇ ਸਾਡੀ ਸਰਕਾਰ ਬਣੀ ਇੰਡੀਆ ਬਲਾਕ ਦੀ ਅਸੀਂ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਸੋਧਾਂ ਕਰਾਂਗੇ ਤਾਂ ਕਿ ਸਟੇਟਾਂ ਨੂੰ ਹੋਰ ਹੱਕ ਦੇ ਕੇ ਖੁਦ ਮੁਖਤਾਰੀ ਜਿਹੜੀ ਆਟੋਨਮੀ ਦਿੱਤੀ ਜਾਏ। ਹੁਣ ਇਹ ਬਹੁਤ ਵੱਡੀ ਗੱਲ ਹੈ। ਹੁਣ ਜੇ ਇਹ ਕਹਿਣਾ ਹੋਏ ਕਿ ਵੀ ਇਹ ਜਿਹੜੀ ਮੂਵਮੈਂਟ ਕਿ ਭਾਈ ਸਟੇਟਾਂ ਨੂੰ ਤੁਸੀਂ ਮਿਊਨਿਸਪਲ ਕਮੇਟੀਆਂ ਬਣਾਇਆ ਹੋਇਆ ਇਹਨਾਂ ਨੂੰ ਹਥਿਆਰ ਹੋਣੇ ਚਾਹੀਦੇ ਨੇ, ਇਹ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਜਦੋਂ ਪਹਿਲੀ ਹਕੂਮਤ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ 'ਚ ਬਣੀ ਸੀ ਜਨਵਰੀ 1967 ਦੇ ਵਿੱਚ, ਤੇ ਉਹਨਾਂ ਨੇ ਈਵਨ ਉਦੋਂ 9 ਸਟੇਟਾਂ ਦੇ ਵਿੱਚ ਸੰਯੁਕਤ ਵਿਧਾਇਕ ਦਲ ਦੀਆਂ ਹਕੂਮਤਾਂ ਬਣੀਆਂ ਸੀ ਔਰ ਉਦੋਂ ਅਜੇ ਅਨੰਦਪੁਰ ਦਾ ਮਤਾ ਵੀ ਪਾਸ ਨਹੀਂ ਸੀ ਹੋਇਆ। ਸੋ ਅਕਾਲੀ ਦਲ ਦੀ ਮੰਗ ਸੀ ਫੈਡਰਲ ਢਾਂਚੇ ਦੀ ਕਿ ਟਰੂ ਫੈਡਰਲ ਸਟਰਕਚਰ ਹੋਏ ਔਰ ਇੱਕ ਮੀਟਿੰਗ ਚੰਡੀਗੜ੍ਹ 'ਚ ਸੱਦੀ ਗਈ ਸੀ। ਉਦੋਂ ਵੀ ਕਰੁਣਾਨਿਧੀ ਜਿਹੜਾ ਸ਼ਾਇਦ ਪਾਵਰ 'ਚ ਸੀ ਤਮਿਲਨਾਡੂ 'ਚ, ਲੇਕਿਨ ਐਨ 24 ਘੰਟੇ ਪਹਿਲਾਂ ਏਜੰਸੀਆਂ ਨੇ ਜ਼ੋਰ ਪਵਾ ਕੇ ਉਹ ਮੀਟਿੰਗ ਕੈਂਸਲ ਕਰਵਾ ਦਿੱਤੀ ਸੀ ਔਰ ਉਹ ਨਹੀਂ ਸੀ ਹੋ ਸਕੀ। ਲੇਕਿਨ ਜਿਸ ਅਕਾਲੀ ਦਲ ਦੀ ਮੁੱਢਲੀ ਮੰਗ ਰਹੀ ਔਰ ਅਨੰਦਪੁਰ ਸਾਹਿਬ ਦਾ ਮਤਾ ਹੀ ਇਸ ਦੇ ਉੱਤੇ ਸੀ ਕਿ ਜੀ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਖੁਦ ਮੁਖਤਾਰੀ ਹੋਏ ਔਰ ਈਵਨ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਇਹ ਕਹਿ ਕੇ ਕਿ ਜੀ ਅਨੰਦਪੁਰ ਦਾ ਮਤਾ ਅਸੀਂ ਸਰਕਾਰੀਆ ਕਮਿਸ਼ਨ ਇੱਕ ਬਣਾਇਆ ਗਿਆ ਸੀ ਉਹਨੂੰ ਰੈਫਰ ਕੀਤਾ ਜਿਹੜਾ ਰੀਡਿਫਾਈਨ ਕਰੇਗਾ ਕਿ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਕਿਹੜੇ ਸਬਜੈਕਟ ਸਟੇਟਸ ਨੂੰ ਹੋਰ ਦਿੱਤੇ ਜਾਣ। ਉਹਦੀ ਰਿਪੋਰਟ ਵੀ ਆਈ ਔਰ ਉੱਥੇ ਹੀ ਪਈ ਔਰ ਇੱਧਰ ਸਟਾਲਿਨ ਇਹ ਕਹਿ ਰਿਹਾ ਕਿ ਵੀ ਅਸੀਂ ਕਨਸਟੀਟਿਊਸ਼ਨ ਅਮੈਂਡਮੈਂਟ ਕਰਕੇ ਇਸ ਨੂੰ ਕਰਾਂਗੇ। ਜਿਸ ਅਨੰਦਪੁਰ ਦੇ ਮਤੇ ਲਈ ਧਰਮ ਯੁੱਧ ਮੋਰਚਾ ਲੱਗਾ, 2 ਲੱਖ ਗ੍ਰਿਫਤਾਰੀਆਂ ਹੋਈਆਂ, ਜੂਨ 84 ਦਾ ਘੱਲੂਘਾਰਾ ਹੋਇਆ
ਔਰ ਅਸੀਂ 40 ਸਾਲ ਬਾਅਦ ਗੱਲ ਕਰ ਰਹੇ ਹਾਂ। ਚਲੋ ਖਾਲਿਸਤਾਨ ਦੀ ਤਾਰੀਖ ਲਹਿਰ ਸਾਡੇ ਲਈ ਤਾਂ ਅਨੰਦਪੁਰ ਦਾ ਮਤਾ ਜਾਂ ਇਹ ਫੈਡਰਲ ਤਾਂ ਇਹਦਾ ਕੋਈ ਮਤਲਬ ਨਹੀਂ ਹੈ। ਅਸੀਂ ਤਾਂ ਸਮਝਦੇ ਹਾਂ ਵੀ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਘੱਟੋ ਘੱਟ ਇਹ ਬਾਦਲ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਜਾਂ 100 ਸਾਲ ਦੀ ਲੈਗੇਸੀ ਨੂੰ ਕਲੇਮ ਕਰਦੇ ਨੇ, ਕੁਛ ਤਾਂ ਸ਼ਰਮ ਕਰੋ ਕਿ ਤੁਸੀਂ ਵਿਦਿਨ ਸਿਸਟਮ ਦੇ ਹੀ ਘੱਟੋ ਘੱਟ ਕੋਈ ਘੋਲਤਾ ਜਾਰੀ ਰੱਖੋ। ਇੰਨਾ ਕੁ ਤਾਂ ਇਸ ਸਟਾਲਿਨ ਨੇ ਕਰਜ ਦਿਖਾਇਆ ਕਿ ਉਹਨੇ ਕਿਹਾ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਕਾਨਸਟੀਟਿਊਸ਼ਨ ਨੂੰ ਜਿਹੜਾ ਅਮੈਂਡ ਕਰਾਂਗੇ। ਪਰ ਅੱਜ ਕਿੱਥੇ ਅਕਾਲੀ ਦਲ ਬਾਦਲਾਂ ਦਾ ਖੜਾ ਜਾ ਕੇ ਕਿ ਜਿਹੜੇ ਢੀਕ ਰਹੇ ਨੇ ਵੀ ਅਮਿਤ ਸ਼ਾਹ ਦੀ ਕਦੋਂ ਕਾਲ ਆਏ ਕਿ ਜੀ ਆਹ ਸੀਟਾਂ ਤੁਹਾਨੂੰ ਛੱਡੀਆਂ ਤੇ ਆਹ ਸਾਡੀਆਂ ਨੇ ਤੇ ਅਸੀਂ ਰਲ ਕੇ ਚੋਣ ਲੜੀ। ਅੱਜ ਹੀ ਚੰਦੂ ਮਾਜਰੇ ਨੇ ਕਿਹਾ ਇੱਕ ਤੇ ਇੱਕ ਕੱਲਾ ਹੁੰਦਾ, ਇੱਕ ਰਲ ਜਾਣ 11 ਹੁੰਦੇ ਨੇ, ਜੇ ਅਸੀਂ ਦੋਵੇਂ ਰਲ ਜਾਈਏ ਰਲ ਕੇ ਕਰੀਏ ਫਲਾਣਾ, ਮਤਲਬ ਤਰਲੇ ਕਰਨ ਵਾਲੀ ਸਿਚੁਏਸ਼ਨ ਬਣੀ ਹੋਈ ਹੈ। ਸੋ ਇਹ ਅਸੀਂ ਇਹਨਾਂ ਤੋਂ ਹੁਣ ਜੇ ਅਕਾਲੀਆਂ ਤੋਂ ਇਹ ਭਾਲੀਏ ਸੁਖਬੀਰ ਬਾਦਲ ਐਂਡ ਕੰਪਨੀ ਤੋਂ ਕਿ ਭਾਈ ਇਹ ਜਿਹੜੇ ਨੇ ਇਹ ਕੋਈ ਅੰਦੋਲਨ ਸ਼ੁਰੂ ਕਰਨਗੇ ਜਾਂ ਮੰਗ ਕਰਨਗੇ ਵੱਧ ਅਧਿਕਾਰਾਂ ਦੀ, ਇਹ ਤਾਂ ਜਿਹੜਾ ਉਹ ਨਾਮੁਮਕਿਨ ਵਾਲੀ ਗੱਲ ਹੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਵੀ ਸਾਡੇ ਕੋਲ ਜਿਹੜੇ ਮੋਸਟਲੀ ਜਿਹੜੇ ਮੈਸੇਜ ਨੇ ਉਹ ਖਾਲਸਾ ਜ਼ਿੰਦਾਬਾਦ ਤੇ ਜਿਹੜੇ ਫਤਿਹ ਦੇ ਮੈਸੇਜ ਨੇ। ਔਰ ਹਰਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਿੰਘ ਨਵਜੋਤ, ਫਿਰ ਇਸੇ ਤਰ੍ਹਾਂ ਹਾਂਜੀ ਸਤਨਾਮ ਢਿੱਲੋਂ ਜੀ ਕਹਿੰਦੇ ਜੋ ਅੱਜ ਹੋ ਰਿਹਾ ਇਹ ਦੇਖ ਕੇ ਲੱਗਦਾ ਕਿ ਰੱਬ ਇੱਕ ਸੁਪਨੇ ਵਾਂਗ ਹੈ, ਹਕੀਕਤ ਵਿੱਚ ਨਹੀਂ। ਸੁਖਦੇਵ ਸਿੰਘ ਜੀ, ਪ੍ਰਭ ਕੌਰ ਜੀ, ਫਿਰ ਇਸ ਤਰ੍ਹਾਂ ਅਵਤਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਜਵਿੰਦਰ ਸਿੰਘ ਸੋਦਾ ਜੀ, ਫਿਰ ਇਸੇ ਤਰ੍ਹਾਂ ਐਸ ਕੌਰ ਜੀ, ਫਿਰ ਕਹਿੰਦੇ ਨੇ ਅੱਤ ਦਾ ਅੰਤ ਹੋਣ ਵਾਲਾ ਹੈ। ਸੋ ਖੁਸ਼ਕੇ ਕਹਿੰਦੇ ਨੇ ਕਿ ਇਹਨਾਂ ਨੂੰ ਪੂਰੀ ਦੁਨੀਆ ਵਿੱਚ ਸਿਰਫ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਹੀ ਮਿਲੇ ਨੇ। ਸ਼ੇਮ ਔਨ ਇੰਡੀਅਨ ਗਵਰਨਮੈਂਟ ਐਂਡ ਪੰਜਾਬ ਗਵਰਨਮੈਂਟ। ਸਿੱਖ ਕੌਮ ਨੂੰ ਜ਼ਲੀਲ ਕਰ ਰਹੇ ਨੇ, ਸਿੱਖ ਕੌਮ ਨੂੰ ਦੱਸ ਰਹੇ ਨੇ ਵੀ ਤੁਹਾਡੀ ਔਕਾਤ ਹਾਂਜੀ। ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਬਚਿੱਤਰ ਵਿਰਕ ਜੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾਜ ਜੀ, ਔਰ ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਲਵਲੀ ਐਂਡ ਰਾਜਨਪ੍ਰੀਤ ਸਿੰਘ ਜੀ, ਗੁਰਪ੍ਰੀਤ ਬਰਾੜ ਜੀ, ਏ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਜੀ। ਇਹ ਕਹਿੰਦੇ ਨੇ ਕਿ ਨੈਵਰ ਫੋਰਗਟ 1984 ਖਾਲਸਾ ਰਾਜ ਵੈਰੀ ਨੈਸੈਸਰੀ ਫॉर ਅਸ, ਖਾਲਿਸਤਾਨ ਓਨਲੀ ਖਾਲਿਸਤਾਨ। ਐਂਡ ਸਿਮਰਨਜੀਤ ਸਿੰਘ ਬਲ ਜੀ, ਇਹ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਜ਼ਿੰਦਾਬਾਦ। ਫਿਰ ਜਸਵੀਰ ਬਰਾੜ ਜੀ, ਫਿਰ ਸਿਮਰਨਜੀਤ ਸਿੰਘ ਬਲ ਜੀ ਕਹਿੰਦੇ ਅਸੀਂ ਆਪਣਾ ਘਰ ਚਾਹੁੰਦੇ ਹਾਂ। ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਫਿਰ ਬਲਵਿੰਦਰ ਸਿੰਘ ਜੀ, ਹਰਮਨ ਪੰਨੂ ਜੀ, ਐਸ ਸ਼ਾਹ ਜੀ ਕਹਿੰਦੇ ਨੇ ਕਿ ਵੱਲੇ ਨਹੀਂ ਮੈਂ ਨਹੀਂ ਰੀਡ ਕਰ ਸਕਦੀ ਕਹਿਣਾ ਚਾਹੁੰਦੇ ਨੇ। ਫਿਰ ਕਰਮਜੀਤ ਸਿੰਘ ਜੀ ਕਹਿੰਦੇ ਨੇ, ਔਰ ਫਿਰ ਸਿੰਘਰਚਾ ਜੀ, ਮਨਜੋਰ ਕੋਇਨੂਰ ਜੀ, ਫਿਰ ਇਸੇ ਤਰ੍ਹਾਂ ਨਿਰਮਲਜੀਤ ਸਿੰਘ ਜੀ, ਪੀ ਅਟਵਾਲ ਜੀ, ਸੀਤਾ ਲੈ ਕੇ ਫਰਾਰ ਜੀ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਏ ਸਿੰਘ ਜੀ, ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਜੁਗਰਾਜ ਸਿੰਘ ਸਿੱਧੂ, ਅਮਰਜੀਤ ਸੈਣੀ, ਪਾਲ ਸਿੰਘ ਗਰੇਵਾਲ, ਹਰਦੀਪ ਸਿੰਘ, ਸਭ ਦਾ ਬਹੁਤ ਸ਼ੁਕਰੀਆ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਗੁਰਫਤਿਹ ਵੀ ਬੁਲਾਉਂਦੇ ਨੇ। ਜੀ ਡਾਕਟਰ ਫੇਸਬੁੱਕ ਤੇ ਦਵਿੰਦਰ ਸਿੰਘ ਔਰ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਕੁਲਦੀਪ ਕੌਰ, ਜਸਬੀਰ ਸਿੰਘ, ਅਹਿਸਾਨ ਇਲਾਹੀ, ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਸਾਰਿਆਂ ਨੂੰ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਇਫ ਆਵਰ ਅਡੋਪਟਡ ਕੰਟਰੀ ਮੇਕਸ ਅਸ ਫੀਲ ਸੋ ਸੇਫ, ਇਮੈਜਿਨ ਹਾਊ ਸੇਫ we all will be under our own ਖਾਲਸਾ ਰੂਲ। ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ। ਔਰ ਦੀਪ ਸਿੰਘ ਕਹਿੰਦੇ ਨੇ ਕੁੱਤੀ ਭਾਰਤ ਸਰਕਾਰ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਉਹਨਾਂ ਦੇ ਨਵੇਂ ਜੰਮੇ ਬੱਚੇ ਦੇ ਸਬੂਤ ਮੰਗ ਰਹੀ ਹੈ। ਸਿੱਧੂ ਦੇ ਕਤਲ ਦਾ ਇਨਸਾਫ ਤੇ ਕੀ ਦੇਣਾ ਹੈ, ਹਰਾਮੀ ਲਹੂ ਪੀਣ ਲੱਗੇ ਹੋਏ ਨੇ। ਇਹ ਸਿੱਖ ਕੌਮ ਨੂੰ ਜ਼ਲੀਲ ਕਰ ਰਹੇ ਨੇ, ਇਸ ਕੌਮ ਦੀ ਜ਼ਲਾਲਤ ਹੈ। ਔਰ ਦਵਿੰਦਰ ਸਿੰਘ ਕਹਿੰਦੇ ਨੇ ਭਾਰਤ ਮਾਤਾ ਦਾ ਮਿੱਟੀ ਦਾ ਪੁਤਲਾ ਹੌਲੀ ਹੌਲੀ ਢਹਿਣਾ ਸ਼ੁਰੂ ਹੋ ਗਿਆ ਜੀ, ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਠੀਕ ਫਰਮਾਇਆ। ਹਰਮਿੰਦਰ ਸਿੰਘ ਹੋਰਾਂ ਨੇ ਵੀ ਸਾਰਿਆਂ ਨੂੰ ਹੀ TV 84 ਚੈਨਲ ਦੇਖ ਰਹੇ ਭੈਣਾਂ ਭਰਾਵਾਂ ਨੂੰ, ਖਾਲਿਸਤਾਨੀ ਭੈਣਾਂ ਭਰਾਵਾਂ ਨੂੰ ਫਤਿਹ ਬੁਲਾਈ ਹੈ। ਕਿਰਪਾਲ ਸਿੰਘ ਚੀਮਾ, ਉਹਨਾਂ ਦੇ ਹਮੇਸ਼ਾ ਵਾਂਗ ਨਗੇਟਸ ਆਫ ਵਿਜ਼ਡਮ ਨੇ, ਆਜ਼ਾਦੀ ਜਾਂ ਗੁਲਾਮੀ। ਆਪਣੇ ਅਗਿਆਨ ਦਾ ਗਿਆਨ ਹੋ ਜਾਣਾ ਹੀ ਅਸਲ ਵਿੱਚ ਗਿਆਨ ਹੈ ਭਾਈ। ਮਾਇਆ ਦੇ ਗਿਆਨ ਦਾ ਮੁੱਲ ਵੀ ਮਾਇਆ ਹੀ ਹੈ, ਜਿਸ ਨੂੰ ਕਦੇ ਵੀ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ।
ਸੀਸ ਭੇਟ ਕਰਕੇ ਪ੍ਰਾਪਤ ਕੀਤੇ ਅਮੁੱਲੇ ਗਿਆਨ ਨੂੰ ਖਰੀਦਿਆ ਨਹੀਂ ਜਾ ਸਕਦਾ। ਇਸੇ ਕਰਕੇ ਤੁਸੀਂ ਅਮੁੱਲੇ ਹੀਰੇ ਹੋ, ਇੰਨੇ ਅਮੁੱਲੇ ਹੋ ਕਿ ਪੂਰਾ ਪੰਥ ਤੁਹਾਨੂੰ ਅਰਦਾਸ ਵਿੱਚ ਯਾਦ ਕਰਕੇ ਸਿਰ ਨਵਾਉਂਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਸੀਸ ਦੀ ਮੰਗ ਕਰਕੇ ਤੁਹਾਨੂੰ ਅਮੁੱਲਾ ਬੇਅੰਤ ਬਖਸ਼ ਕੇ ਅਕਾਲੀ ਗਿਆਨ ਰਾਹੀਂ ਆਜ਼ਾਦ ਖਾਲਸੇ ਰਾਜ ਦੇ ਮਾਲਕ ਬਣਾਉਣਾ ਚਾਹੁੰਦੇ ਹਨ। ਪਰ ਬਦਕਿਸਮਤੀ ਨਾਲ ਅਸੀਂ ਮਾਇਆ ਦੇ ਸਿੱਖ ਬਣ ਕੇ ਆਪਣੇ ਗੁਰੂ ਦੇ ਬਖਸ਼ੇ ਖਾਲਸਾ ਰਾਜ ਨੂੰ ਭੁੱਲ ਜਾਂਦੇ ਹਾਂ। ਕਲਗੀਆਂ ਵਾਲਾ ਰਾਜ ਬਖਸ਼ਣ ਲਈ ਤਿਆਰ ਹੈ, ਪਰ ਸਿੱਖ ਹੀ ਗੁਲਾਮੀ ਛੱਡਣ ਲਈ ਤਿਆਰ ਨਹੀਂ ਹਨ। ਜੋ ਗਿਆਨ ਤੁਹਾਨੂੰ ਸੁੱਖ ਦੀ ਥਾਂ ਦੁੱਖ ਤੇ ਰੋਗ, ਭਲੇ ਦੀ ਥਾਂ ਚੋਰੀ ਤੇ ਬੇਈਮਾਨੀ, ਨਿਰਮਲਤਾ ਦੀ ਥਾਂ ਹਉਮੈ ਤੇ ਵਿਕਾਰ, ਆਜ਼ਾਦੀ ਦੀ ਥਾਂ ਗੁਲਾਮੀ ਦਿੰਦਾ ਹੋਵੇ, ਫਿਰ ਤੁਸੀਂ ਆਪ ਸੋਚ ਲੈਣਾ ਕਿ ਕਿਤੇ ਗਿਆਨ ਦੇ ਰੂਪ ਵਿੱਚ ਅਗਿਆਨ ਦੀ ਪੂਜਾ ਤਾਂ ਨਹੀਂ ਕਰ ਰਹੇ, ਕਿਉਂਕਿ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ, terrorist Indian state thinks they can fool the world, not anymore. I remember a Pakistani national who killed people in front of CIA was brought to justice after years of work and paying millions of dollars as a reward. We hope ਕਿ ਬਾਈਡਨ ਐਡਮਿਨਿਸਟ੍ਰੇਸ਼ਨ ਉਸੇ ਸਪਿਰਿਟ ਦੇ ਨਾਲ ਹੀ ਇਹ ਜਿਹੜੇ ਇੰਡੀਅਨ ਆਪਰੇਟਿਵ ਨੇ ਰਾਹ ਦੇ ਔਰ ਉਹਨਾਂ ਦੇ ਪਿੱਛੇ ਜਾਏਗਾ, ਜਿਵੇਂ ਉਹਨਾਂ ਨੇ ਬਾਕੀ ਜਿਸ ਕੇਸ ਦਾ ਜ਼ਿਕਰ ਕੀਤਾ ਉਹਨਾਂ ਨੇ ਉਸ ਵੱਲ ਗਿਆ। ਔਰ ਦਵਿੰਦਰ ਸਿੰਘ ਕਹਿੰਦੇ ਨੇ, ਗੁਪਤਾ ਹੁਣ ਇੱਕ ਸਵਾਲ ਦੇ 5-5 ਜਵਾਬ ਦੇ ਰਿਹਾ। ਸਾਡੇ ਕੋਲ ਤਾਂ ਜਾਣਕਾਰੀ ਨਹੀਂ ਹੈ ਉਸ 5-5 ਕੀ ਹੈ, ਉਹ ਤਾਂ ਹੁਣ ਜਦੋਂ ਬੰਦਾ ਕਾਬੂ ਆ ਜਾਂਦਾ ਫਿਰ ਉਹਨਾਂ ਦੇ ਕੋਲ ਹੋਰ ਕੀ ਚੋਇਸ ਹੈ। ਪਰ ਅਜੇ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਜਾਏਗਾ ਇਹ ਅਸੀਂ ਦੇਖਣਾ ਹੈ। ਔਰ ਅਸੀਂ ਕਨਕਲੂਜਨ ਦੇ ਵਿੱਚ ਰਾਗ ਤੋਂ ਖਾਰੀ 12ਵਾਂ ਇਸ ਦੀ ਵਿਚਾਰ ਚੱਲ ਰਹੀ ਹੈ। ਔਰ ਜਿਹੜਾ ਪਦਾ ਨੈਕਸਟ ਅੱਜ ਅਸੀਂ ਵਿਚਾਰ ਲਈ ਚੁਣਿਆ ਉਹਦੀ ਕੰਟੀਨਿਊਟੀ ਹੈ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੈ, ਕਿਉਂ ਘੜੀ ਬਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ, ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਓਟ ਗਈ ਹਰ ਚਰਨ ਨਿਵਾਸੇ, ਭੈ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਕਿ ਹੇ ਮੇਰੇ ਮਨ ਤੂੰ ਦੇਖ ਉਸ ਵਾਹਿਗੁਰੂ ਦੇ ਉਸ ਰਸ ਨੂੰ, ਉਸ ਪਿਆਰ ਨੂੰ, ਆਪਣੇ ਪਿਆਰੇ ਨੂੰ, ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੇ, ਕਿ ਉਹ ਵਾਹਿਗੁਰੂ ਤੇਰੇ ਅੰਦਰ ਦਿਨ ਰਾਤ ਵਸਿਆ ਰਹੇ, ਕਦੇ ਵੀ ਇੱਕ ਛਿਨ ਪਲ ਲਈ ਵੀ ਕਦੇ ਉਸ ਵਾਹਿਗੁਰੂ ਤੋਂ ਵਿਛੋੜਾ ਨਾ ਪਏ, ਕਿਉਂਕਿ ਉਹੀ ਰਸ ਦਾ ਦਾਤਾ ਹੈ, ਉਹੀ ਆਨੰਦ ਦੇਣ ਵਾਲਾ ਹੈ। ਕਿਉਂ ਘੜੀ ਬਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ। ਹੇ ਵਾਹਿਗੁਰੂ, ਮੈਂ ਕਿਵੇਂ ਤੈਨੂੰ ਭੁਲਾ ਕੇ ਇੱਕ ਘੜੀ ਲਈ ਵੀ ਜੀ ਸਕਦਾ? ਮੈਂ ਤਾਂ ਬਾਰ-ਬਾਰ ਬਲਿਹਾਰ ਜਾਂਦਾ, ਹਮੇਸ਼ਾ ਮੈਂ ਤੇਰੇ ਗੁਣਾਂ ਦਾ ਗਾਇਨ ਕਰਦਾ ਰਵਾਂ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਹੇ ਵਾਹਿਗੁਰੂ, ਤੇਰੇ ਬਿਨਾ ਮੇਰਾ ਹੋਰ ਕੌਣ ਹੈ? ਜੇ ਮੈਂ ਤੇਰੇ ਗੁਣ ਨਾ ਗਾਵਾਂਗਾ ਤਾਂ ਕਿਹਦੇ ਗਾਵਾਂਗਾ? ਕਿਉਂਕਿ ਸਿਰਫ ਤੇ ਸਿਰਫ ਜੇ ਕੋਈ ਮੇਰੀ ਓਟ, ਮੇਰਾ ਆਸਰਾ, ਮੇਰਾ ਸਹਾਰਾ ਹੈ ਤੇ ਹੇ ਵਾਹਿਗੁਰੂ ਤੂੰ ਹੀ ਹੈ। ਓਟ ਗਈ ਹਰ ਚਰਨ ਨਿਵਾਸੇ, ਭੈ ਪਵਿੱਤਰ ਸਰੀਰ ਹੈ, ਕਿ ਹੇ ਵਾਹਿਗੁਰੂ ਜਦੋਂ ਦੀ ਮੈਂ ਤੇਰੀ ਓਟ ਤੱਕੀ ਹੈ, ਤੇਰੇ ਚਰਨਾਂ ਦੇ ਵਿੱਚ ਹੀ ਮੇਰਾ ਨਿਵਾਸ ਹੈ ਔਰ ਮੇਰਾ ਸਾਰਾ ਵਜੂਦ, ਮੇਰਾ ਸਾਰਾ ਸਰੀਰ ਪਵਿੱਤਰ ਹੋ ਗਿਆ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਹੁਣ ਮੇਰੇ ਅੰਦਰ ਉਹ ਆਨੰਦ ਹੈ, ਮੇਰੇ ਅੰਦਰ ਅਮਨ ਹੈ, ਮੇਰੇ ਅੰਦਰ ਟਿਕਾ ਹੈ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਗੁਰੂ ਦੇ ਸ਼ਬਦ ਨੇ ਮੇਰੇ ਮਨ ਨੂੰ ਸਹਿਜ ਵਿੱਚ ਲੈ ਆਂਦਾ ਹੈ, ਟਿਕਾ ਵਿੱਚ ਲੈ ਆਂਦਾ ਹੈ ਔਰ ਮੇਰੇ ਅੰਦਰ ਆਨੰਦ ਹੀ ਆਨੰਦ ਹੈ। ਇਹ ਵਾਹਿਗੁਰੂ ਤੇਰੀ ਰਹਿਮਤ ਦੇ ਨਾਲ ਹੀ ਇਹ ਸੰਭਵ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤਾਂ ਬਰਾ ਸਰਾਉਂਗੇ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।